ਇਹੋ ਜਿਹੇ ਬੰਦੇ ਤੋਂ ਨਾ ਨਾਮ ਵੀ ਪਤਾ ਹੁੰਦਾ ਕਿ ਕੀ ਹੈ, ਫੇਰ ਵੀ ਆਵਾਜ਼ ਮਾਰਦੇ ਇਹ ਕਿਹੜੀ ਬਾਤ ਹੁੰਦੀ ਹੈ? ਅੱਧੀਆਂ ਲੱਤਾਂ ਗਟਰ ਚ ਪਾਈਆਂ ਤੇ ਹੈਡਫੋਨ ਲਾ ਕੇ ਬੈਠਾ। ਹੈਂਡ ਫ੍ਰੀ ਲਾ ਕੇ। ਯਾਰ ਉਸਤਾਦ ਜੀ ਵਰਗੇ ਪਤਾ ਨਾ ਸਾਰੀ ਦਿਹਾੜੀ ਮੇਜ਼ ਕੋਲ ਬੈਠੇ ਚੀਜ਼ਾਂ ਖਾਂਦੇ ਰਹਿੰਦੇ, ਪਾਪੜ ਖਾ ਲਏ, ਕੁਲਫੀ ਖਾ ਲਈ, ਜੋ ਚੁਕਲਾ ਜਾ ਓ ਯਾਰ ਤੂੰ ਲੈ ਚੱਲੇ ਹੋਏ ਆ ਬੜਾ ਯਾਰ। ਉਸਤਾਦ ਵਰਗੇ ਬੰਦੇ ਨਾ ਆਪਣੇ ਪੁਰਾਣੇ ਖੁਸਰੇ ਦਾ ਨਾਂ ਲਿਖਿਆ ਹੁੰਦਾ, ਸ਼ਦਾਦ ਕੰਵਲ। ਓਏ ਅੱਛਾ ਯਾਰ, ਹੁਣ ਸ਼ੁਰੂ ਕਰ ਲਾਂ ਪ੍ਰੋਗਰਾਮ ਕੇ ਨਾ। ਬਸ ਸਮਝ ਗਿਆ ਆਪਣੀ? ਹਾਂ, ਉਹ ਸਮਝ ਜਾਂਦੇ ਆ। ਆ ਤੇ ਹੁਣ ਕੀ ਮੈਂ ਕਹਾਂ, ਰੋਜ਼ ਹੀ ਉਹਦੇ ਲੱਗੇ ਅੱਗੇ ਕਰ ਦਿੰਦੇ ਹੁਣ। ਇੱਕ ਗੱਲ ਸ਼ੁਰੂ ਕਰਿਆ ਕਰੋ ਯਾਰ। X2 ਇਹ ਵੀ ਰਿਵਾਜ ਤੋੜੋ। ਅਸਲਾਮ ਵਾਲੇਕੁਮ ਤੇ ਕਹਿਤਾ, ਲੇਕਿਨ ਉਹ ਨਾਜ਼ਰੀਨ ਅਗਲੇ 15-20 ਪ੍ਰੋਗਰਾਮਾਂ ਦਾ ਅਸਲਾਮ ਵਾਲੇਕੁਮ ਜੇ ਇਕੱਠੇ ਐਡਵਾਂਸ। ਹਾਂ ਠੀਕ ਆ। ਅਸੀਂ ਜਾਂਦੇ ਤੇ ਹੈ ਨਹੀਂ, ਤੇ ਜਾਈਏ ਤੇ ਆ ਕੇ ਸਲਾਮ ਵਾਲੇਕੁਮ ਕਹੀਏ। ਅਸੀਂ ਭਾਈ ਡਾਇਰੈਕਟ ਪ੍ਰੋਗਰਾਮ ਸ਼ੁਰੂ ਕਰਿਆ ਕਰਨਾ, ਅਸੀਂ ਇਹ ਵੀ ਰਿਵਾਜ ਤੋੜ ਦੇਣਾ ਕਿ ਇੰਜ ਲੱਗੇ ਵਿੱਚੋਂ ਹੀ ਕਿਤੋਂ ਸ਼ੁਰੂ ਹੋ ਗਿਆ। ਬਿਲਕੁਲ ਠੀਕ। ਕਿ ਦੇਖਣ ਦੇ ਟੂ ਬੀ ਕੰਟੀਨਿਊਡ। ਹਾਂਜੀ ਜੀ। ਟਿਸ਼ੂ ਥੱਲੇ ਕਰ ਲਓ। ਕਿਉਂ ਤੈਨੂੰ ਮਤਲਬ 6 ਜਣੇ ਨਾਜ਼ਰੀਨ, ਮਾਸ਼ਾਅੱਲਾ। ਸ਼ੁਕਰ ਅਲਹਮਦੁਲਿਲਾ ਤਾਜੀ, ਤੁਹਾਡੀਆਂ ਮੁਕਤਾਂ ਤੁਹਾਡੀਆਂ। ਇੱਥੋਂ ਕਾਰਵਾਂ ਕੱਢਣਾ ਉਸਤਾਦ ਜੀ ਤੁਸੀਂ। ਕੀ ਕੱਢਣਾ? ਕਾਰਵਾਂ। ਉਹ ਕੱਢ ਲੈ ਯਾਰ, ਤੂੰ ਜੋ ਕੱਢਣਾ ਨਾ ਕਾਰਵਾਂ ਕੱਢ। ਮੈਂ ਉਸਤਾਦ ਜੀ ਤੁਹਾਡੀ ਗੱਲ ਕਰ ਰਿਹਾ, ਤੁਹਾਡੀ ਫੇਵਰ ਚ ਤੁਸੀਂ 6 ਜਣੇ ਕਹਿ ਰਹੇ ਹੋ, ਇੱਥੋਂ ਕਾਰਵਾਂ ਹੀ ਹੋਏਗਾ। ਕਾਰਵਾ ਨਿਕਲਣਾ, ਤੁਹਾਡੇ ਨੂੰ ਰੈਲੀ ਨਿਕਲਣੀ। ਨਹੀਂ ਇਧਰੋਂ ਤੁਸੀਂ ਨਿਕਲੋ ਹੈ ਘੰਟੇ ਕੁ ਵਾਸਤੇ। ਚਲੋ ਠੀਕ ਹੋ ਗਿਆ ਭਾਈ ਜਾਨ, ਅਸੀਂ ਨਿਕਲ ਜਾਂਦੇ। ਤੂੰ ਖੁਸ਼ ਹੈ ਨਾ ਬੈਠੇ? ਦੁਬਈ ਜਾਣਾ ਨਹੀਂ, ਮੈਂ ਚਲੇ ਜਾਣਾ, ਤੈਨੂੰ ਪੁੱਛ ਕੇ ਜਾਣਾ। ਆ ਬੇਟੇ ਸ਼ਰਟ ਨਵੀਂ ਲਈ ਆ ਅੰਦਰੋਂ। ਜਦੋਂ ਉਸਤਾਦ ਜੀ ਇੱਕ ਦਿਨ 4-4 ਟੀ ਟਾਈਮ ਕਰਨੇ, ਫਿਰ ਅਸੀਂ ਇੱਕ ਲੈ ਹੀ ਸਕਦੇ ਹਾਂ ਅੰਦਰੋਂ। ਤੇ ਜਿਹੜੀਆਂ ਮੈਂ ਤੁਹਾਨੂੰ 30 ਸ਼ਰਟਾਂ ਲੈ ਕੇ ਦਿੱਤੀਆਂ ਨੇ। ਉਸਤਾਦ ਜੀ ਨਾਲ ਇਹ ਤਾਂ ਸੱਚ ਦੱਸੋ ਵੀ 8-8 ਸ਼ਰਟਾਂ ਲਿੱਤੀਆਂ, ਸਾਡੇ ਤੱਕ 6-6 ਪਹੁੰਚੀਆਂ ਵਾ। 8 ਸ਼ਰਟਾਂ ਹੁੰਦੀਆਂ ਨੇ। 8 ਦਿਨ ਬਾਅਦ ਦੂਜੇ ਦੀ ਵਾਰੀ ਹੋਣੀ, ਤੇ ਕੀ ਹੈ? ਕਿਦਾਂ ਜੀ 8 ਦਿਨ ਬਾਅਦ ਕਿਦਾਂ ਹੋਣੀ? 8 ਟੀ ਟਾਈਮ ਜੋ ਹੋਣ ਤੇ 8ਵੇਂ ਦਿਨ ਹੀ 9ਵੇਂ ਦਿਨ ਵਾਰੀ ਹੋਣੀ ਪਹਿਲੀ ਦੀ। ਮਹੀਨੇ 'ਚ ਕਿੰਨੇ ਟੀ ਟਾਈਮ ਹੁੰਦਾ ਜੀ? ਉਹ ਯਾਰ ਜਿੰਨੇ ਵੀ ਹੁੰਦੇ 8 ਸ਼ਰਟਾਂ ਹੋਈਆਂ। ਹਾਂਜੀ। 8 ਟੀ ਟਾਈਮ ਤੋਂ ਬਾਅਦ 9ਵੇਂ ਟੀ ਟਾਈਮ 'ਚ ਦੁਬਾਰਾ ਪਹਿਲੇ ਦੀ ਵਾਰੀ ਹੋਣੀ। ਇਹ ਗੱਲ ਕਰ ਦੋ, ਮਹੀਨੇ ਨੂੰ ਛੱਡ। ਇੱਕ ਸ਼ਰਟ ਮੇਰੇ ਕਜ਼ਨ ਨੂੰ ਅੱਛੀ ਲੱਗੀ, ਕਹਿੰਦਾ ਯਾਰ ਮਿਠਾਈ ਸ਼ਰਟ ਦਿਓ ਲਾ ਕੇ, ਮੈਂ ਉਹਨੂੰ ਦੇ ਦਿੱਤੀ। ਹਾਂਜੀ। ਇੱਕ ਮੇਰੇ ਛੋਟੇ ਭਾਈ ਨੇ ਪਾ ਲਈ। ਪਿੱਛੇ ਕਿੰਨੀਆਂ ਰਹਿ ਗਈਆਂ ਜੀ? 6। ਇੱਕ ਜਿਹੜੀ ਆ ਨਹਾਉਣ ਲੱਗਿਆ ਅਮੀ ਜੀ ਨੇ ਪਾਤੀ ਮਸ਼ੀਨ 'ਚ, ਉਹਨੂੰ ਹੋਰ ਰੰਗ ਚੜ ਗਿਆ। ਸ਼ਰਟ ਮੈਂ ਪਾਈ ਹਰੀ, ਨਿਕਲੀ ਵਿੱਚੋਂ 7 ਰੰਗੀ। ਪਿੱਛੇ ਕਿੰਨੀਆਂ ਰਹਿ ਗਈਆਂ? 5। ਅੱਛਾ, ਮੀਂਹ ਦੇ ਮੁੰਡਿਆਂ ਨੂੰ ਨਹੀਂ ਚੜਿਆ ਅੱਜ ਤੱਕ ਰੰਗ, ਸ਼ਰਟਾਂ ਨੂੰ ਚੜੀ ਗਿਆ। ਕਾਲਾ ਸਾਬਣ ਛੱਡੋ ਨਾ, ਸਰਫ ਇਸਤੇਮਾਲ ਕਰੋ। ਔਰ ਠਾਲਾ ਸਾਹਿਬ ਹਾਂਜੀ, ਬੜਾ ਮੈਚ ਕਰਕੇ ਸ਼ਰਟ ਪਾਈ, ਰੰਗ ਹੈ। ਉਸਤਾਦ ਜੀ ਮੈਂ ਭਾਵੇਂ ਗੱਦੀ ਕਿਤੇ ਬਹਿਣਾ ਹੁੰਦਾ, ਸ਼ਰਟ ਆਪਾਂ ਪੂਰੇ ਭਾਰ ਵਾਲੀ ਪਾਈ ਜੀ। ਆਏ ਹਾਏ। ਥੋੜਾ ਬਟ ਠਹਿਰ ਜਾ ਇੱਕ ਮਿੰਟ। ਮੇਰੀ ਮੋਟਰਸਾਈਕਲ ਤੋਂ ਕੱਢੀ ਉਹ ਲੱਖ ਲਾਣੇ ਤੇਰੀ ਮੋਟਰਸਾਈਕਲ ਤੇ ਕੱਢੀ। ਇੱਧਰ ਚੈੱਕ ਕਰ, ਵੈਪਰ ਤੋਂ ਲਾ ਕੇ ਲਿਆਇਆ ਚਪਲਾ ਨਾ। ਇੱਥੋਂ ਵੀ ਲਾ ਕੇ ਲਿਆ ਯਾਰ, ਮੈਂ ਲਾ ਕੇ ਲਿਆ। ਉਹਨੂੰ ਮਾਲਕਾਂ ਨੇ ਲੈ ਕੇ ਤੀਰ ਕੇ ਕਾਲੂ ਇਹਦੇ ਨਾਲ ਲੂਮ ਸਾਫ਼ ਕਰਦੀ ਹੈ ਹਨਾ। ਉਸਤਾਦ ਓਏ ਜੀ ਉਧਰ ਦੇ ਮਾਲਕਾਂ ਨੇ ਕਿਆ ਕਰਾ? ਉਧਰ ਦੇ ਮਾਲਕਾਂ ਨੇ ਲੂਮਾ ਲਿਆਣੇ। ਇਹਨੇ ਤੁਹਾਨੂੰ ਵੀ ਲੂਮਾਂ ਤੇ ਲਿਆਉਣਾ ਵਾ, ਤੁਸੀਂ ਵੀ ਸਲਵਾਰ ਸ਼ਰਟ ਪਾ ਕੇ ਬਾਵਨਾ ਬਦਲ ਦੇਣਾ। ਮੈਂ ਕਰ ਆਇਆ, ਮੈਂ ਤੋਂ ਵੀ ਪਹਿਲੇ ਕਰ ਆਇਆ। ਮੈਂ ਸਾਰ ਨੂੰ ਲੂਮਾ ਦਾ ਓਨਰ ਬਣਾਉਣਾ ਮਾਲਕ ਹੈ ਇਨਸ਼ਾਅੱਲਾ। ਮੇਰੀ ਉਹ ਮੈਨੂੰ ਕਹਿ ਰਿਹਾ ਕਿ ਉਸਤਾਦ ਜੀ ਥੋੜੀ ਇਨਵੈਸਟਮੈਂਟ ਕਰੋ, 2 ਲੂਮਾ। ਕਿੰਨੇ ਪੈਸੇ ਲੱਗਦੇ 2 ਲੂਮਾ? ਉਸਤਾਦ ਜੀ 2 ਲੂਮਾ ਤੁਸੀਂ ਮੈਨੂੰ 50 ਲੱਖ ਰੁਪਏ। 50 ਲੱਖ ਦੇ ਦੇਣਾ ਵਾ। ਅੱਗੇ ਮੈਂ ਨਾ 150 ਲੂਮ ਕਰਾਂ ਤੇ ਗੱਲ ਕਰਿਓ। ਇਹਨਾਂ ਤੋਂ ਜਾਨ ਛਡਾਓ, ਮੈਂ ਤੁਹਾਨੂੰ ਹਕੀਕਤ ਕਹਿਣ ਦਿਆਂ ਵਾਂ। अमीरों वाली स्कीम इसके जेहन में आई है। ਨਹੀਂ, ਗੱਲ ਸਹੀ ਕਰ ਰਿਹਾ ਵਾ। ਉਸਤਾਦ ਜੀ ਇੱਕ ਮਿੰਟ, ਮੈਂ ਤੁਹਾਨੂੰ ਫਾਰ ਐਗਜ਼ਾਮਪਲ, ਸਾਡਾ ਮਾਲਕ ਆ ਠੀਕ ਆ, ਉਹਨੇ 4 ਲੂਮਾਂ ਲਾਈਆਂ। ਐਸ ਟਾਈਮ 6.5 ਲੂਮ ਆ, ਤੁਹਾਡੀ ਬਰਾਦਰੀ ਹੈ। ਕਿੰਨੇ ਸਾਲ ਪਹਿਲੇ? ਉਸਤਾਦ ਜੀ ਅੱਜ ਤੋਂ 2008 ਦੇ ਵਿੱਚ। 8, 10, 18, 10, 28 ਯਾਨੀ ਕਿ 16 ਸਾਲਾਂ ਚ। ਹਾਂਜੀ। ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ। ਉਹ ਉਸਤਾਦ ਜੀ ਤੁਹਾਡੇ ਕੋਲ ਆਉਣ ਵਾਲੀ ਨਸਲ ਕੋਲ ਟਾਈਮ ਹੈਗਾ ਨਾ, ਅੱਲਾ ਜਿੱਦਾਂ ਨਹੀਂ, ਉਹਨਾਂ ਕੋਲ ਨਹੀਂ ਹੈਗਾ ਬੇਟਾ। ਉਹ ਕਿੱਥੇ ਮੇਰੇ ਧੀਆਂ ਦੋਤੇ ਪੋਤੇ ਤੇਰੇ ਮਗਰ ਫਿਰਦੇ ਰਹਿਣਗੇ ਵੀ ਧਾਗਾ ਦੇ ਦੇ। ਚਲੋ ਮੈਂ ਸਮਝਾਈ ਜੋ ਸਾਰੀ ਜ਼ਿੰਦਗੀ ਇਹਨਾਂ ਨੂੰ ਤੇ ਪਤਾ ਓਏ ਜਲਦੀ ਵਾਲਾ ਕੰਮ ਦੱਸ। ਏਦਾਂ ਦੱਸ ਕੇ ਮੈਂ ਤੈਨੂੰ ਅੱਜ 50,000 ਦਵਾਂ, ਕੱਲ ਨੂੰ ਤੂੰ ਮੈਨੂੰ ਕਵੇਂ ਲੋ ਕਰੋੜ। ਉਸਤਾਦ ਜੀ ਗੱਲ ਸੁਣੋ, ਉਹਨੇ ਵਾਹ ਵਾਹ ਵਾਹ, ਕੀ ਬਾਤ ਵੀ ਇਦਾਂ। ਫਿਰ ਨੂਰਾ ਫਤਿਹ ਲੈ ਆਉਂਦੇ ਜੀ ਇੱਥੇ। ਇਹ ਫਿਰ ਜੂਆ ਹੀ ਆ। ਕੀ ਲਿਆਉਂਦੇ? ਨੂਰਾ ਫਤਿਹ ਤੇ ਲਿਆਉਂਦੇ ਜੀ, ਉੱਥੇ ਗਾਣੇ ਕੋਲੇ ਕਰਾਈ ਜਾਵਾਂਗੇ। ਇਹ ਜੂਏ 'ਚ ਇਦਾਂ ਹੁੰਦਾ ਵਾ, ਲੂਮਾਂ 'ਚ ਨਹੀਂ ਇਦਾਂ ਹੁੰਦਾ ਉਸਤਾਦ ਜੀ। ਉਸਤਾਦ ਜੀ ਕਾਨੂੰਨ ਨੇ ਲਾਈਆਂ ਲੂਮਾਂ, ਉਹ ਭਾਈ ਕੱਪੜੇ ਦੀ ਜਗ੍ਹਾ ਤੇ ਪੱਠੇ ਕੱਢੀ ਜਾਂਦੇ ਨੇ। ਜਦ ਕਦੀ ਲੋਜੇ ਕੋ ਬਣੀ ਹੈ ਪੱਠਿਆਂ ਹੈ कसीनो। ਯਾਰ ਇੱਕ ਐਸਾ ਕਾਰੋਬਾਰ ਦੱਸੋ ਕਿ ਮੈਂ ਇੰਜ ਕਰਕੇ 50 ਲੱਖ ਰੁਪਏ ਪਾਵਾਂ, ਕਹਦੇ ਤੇ ਹਾਲੇ 50 ਲੱਖ ਪਾ ਕੇ ਮੈਂ ਇੰਜ ਵਾਪਸ ਨਾ ਆਇਆ ਹਾਂ ਤੇ ਉਹ ਅੱਗੋਂ ਕਰੋੜ ਰੁਪਏ ਮੇਰਾ ਹੋ ਜਾਵੇ। ਆਹ ਤੇ ਜਾ ਵੀ ਕੁਛ ਨਾ। फिर तुसी कसीनो जमील पाओ। ਕਸੀਨੋ ਦਾ ਕੀ ਹਿਸਾਬ ਹੁੰਦਾ? कसीनो साजी लोकी पैसे ला रहे हैं क्लब च। ਉਹ ਗਲਤ ਕੰਮ ਆ ਯਾਰ। ਉਹ ਨਹੀਂ, ਕਸੀਨੋ। ਅੱਛਾ 50,000 ਤੁਸੀਂ ਲਾਓ ਤੇ ਫੁਖਰੀ ਕਿੰਨੇ ਆ? ਫਰੀਦ ਨੇ ਕਾਰੋਬਾਰ ਸ਼ੁਰੂ ਕਰ ਲਿਆ ਨਾ, ਉਹਨਾਂ ਨੇ ਛਾਪੇ ਹੀ ਪੈ ਗਏ, ਪੁਲਿਸ ਫੜ ਕੇ ਲੈ ਗਈ। ਇਹਨੂੰ ਕਿਸੇ ਨੇ ਪੁੱਛਿਆ ਇਹ ਕਿਹੜਾ ਇੱਥੇ ਕੰਮ ਕਰ ਰਿਹਾ ਸੀ? ਕਹਿੰਦਾ ਜੀ ਕਸੀਨੋ ਦਾ। ਕਹਿੰਦਾ ਮੈਂ ਸਿਨਰੀਆਂ ਦਾ ਕੰਮ ਕਰਦਾ ਹਾਂ। ਕਿਹਦਾ? ਸਿਨਰੀਆਂ ਦਾ ਮੰਜੇ ਖਾਲੀ ਕਰਕੇ ਵਿੱਚ ਛਾਪੀਆਂ ਲਾਈਆਂ ਨੇ।
ਕੰਡਿਆਂ ਵਾਲੀਆਂ ਉਹ ਕਰੀਆਂ ਉਹ ਕੁਸਤੀਆਂ ਇਹ ਅੱਛਾ ਤੁਸੀਂ ਗੌਰ ਕਰੋ, ਕਾਲੂ ਵਰਗਾ ਬੰਦਾ ਬੁੱਢਾ ਵੀ ਹੋ ਜਾਏ ਨਾ ਤੇ ਸਿੱਧਾ ਨਾਮ ਬੁਲਾਉਂਦਾ, ਯਾਨੀ ਝਾਦਾ ਵਾਲਾ ਤੈਨੂੰ ਝਾਦਾ ਹੀ ਕਹਿੰਦੇ। ਆਹੋ ਤੇ ਬੁੱਢਾ ਹੋ ਗਿਆ ਨਹੀਂ, ਚਾਚਾ ਹੁੰਦਾ ਨਾ, ਚਾਚਾ ਝਾਦਾ, ਇਹਨੂੰ ਸਿੱਧਾ ਕਹਿੰਦੇ ਉਹ ਝਾਦਾ ਅੰਦਰ ਪਿਆ। ਅੱਛਾ ਜੋ ਨਾਲ ਚਾਚਾ ਤਾਇਆ ਨਹੀਂ ਲਾਉਂਦਾ। ਚਾਚਾ ਤਾਂ ਇਸ ਤਰ੍ਹਾਂ ਹੀ ਇੱਧਰ ਵੀ ਚੈੱਕ ਕਰੋ ਨਾ, ਸ਼ਰਟ ਤੇ ਚੈੱਕ ਕਰੋ। ਔਕਾਤ ਨਹੀਂ ਭੁੱਲਣੀ ਚਾਹੀਦੀ ਬੰਦੇ ਨੂੰ, ਆਪਣੇ ਲੋਕ ਤਾਂ ਬਹੁਤ ਹੈ ਸਾਰਾ ਇਹੋ ਜਿਹੇ ਬੰਦੇ ਨੂੰ ਨਾ ਨਾਮ ਵੀ ਪਤਾ ਹੁੰਦਾ ਕਿ ਕੀ ਹੈ, ਫੇਰ ਵੀ ਆਵਾਜ਼ ਮਾਰਦੇ ਇਹ ਕਿਹੜੀ ਬਾਤ ਹੁੰਦੀ ਹੈ? ਮਾਰਦੇ ਸਾਜੇ ਅੱਜ ਉਹ ਮਾਰ ਕੇ। ਕਾਲੂ ਵਰਗਾ ਬੱਚਾ ਨਾ, ਕਾਲੂ ਵਰਗਾ ਬੰਦਾ ਆਪਣੇ ਬੱਚੇ ਨੂੰ ਕਹਿੰਦਾ ਉਹ ਸ਼ਵਾਰਮਾ ਖਾ ਲੈਣਾ, ਛਾਪਰ ਮੁੰਡੇ ਮੈਂ ਚਟਣਾ ਵਾ। ਸਾਜੀ ਕਾਲੂ ਟਾਇਰਾਂ ਵਾਲੇ ਬੂਟ ਲਾਇਆ, ਭਾਈ ਫੁੱਲ ਸਪੀਡ ਤੇ ਜਾਣ ਦਿਆ ਸੀ। ਇਹਨੇ ਇੱਕ ਲੱਤ ਪਿੱਛੇ ਨੂੰ ਕੀਤੀ, ਇੱਕ ਦਿਨ ਉਹ ਪਾਟ ਗਿਆ ਵਿੱਚੋਂ। ਮਤਲਬ ਇਹ ਖੁੱਲ ਗਿਆ ਨਹੀਂ ਕੋ ਕੇ ਆਹ ਕੋਈ ਦੇਖ ਕਾਲੂ ਸ਼ਰਟ ਖੁੱਲ ਗਿਆ। ਸ਼ਰਟ ਵਾਕਈ ਬਹੁਤ ਮਾੜੀ ਹੈ ਇਹਨੂੰ ਯਾਰ ਕੀ ਹੈ ਸ਼ਰਟ ਨੂੰ? ਅੱਛਾ ਪਿਛਲੇ ਸ਼ੋਅ ਚ ਤੂੰ ਗਿਆ ਸੀ ਕਿਤੇ, ਜਦੋਂ ਕੱਲ ਵਾਲੇ ਸ਼ੋਅ ਚ ਤੂੰ ਗਿਆ ਸੀ, ਤਾਜੀ ਉਹ ਅੱਜ ਨਹੀਂ ਕੋਈ ਕੰਮ ਇਦਾਂ ਦਾ? ਉੱਥੇ ਗਿਆ ਸੀ ਲੁਬਾਟ ਵੀ। ਅੱਛਾ ਉਸਤਾਦ ਜੀ, ਗਲੀ ਮਹੱਲੇ 'ਚ ਡਕੈਤੀ ਹੋਈ ਨਾ ਤੇ ਕਾਲੂ ਵਰਗਾ ਮੁੰਡਾ ਐਵੇਂ ਇੰਜ ਖਲੋ ਕੇ ਨਾ ਧਿਆਨ ਦੇਣ ਡਿਆ ਹੁੰਦਾ, ਹਾਂਜੀ ਭਾਜੀ ਮੈਂ ਉੱਤੇ ਸੀ, ਉਹ ਪਤਾ ਕੀ ਦੋ ਬੰਦੇ ਆਏ ਮੋਟਰਸਾਈਕਲ ਦੇਣਾ ਚਾਹੀਦਾ। ਉਹਨੇ ਕਿਹਾ ਜੀ ਕੌਣ ਸੀ? ਦੋ ਨੇ ਕਿਹਾ ਜੀ ਇੱਕ ਤੇ ਮੇਰਾ ਚਾਚਾ ਸੀ, ਦੂਏ ਦਾ ਨਹੀਂ ਮੈਨੂੰ ਪਤਾ। ਕਾਲੂ ਭਾਈ ਇਹਨੇ ਮੈਨੂੰ ਕਿਹਾ ਮੈਂ ਨਾ ਤੈਨੂੰ ਪੈਸੇ ਦਊਂਗਾ, ਕਿਸੇ ਨੂੰ ਦੱਸੀ ਨਾ। ਕਾਲੂ ਵਰਗਾ ਬੰਦਾ ਬੁੱਢਾ ਹੋ ਜਾਵੇ ਨਾ ਤੇ ਬੱਚਿਆਂ ਨੂੰ ਪੁੱਛਣਾ ਓਏ ਇੱਥੇ ਕੁੱਕੜਾਂ ਦੀ ਲੜਾਈ ਕਿੱਥੇ ਆ? ਰਾਤ ਮੇਰੀ ਕਿਹਦੀ ਲੜਾਈ? ਕੁੱਕੜਾਂ ਦੀ ਲੜਾਈ। ਕਾਲੂ ਨੂੰ ਭਾਈ ਡਾਕੂ ਪੈ ਗਏ, ਇੰਨਾ ਘਬਰਾਇਆ ਉਹ ਬਾਅਦ ਚੋਂ ਲੁੱਟ ਕੇ ਇਹਨੂੰ ਬੋਤਲ ਪਿਆ ਕੇ ਜਾਂਦੇ। ਠੀਕ ਆ ਯਾਰ, ਹੌਸਲਾ ਕਰ। ਮੈਂ ਯਾਰ ਨਾਲ ਦੇ ਚੜਦੇ ਯਾਰ। ਤਹਿਕੀਕ ਸਮੇਤ ਹੁੰਦੇ ਆ ਠਹਿਰ ਜਾ, ਤੂੰ ਇਹੀ ਕਹਿੰਦਾ ਮੈਂ ਤਹਿਕੀਕ ਮੈਂ ਦੁਨੀਆ ਦੇ ਆ ਕਰ ਰਿਹਾ ਤਹਿਕੀਕ ਜਾਨਵਰ ਐਸਾ ਤੂੰ ਰਹਿਣ ਦੇ। ਤੇਰਾ ਕੀ ਤਲਕ ਤਹਿਕੀਕ ਨਾਲ ਹੈ? ਹਕੀਕਤ ਨਾਲ ਤਹਿਕੀਕ ਪੜਿਆ ਲਿਖਿਆ ਬੰਦਾ ਕਰਦਾ, ਅੱਲਾ ਦੇ ਬੰਦੇ ਕੋਈ ਜਿਹਨੇ ਚਾਰ ਜਮਾਤਾਂ ਜਿਹਦਾ ਕੋਈ ਮਤਲਬ ਸਿਗਟਾਂ ਵੇਚਣ ਵਾਲੇ ਸਾਨੂੰ ਤਹਿਕੀਕ ਦੱਸਣਗੇ। ਦੱਸੋ ਯਾਰ ਜਦੋਂ ਸੋਡੇ ਦੀਆਂ ਬੋਤਲਾਂ ਵੇਚਣ ਵਾਲੇ ਜੀ ਸਾਰਾ ਕੁਝ ਦੱਸਦੇ। ਤੇ ਮੈਂ ਤਹਿਕੀਕ ਤੇ ਨਹੀਂ ਦੱਸ ਰਿਹਾ ਤਹਿਕੀਕ। ਤਹਿਕੀਕ ਲੋਕੀ ਕਰਦੇ ਥੱਲੇ ਹਵਾਲਾ ਦਿੰਦੇ ਆ, ਨਾਲ ਕਸਮਾਂ ਖਾਂਦੇ ਕਿ ਮੈਂ ਜ਼ਾਮਨ ਆ। ਪੱਖਾ ਠੀਕ ਕਰਾਓ, ਘੱਟ ਹੀ ਨਹੀਂ ਹੁੰਦਾ ਤਾਜੀ ਚੱਲਦਾ ਵਾ ਇੱਕੋ ਹੀ ਸਪੀਡ ਤੇ। ਹਾਂਜੀ ਚਲੋ ਜੀ ਤਹਿਕੀਕ ਸਾਰੀ ਯਾਰ ਅੱਛਾ ਪੱਖਾ ਇੱਕੋ ਸਪੀਡ ਤੇ ਚੱਲ ਰਿਹਾ ਵਾ, ਹਾਂਜੀ ਤਾਜੀ ਉਹ ਇੰਨੀ ਤੇ ਦੋ ਭਰਾ ਲੜ ਰਹੇ ਹੁੰਦੇ, ਨਹੀਂ ਮੈਂ 3 ਤੇ ਰੱਖਣਾ, ਉਹ ਕਹਿੰਦਾ ਮੈਂ 4 ਤੇ ਰੱਖਣਾ। ਦੋਵਾਂ ਨੂੰ ਪਤਾ ਵਾ ਕਿ ਇਹ ਖਰਾਬ ਆ। ਫਿਰ ਵੀ ਲੜ ਪੈਂਦੇ। ਸੂਈ ਫਸਾਈ ਉਹ ਕਹਿੰਦਾ ਮੈਂ 3 ਤੇ, ਉਹ ਆ ਕੇ ਦੇਖਦਾ 3 ਤੇ, ਇਹ ਕਿੰਨੇ ਕੀਤਾ 3 ਤੇ? ਪਿੱਛੇ ਜਿੱਥੇ ਮਰਜ਼ੀ ਕਰ ਲਾ, ਉਹਦੀ ਇੱਕੋ ਸਪੀਡ ਆ। ਯਾਰ ਇਹ ਤਹਿਕੀਕਾਂ ਕਰਦਾ ਫਿਰਦਾ, ਇਹਦੇ ਕਿੰਨੇ ਕਜ਼ਨ ਜੁੜੇ ਆ? ਦੋ ਬੰਦੇ ਉਹ ਦੇਖਿਆ ਉਹ ਜਿਹੜੇ ਉੱਥੇ ਅੰਮ੍ਰਿਤਸਰ ਚ ਨੇ, ਉਹ ਦੋ ਬੰਦੇ ਜਿਹਨਾਂ ਦੇ ਚਾਰ, ਸੋਨਾ ਤੇ ਮੋਨਾ। ਮੈਂ ਸੋਚ ਰਿਹਾ ਸੀ ਕਿ ਯਾਰ ਉਹ ਦੋਵੇਂ ਆਪਸ ਚ ਮਤਲਬ ਉਹਨਾਂ ਦੇ ਦੋ ਦਿਮਾਗ ਨੇ, ਦੋ ਸੋਚ ਅਲੱਗ-ਅਲੱਗ ਉਹਨਾਂ ਦੀ। ਲੇਕਿਨ ਮੈਂ ਦੇਖਿਆ ਸਾਜੂ ਇਧਰਲੀ ਲੱਤ, ਜਿਹੜਾ ਇੱਧਰ ਆ ਨਾ, ਇੱਧਰਲੀ ਲੱਤ ਨੂੰ ਹੱਥ ਮਾਰੋ ਤਾਂ ਇਹਨੂੰ ਪਤਾ ਲੱਗਦਾ, ਇੱਧਰ ਇਹਨੂੰ ਨਹੀਂ ਪਤਾ ਲੱਗਦਾ। ਪਤਾ ਤੈਨੂੰ? ਆਹ ਸਾਜੀ ਵੇਖ ਤੇ ਇੱਧਰਲੀ ਲੱਤ ਨੂੰ ਹੱਥ ਮਾਰੋ ਤੇ ਜਿਹੜਾ ਇੱਧਰ ਹੈ ਨਾ ਉਹਨੂੰ ਪਤਾ ਲੱਗਦਾ। ਪੇਟ ਉਹਨਾਂ ਦਾ ਇੱਕੋ ਹੀ ਆ, ਉਹਦਾ ਦਿਲ ਜਿਗਰ ਸਾਰਾ ਨਿਜ਼ਾਮ ਇੱਕੋ ਹੀ ਆ। ਸਿਰਫ ਇੱਥੋਂ ਕਰ ਗਿਆ ਜੀ, ਦੋ ਜਣੇ ਨੇ ਉਹ, ਤੇ ਇੱਕ ਇੰਜ ਤੇ ਇੱਕ ਇਧਰੋਂ ਇੰਜ, ਤੇ 4 ਬਾਹਾਂ ਨੇ ਉਹਨਾਂ ਦੀਆਂ, ਇੱਕ ਹਾਰਟ ਤੇ ਦੋਵੇਂ ਚੱਲ ਰਹੇ। ਤੇ ਦਰਮਿਆਨ ਦੇ ਵਿੱਚ ਉਹ ਮੇਦਾ ਉਹਨਾਂ ਦਾ। ਉਹ ਮੈਂ ਸੋਚ ਰਿਹਾ ਯਾਰ ਇਹਨੂੰ ਇੱਕ ਨੂੰ ਪਿਆਸ ਲੱਗੀ ਹੋਵੇ, ਉਹਨੇ ਰੱਜ ਕੇ ਪਾਣੀ ਪੀ ਲਿਆ ਤੇ ਉਸੇ ਮੇਦੇ 'ਚ ਹੀ ਚਲਾ ਗਿਆ, ਤੇ ਦੂਜੇ ਦਾ ਪੇਟ ਭਰ ਜਾਂਦਾ ਹੋਊਗਾ ਫਿਰ। ਨਹੀਂ ਤਾਂ ਗਲਿਆਂ ਦਾ ਕੋਈ ਇਸ਼ੂ ਆ। ਹਾਂ, ਉਹਨਾਂ ਦੀ ਜਿਹੜੀ ਫੀਲ ਹੈ ਨਾ, ਫੀਲ ਆ ਉਹ ਉਹਦਾ ਰੌਲਾ, ਜਿਹੜੀ ਇੱਕ ਪਿਆਸ ਲੱਗਦੀ ਹੈ। ਤਾਂ ਜੀ ਹਾਰ ਇੱਕ ਵਾ, ਫੀਲ ਹਾਰ ਹੀ ਦਿੰਦਾ ਵਾ। ਨਹੀਂ ਗਲੇ ਦੋ ਨੇ ਨਾ, ਅੱਗੋਂ ਸਿਸਟਮ ਦੋ, ਦਿਮਾਗ ਦੋ। ਹੁਣ ਦੇਖ ਮੇਰੀ ਗੱਲ ਸੁਣ, 2 ਦਿਮਾਗ ਨੇ ਲੈਦਾ, ਠੀਕ ਆ? ਇੱਕ ਨੂੰ ਇਹਦਾ ਖਾਰਿਸ਼ ਹੁੰਦੀ ਹੋਵੇ, ਦੂਜਾ ਵੀ ਕਰੂਗਾ। ਹਾਂਜੀ ਸਾਜੀ ਨਹੀਂ ਭੈਣ, ਨਹੀਂ ਹੁੰਦੀ ਡਬਲ ਸ਼ਾਟ। ਟੋਟਲ ਡਬਲ ਸ਼ਾਹ ਕਿਧਰੋਂ? ਲੇਕਿਨ ਉਸਤਾਦ ਜੀ ਇਹ ਹੈ ਤੇ ਇਹ ਗਲਤ ਹੈ। ਭਾਈਜਾਨ ਮੇਰੀ ਗੱਲ ਸੁਣੋ, ਅੱਲਾ ਮਾਫੀ ਦੇਵੇ, ਜਦੋਂ ਉਹਨਾਂ ਦੇ ਕਈ ਐਸੇ ਹੁੰਦੇ ਨੇ ਉਹਨਾਂ ਦਾ ਸਿਰ ਇੱਕੋ ਹੀ ਹੁੰਦਾ ਵਾ ਤੇ ਅੱਗੋਂ ਜੁੜੇ ਉਹ, ਇਹ ਟੋਟਲ 2 ਲੈਦਾ ਨੇ, ਮੋਢੇ ਲੈਦਾ ਨੇ, ਬਾਹਾਂ ਲੈਦਾ ਨੇ, ਯਾਨੀ ਇੰਨਾ ਹਿੱਸਾ ਜਿਹੜਾ ਟੋਟਲ ਲੈਦਾ ਵਾ। ਇਹਦਾ ਮਤਲਬ ਹੈ ਕਿ ਉਹਨਾਂ ਦੀ ਸੋਚਣ ਦੀ ਸਾਰੀ ਗੱਲਬਾਤ, ਮੈਂ ਹੀ ਕਹਿ ਰਿਹਾ ਨਾਰਾਜ਼ ਹੋ ਜਾਂਦੇ ਹੋਣਾ ਬਸ। ਜਾਂ ਇੱਕ ਬੰਦਾ ਉਹਨੇ ਕਿਹਾ ਯਾਰ ਮਤਲਬ ਉਹ ਸ਼ਾਦੀ ਉਹਨਾਂ ਦੀ ਕਿੱਦਾਂ ਹੋਈ ਵਿਚਾਰਿਆਂ ਦੀ। ਆਹੋ ਨਾ, ਇੱਕ ਦਿਨ ਕਰੇ ਕਿ ਰਾਤ ਲਾਣੀ, ਦੂਸਰਾ ਕਹੇ ਕਿ ਦਿਨੇ ਜਾਣਾ, ਕਰ ਲੂਮਾ ਤੇ ਲੱਗ ਜਾਣੇ, ਕਿਤੇ ਕੰਮ ਤੇ ਲੱਗ ਜਾਣ। ਨਹੀਂ ਜਾਣਾ ਦੋਵਾਂ ਨਹੀਂ ਪੈਣਾ ਸਾਜੀ। ਇਸ ਤਰ੍ਹਾਂ ਵੀ ਹੋ ਸਕਦਾ ਕਿ ਲਾੜਾ ਬਣ ਜਾਵੇ, ਕਿ ਸਵਾਲਾ ਬਣ ਜਾਵੇ। ਯਾਰ ਮਿੱਠੇ ਕੀ ਗੱਲ ਹੈ। ਨਹੀਂ, ਇਹ ਮਸਾਇਲ ਉਹਨਾਂ ਦੀ ਜ਼ਿੰਦਗੀ ਦੇ ਹੈ ਨਾ। ਬਹੁਤ ਮਸਾਇਲ ਬਹੁਤ। ਬਾਕੀ ਦੁਆ ਕਰਦੇ ਕੁਛ ਵੀ ਨਹੀਂ ਯਾਰ, ਚੱਕਰ ਹੈਗਾ ਭੈਣ। ਸਾਜੇ ਜ਼ਿਆਦਾ ਨਹੀਂ ਹੋ ਸਕਦੇ, ਸਾਇੰਸ ਇੰਨੀ ਤਰੱਕੀ ਕਰ ਗਈ। ਨਹੀਂ ਲੈਦਾ ਤਾਂ ਹੋ ਸਕਦੇ ਨੇ ਕਿ ਅਗਰ ਮਤਲਬ 2 ਹੁੰਦਾ ਸਾਰਾ ਕੁਝ। ਤੇ ਦੂਸਰੀ ਗੱਲ, ਅਗਰ ਉਹ ਇੱਕ ਨੂੰ ਲੈਦਾ ਕਰ ਦੇਣ, ਇੱਕ ਨੂੰ, ਤੇ ਦੂਜੇ ਦਾ ਕਤਲ ਆ ਸਿੱਧਾ, ਕਿਉਂਕਿ ਉਹ ਜਾਨ ਚ 4 ਅੱਖਾਂ ਨੇ, ਦੋਵੇਂ ਵੇਖ ਰਹੀਆਂ, ਉਹ ਐਨੂੰ ਵੇਖ ਰਿਹਾ, ਉਹ ਐਨੂੰ ਵੇਖ ਰਿਹਾ, ਇਹਦਾ ਮਤਲਬ ਕੀ ਹੈ?
ਇੱਕ ਹੋਰ ਸੋਚ ਰਿਹਾ, ਇੱਕ ਹੋਰ ਸੋਚ ਰਿਹਾ। ਅੱਛਾ ਵੈਸੇ ਮੇਰੇ ਖਿਆਲ ਨਾਲ ਉਸਤਾਦ ਜੀ ਜਿਹੜਾ ਉਹਨੇ ਦੱਸਿਆ ਨਾ ਕਿ ਇਹ ਐਸ ਹੱਥ ਪੱਟ ਨੂੰ ਹੱਥ ਮਾਰਿਆ, ਇਧਰਲੀ ਲੱਤ ਨੂੰ ਨਹੀਂ ਪਤਾ ਲੱਗਦਾ। ਹਾਂ ਮੇਰੇ ਹਿਸਾਬ ਨਾਲ ਉਹਦੇ ਮਿੱਧਿਆਂ ਦੇ ਵਿੱਚ ਵੀ ਨਾ ਕੋਈ ਹੋਣਾ ਵਾ ਹੋ ਸਕਦਾ ਕਿ ਅੰਦਰ ਕਿ ਕਿਸੇ ਇਹ ਨਹੀਂ, ਲੇਕਿਨ ਜਿਹੜਾ ਸਟੋਰੇਜ ਹੈ ਨਾ ਮਿੱਦੇ ਦੀ ਉਹ ਇੱਕ ਉਹ ਇੱਕ ਹੀ ਆ। ਹਾਰਡ ਇੱਕ ਆ। ਹਾਰਡ ਇੱਕ ਹਾਰ ਦੋ ਹੁੰਦੇ ਨਾ ਫਿਰ ਕੋਈ ਇਸ਼ੂ ਨਹੀਂ ਸੀ, ਫਿਰ ਹੋ ਸਕਦਾ ਸੀ ਲੈਦਾ। ਪਹਿਲੇ ਜੋ ਜਿਹੜਾ ਉਹਦਾ ਦਿਲ ਕਰ ਰਿਹਾ ਉਹ ਉਦੋਂ ਦਿਲ ਕਰ ਰਿਹਾ, ਉਹਦਾ ਦਿਲ ਕਹਿ ਰਿਹਾ ਇੰਜ, ਉਹਦਾ ਵੀ ਦਿਲ ਕਹਿ ਰਿਹਾ ਇੰਜ। ਉਹ ਲੜ ਉਹ ਕੇ ਇੱਕ ਜਣਾ ਕਿਸੇ ਰਿਸ਼ਤੇਦਾਰ ਨਾਲ ਲੜ ਪਿਆ ਤੇ ਉਹਨੇ ਕਿਹਾ ਜੇ ਇਹ ਆਏ ਨਾ ਵਿਆਹ ਦੇ ਉੱਤੇ ਤੇ ਤੂੰ ਨਹੀਂ ਜਾਣਾ। ਉਹਨੇ ਕਿਹਾ ਭਾਈ ਮੈਂ ਤੇ ਜਾਣਾ ਉਹਨੂੰ ਵੀ ਜਾਣਾ ਪੈਣਾ ਉਹਦੀ ਮਦਦ। ਉਹ ਦੋ ਯਾਰ ਉਹ ਇੱਕੋ ਹੀ ਨੇ ਨਾ। ਹੁਣ ਤੁਸੀਂ ਮਤਲਬ ਉਹ ਅਜੀਬ ਸਿਸਟਮ ਹੈ ਵੈਸੇ। ਅੱਛਾ ਉਸਤਾਦ ਜੀ ਉਹਨਾਂ ਦਾ ਕੁਝ ਹੋਰ ਕਿਉਂ ਨਾ ਅੱਛਾ ਵੈਸੇ ਉਹ ਦੋ ਹੀ ਗਿਣੇ ਜਾਣਗੇ ਰੂਹਾਨੀ ਤੌਰ ਤੇ ਨਾ। ਇੱਕ ਸਾਡੀ ਨਾਮ ਵੀ ਜਿਸਮਾਨੀ ਤੌਰ ਤੇ ਉਹ ਇੱਕ ਆ, ਲੇਕਿਨ ਸਾਜੀ ਉਹ ਸੋਚਾਂ ਗੱਲਬਾਤ ਉਹ ਉਹਨਾਂ ਦੀਆਂ ਦੋ ਹੀ ਨੇ। ਉਹ ਦੁਆ ਕਰਦੇ ਆ ਉਹਨਾਂ ਲਈ ਅੱਲਾਹ ਉਹ ਦੋਨਾਂ ਕੋਲ ਲੈਦਾ ਮੋਬਾਈਲ ਨੇ, ਦੋਨਾਂ ਨੇ ਘੜੀਆਂ ਲੈਦਾ ਬੰਨੀਆਂ ਨੇ ਆਪਣੀਆਂ। ਹਾਲਾਂਕਿ ਇੱਕੋ ਹੀ ਜਗ੍ਹਾ ਤੇ ਖੜੇ ਤੇ ਇੱਕੋ ਹੀ ਟਾਈਮ ਹੋਣਾ ਤੇ ਤੁਸੀਂ ਇੱਕੋ ਹੀ ਬੰਦ ਕਰੋਗੇ ਯਾਰ ਟਾਈਮ ਦੇਖੀ। ਲੇਕਿਨ ਉਹ ਇਹ ਵੀ ਨਹੀਂ ਕਹਿੰਦੇ ਕਿ ਵੀ ਉਹਨੂੰ ਮੈਂ ਕਿਉਂ ਕਵਾਂ, ਉਹਦੀ ਆਪਣੀ ਘੜੀ ਖੂਬਸੂਰਤੀ ਹੈ ਨਾ, ਉਹਨੇ ਆਪਣਾ ਜਿੰਨਾ ਮੇਨਟੇਨ ਕੀਤਾ ਆਪਣੇ ਆਪ ਨੂੰ ਕੀਤਾ। ਤੂੰ ਇਹ ਯਾਰ ਇਹਦੇ ਚ ਸਭ ਤੋਂ ਵੱਡਾ ਸਬਕ ਇਹ ਹੈ ਸਾਜੀ ਕਿ ਦੇਖੋ ਉਹਨਾਂ ਨੇ ਜੀਣਾ ਨਹੀਂ ਛੱਡਿਆ, ਵਾਹ ਵਾਹ ਦੁਨੀਆ ਨੂੰ ਫੇਸ ਕੀਤਾ। ਲੋਕੇ ਨਹੀਂ ਬਹਿ ਗਏ ਕਿਤੇ ਖੁਦਕੁਸ਼ੀਆਂ ਨਹੀਂ ਕਰ ਲੀਆਂ ਵੀ ਆਹ ਕੀ ਜੀ ਲੋਕੀ ਸਾਨੂੰ ਕੀ ਕਹਿਣਗੇ। ਭਾਵੇਂ ਉਹਨਾਂ ਕੋਲ ਟਾਈਮ ਲੈ ਕੇ ਲੋਕੀ ਵਿਲੋਕ ਕਰਨ ਜਾਂਦੇ ਉਹਨਾਂ ਦੇ ਨਾਲ। ਹਾਂਜੀ ਜੀ ਨਾਦਰ ਤੇ ਇਹ ਦੋਵੇਂ ਜਣੇ ਬੱਸ ਦੇ ਵਿੱਚ ਡੈਵੋ ਚ ਬੈ ਕੇ ਕਹਿੰਦੇ, ਉਹ ਕਹਿੰਦੇ ਕਿਰਾਇਆ ਦੋ, ਕਹਿੰਦਾ ਸੀ ਜੁੜਵਾ ਇੰਜ ਲੱਗ। ਫਿਰ ਇੱਕ ਅੰਗਰੇਜ਼ ਨਹੀਂ ਵੀ ਉਹਦੀ ਇਹਨਾਂ ਦੇ ਤੇ ਦੋ ਨੇ ਨਾ, ਇੱਥੋਂ ਧੜ ਨੇ ਦੋ, ਮਤਲਬ ਕਿ ਮੋਢੇ ਦੋ ਨੇ, ਐ ਸ਼ੋਲਡਰ ਦੋ ਨੇ, ਬਾਜ਼ੂ ਦੋ ਨੇ, ਚਾਰ ਬਾਜ਼ੂ ਨੇ। ਇੱਕ ਹੋਰ ਫੀਮੇਲ ਹੈਗੀ ਕਿਸੇ ਮੁਲਕ ਦੀ, ਉਹਦੇ ਸਿਰਫ ਇੱਥੇ ਗਰਦਨ ਹੈ, ਇੱਕ ਹੱਥ ਦੋ ਹੀ ਨੇ, ਯਾਨੀ ਬਾਡੀ ਉਹਨਾਂ ਦੀ ਆਈ, ਹੱਥ ਵੀ ਦੋ ਨੇ, ਕੰਧੇ ਵੀ ਦੋ ਨੇ, ਲੇਕਿਨ ਇੱਥੋਂ ਕਰਕੇ ਨਾ ਇੱਕ ਗਰਦਨ ਪੂਰੀ, ਔਰ ਉਹ ਗਰਦਨ ਦੇ ਉਦਾਂ ਹੀ ਵਾਲ ਜਿਵੇਂ ਉਹਦੇ ਆ ਉਵੇਂ ਉਹਦੇ ਆ। ਸਾਜੀ ਬੜਾ ਦੁਨੀਆ ਦੇ ਯਾਰ। ਅੱਲਾਹ ਤਾਲਾ ਉਸਤਾਦ ਜੀ ਜਿਹੜਾ ਮੈਂ ਵੇਖਿਆ ਉਸ ਲੜਕੀ ਦਾ ਨਾਮ ਹੈ ਟੈਨੀ, ਉਹਦੇ ਚ ਹੈਗੀ ਮੈਕਸੀਕੋ ਦੇ ਵਿੱਚ। ਉਹ ਦੋ ਭੈਣਾਂ ਨੇ ਤੇ ਉਹ ਜਿਹੜਾ ਉਹਦਾ ਦਿਲ ਕਰਨਾ ਨਾ ਉਹਦਾ ਹੀ ਦੂਸਰੀ ਦਾ ਵੀ ਉਹੀ ਦਿਲ ਕਰਨਾ। ਉਹਦੀਆਂ ਇੰਜ ਦੀਆਂ ਫੀਲਿੰਗਾਂ ਹੈਗੀਆਂ, ਅਗਰ ਉਹਨੂੰ ਸੱਟ ਲੱਗੀ ਉਹਨੇ ਵੀ ਚੀਕ ਮਾਰ। ਇੱਕ ਹੋਰ ਦੁਨੀਆ ਦੀ ਸਭ ਤੋਂ ਛੋਟੀ ਏਡੀ ਕ ਔਰਤ ਆ, ਉਹ ਸਲਮਾਨ ਖਾਨ ਸਾਹਿਬ ਦੇ ਕੋਲ ਹੈ ਇੰਡੀਆ ਵਿੱਚ। ਉਹਨਾਂ ਨੇ ਭੇਜ 2 ਫੁੱਟ ਦੀ ਐਡੀ, 24 ਇੰਚ ਉਹਦਾ ਕੱਦ ਆ, ਠੀਕ ਹੈ ਜੀ, ਔਰ ਕੋਈ 22 ਸਾਲ 24 ਸਾਲ 25-26 ਸਾਲ ਉਹਦੀ ਉਮਰ ਆ। ਦੱਸ ਦਿਨ ਉਸਤਾਦ। ਹਾਂ ਐਡੀ ਉਹ ਸਾਨੂੰ ਨਹੀਂ ਸੀ ਇੱਕ ਵਾਰੀ ਉਹ ਸ਼ੋਅ ਦੇ ਵਿੱਚ ਕੀ ਨਾਂ ਸੀ ਉਹਦਾ, ਅਬਦੁੱਲਾ, ਉਹਦੀ ਵੀ 22 ਸਾਲ ਉਮਰ ਸੀ। ਉਸਤਾਦ ਜੀ ਮੈਂ ਤੁਹਾਡਾ ਕਲਿੱਪ ਦੇਖਿਆ, ਉਹ ਬੰਦਾ ਕਿੱਡਾ ਸੋਹਣਾ ਬੱਚਿਆਂ ਨੂੰ ਹਾਂ ਯਾਰ ਉਹ ਉਸਤਾਦ ਜੀ ਸਾਜੀ ਉਹ ਜਿਹੜੀਆਂ ਮੈਂ ਟ੍ਰੇਨਿੰਗ ਦੀਆਂ ਗੱਲਾਂ ਉਹ ਕਰ ਰਿਹਾ, ਸਮਾਨ ਉਹਦੇ ਉਹ ਬੜੀ ਰਾਤ ਵਾਲਾ, ਮੈਂ ਉਹ ਬਹੁਤ ਨੈਸ਼ ਬੋਲਦਾ ਇਦਾਂ। ਉਹ ਬਹੁਤ ਸੋਹਣਾ ਬੱਚੇ, ਉਹ ਜਿਹੜਾ ਕਾਰਟੂਨ ਸੀ ਬੋਲਦਾ ਬੱਚੇ ਬਹੁਤ ਹੀ ਬੋਲਦਾ। ਸਾਰੇ ਵਿਆਹ ਦੇ ਭੱਜੇ ਨਸੇ ਇਹਦੇ ਅੱਗੇ ਬੰਦੇ ਤੇ ਐਂਡ ਤੇ ਸਾਰੇ ਗੱਲਾਂ ਕਰਨ ਦੇ ਹੁੰਦੇ ਨਾ, ਤੇ ਐਂਡ ਤੇ ਇੱਕ ਲਾਈਨ ਇੱਕ ਬੰਦਾ ਕਹਿੰਦਾ ਨਹੀਂ ਕਾਲੂ ਨੇ ਵੀ ਵਾਵਾ ਕੰਮ। ਸੱਚੀ ਮੁੱਚੀ ਕਹਿੰਦੇ ਯਾਰ ਹੈ ਜਿੱਦਾਂ ਦਾ ਵੀ ਹੈ ਪਰ ਦਿਲ ਦਾ ਅੱਛਾ। ਯਾਰ ਵਿਆਹ ਸ਼ਾਦੀ ਤੇ ਨਾ ਇਹੋ ਜਿਹੇ ਬੰਦੇ ਨੂੰ ਫਿਰ ਕਹਿੰਦੇ ਚਲੋ ਯਾਰ ਹੁਣ ਤੁਸੀਂ ਵੀ ਰੋਟੀ ਖਾ ਲਓ। ਯਾਰ ਘਰ ਚ ਸਾਰੇ ਡੀਕਦੇ ਹੁੰਦੇ ਨੇ, ਕਾਲੂ ਆਏਗਾ ਫੈਸਲਾ ਕਰੇਗਾ, ਕਾਲੂ ਆਏਗਾ। ਕਾਲੂ ਵਰਗਾ ਬੰਦਾ ਨਾ ਕੰਮ ਤੋਂ ਆ ਕੇ ਕਿਸੇ ਦੀ ਨਹੀਂ ਗੱਲ ਕਰਦਾ, ਦੇਖ ਲਓ ਜਿੱਦਾਂ ਕਰਨੀ ਕਰ ਲਓ। ਇਹ ਕਹਿੰਦਾ ਸਪੈਸ਼ਲ ਬੁਲਾ ਕੇ ਲਿਆਂਦਾ ਹੁੰਦਾ ਯਾਰ, ਉਹਨੂੰ ਲੈ ਕੇ ਆਓ, ਆਹ ਰਸ਼ੀਦ ਨੂੰ ਬੁਲਾਓ। ਰਸ਼ੀਦ ਆ ਕੇ ਪੌਣਾ ਘੰਟਾ ਗੱਲ ਸੁਣਦਾ ਹੁੰਦਾ, ਉਹਨੂੰ ਕਹਿੰਦੇ ਹਾਂਜੀ ਰਸ਼ੀਦ ਸਾਹਿਬ ਦੇਖ ਲਓ ਵੱਡੇ ਇਕੱਠੇ ਹੋਏ ਨੇ ਸਾਰੇ ਤੈਨੂੰ ਆਪਾਂ ਕਾਹਦੇ ਪੌਣਾ ਘੰਟਾ ਬੁਲਾਇਆ। ਅੱਛਾ ਇਦਾਂ ਤੇ ਬੱਚੇ ਨੂੰ ਸਰਕੂ ਦੇ ਰੋਡ ਤੇ ਲੋਕ ਕੰਮ ਭੇਜ ਵੀ ਦਿੰਦੇ ਨੇ ਤੇ ਫਿਰ ਇੰਤਜ਼ਾਰ ਕਰਦੇ, ਗਾਲਾਂ ਵੀ ਕੱਢਣੇ ਦੇ, ਆਇਆ ਨਹੀਂ ਭੇਜਿਆ ਗਿਆ। ਉਹ ਕਹਿੰਦੇ ਨਹੀਂ ਚਾਚਾ, ਯਾਰ ਚਾਚਾ ਤੂੰ ਸਾਰੀ ਗੱਲ ਸੁਣੀ, ਕੁਛ ਤੇ ਕਹਿਣਾ ਵੀ ਅਸੀਂ ਤੇ ਕਰਾਂਗੇ ਰੁਕਣਾ ਨਹੀਂ। ਜੇ ਸਹੀ ਮੇਰੇ ਹਿਸਾਬ ਨਾਲ ਤੇ ਗੱਲ ਬਣਦੀ ਕੋਈ ਨਹੀਂ ਹੈ, ਰੌਲਾ ਕੋਈ ਨਹੀਂ ਜੇ ਸਹੀ ਪੁੱਛੋ ਤੇ। ਘਰਾਂ ਚ ਨਾ ਕੁੜੀਆਂ ਕਹਿਣ ਨੇ ਜੀ ਕਾਲੂ ਜਾਊਗਾ ਫੇਰ ਤਾਂ ਪੱਟਿਓ ਚੌਲਾਂ ਦਾ ਵਿਆਹ। ਅੱਛਾ ਕੋਈ ਗਲੀ ਦੇ ਵਿੱਚ ਖਲੋਤਾ ਕੰਮ ਆਪਣਾ ਸੋਚਦੇ ਹੋਵੇ ਨਾ ਕਿ ਯਾਰ ਮਕਾਨ ਬਣਾਉਣਾ ਇਦਾਂ ਇਹ ਉਹ, ਤੇ ਜਦੋਂ ਕਹਿੰਦੇ ਨਾ ਸਫਾਈਦੀ ਤੇ ਇਹਦੇ ਕੋਲ ਕਹਿੰਦਾ ਉਹ ਕਰ ਲਾਂਗੇ ਕੋਈ ਨਹੀਂ, ਮੈਂ ਉਹ ਆਪ ਕਰ ਲਾਂਗੇ। ਉਹ ਮਾਨਾ ਵੇਲਾ ਨਹੀਂ ਆਇਆ ਅਗਲੇ ਦਿਨ, ਨਹੀਂ ਮਾਨਾ ਜਿਹੜਾ ਮਾਨਾ ਸਾਹਿਬ, ਅਰਫਾਨ ਸਾਹਿਬ, ਮਾਨਾ ਸਾਹਿਬ, ਉਹਨੂੰ ਇੰਨਾ ਉਸਤਾਦ ਜੀ ਸੀ ਬਿਲਡਅਪ ਦਿੱਤਾ, ਇੰਨਾ ਪ੍ਰੋਟੋਕੋਲ ਦਿੱਤਾ, ਫਿਰ ਨਹੀਂ ਆਇਆ। ਹਾਂਜੀ ਦੇਖ ਲਓ ਉਸਤਾਦ ਮਾਨਾ ਸਾਹਿਬ ਨੇ ਇੱਕ ਹੈਂਡਸਮ ਸੈਲਰੀ ਮੈਂ ਉਹ ਕੀਤੀ ਸੀ, ਪੈਕੇਜ ਦਾ ਪੈਕੇਜ ਦੱਸਿਆ ਸੀ, ਜਿਹੜਾ ਉਹ ਕਮਾ ਰਿਹਾ ਉਹਦੇ ਨਾਲ 2 ਗੁਣਾ 2.5 ਗੁਣਾ ਜ਼ਿਆਦਾ ਸੀ। ਨਹੀਂ ਉਹਨੂੰ ਕਿਸੇ ਨੇ ਤੇ ਦੱਸ ਉਹਨੂੰ ਮੈਂ ਕਿਹਾ ਕਿ ਸਵੇਰ ਤੋਂ 2 ਵਜੇ ਇੱਥੇ ਆਉਣਾ ਵਾ, ਤੇ ਫਰੀਦ ਨਾਲ ਗਿਆ ਸਾਰਾ ਪਲਾਨ ਕਰਕੇ, ਤੇ ਅਗਲੇ ਦਿਨ ਰਾਤ ਨੂੰ ਨਾ ਉਹਦੀ ਹਿਸਾਬ ਚੈੱਕ ਕਰ। ਮੈਂ ਦੱਸਣਾ ਪੁੱਛਿਆ ਤੂੰ ਗਿਆ ਨਹੀਂ, 2 ਵਜੇ ਆਉਂਗਾ, ਕਹਿੰਦਾ ਰਾਤ ਦੇ 10 ਵਜੇ।
ਹੁਣ ਉਹਨੂੰ ਇਹ ਕਹਾਣੀ ਪਾ ਰਿਹਾ ਕਿ ਤੂੰ ਰਾਤ ਦੇ 2 ਵਜੇ ਦਾ ਕਿਹਾ ਸੀ। ਅੱਛਾ ਕਹਿੰਦਾ 2 ਵਜੇ ਤੂੰ ਕਹਿੰਦਾ 2 ਤੇ 10 ਵਜੇ ਹੁੰਦੇ, ਕਹਿੰਦਾ ਨਹੀਂ ਰਾਤ ਦੇ 2 ਦੀ ਨਹੀਂ ਸੀ ਗੱਲ ਹੋਈ। ਇਹ ਗੱਲ ਸੁਣਾ ਰਿਹਾ। ਮੈਨੂੰ ਮੁਦੱਸਰ ਕਹਿੰਦਾ ਸਾਜੀ ਆਇਆ ਉਹਨੇ, ਮੈਂ ਕਹਿੰਦਾ ਨਹੀਂ ਸਹੀ ਰਾਤ ਦੇ 2 ਵਜੇ ਹੀ ਸੀ ਹੋਣਾ ਉਹਨੇ। ਅੱਛਾ ਸਾਰਿਆਂ ਦਾ ਬਿਸਤਰੇ ਤੇ ਤੂੰ ਲਾ ਕੇ ਰੱਖ ਦਿੰਦੇ ਨੇ, ਕਾਲੂ ਵਰਗਿਆਂ ਦੀ ਨਾ ਕੋਈ ਮੰਜੀ ਚੁੱਕਦਾ, ਉਦਾਂ ਹੀ ਚਾਦਰ ਕੱਟੀ ਸ਼ਾਮ ਨੂੰ ਆਪ ਹੀ ਝਾੜ ਦੇ। ਯਾਰ ਲੋਕ ਸਿਰਫ ਬਦਲਾ ਲੈਣ ਕੋਈ ਗੱਲ ਕਰਦੇ, ਸਾਡੇ ਨਮਕ ਚ ਵਫਾਈ ਨਹੀਂ ਹੈ। ਆਹੋ ਸਿਰਫ ਇਹ ਨਹੀਂ ਕਰਦੇ। ਇਦਾਂ ਦੇ ਨਾ ਹਮਾਮ ਤੇ ਬੈਠੇ ਹੁੰਦੇ ਪਿੱਛੇ, ਉਹ ਨਾ ਕਿਸੇ ਦੇ ਕਲਰ ਲਾਵੇ ਨਾ ਥੋੜਾ ਬਚ ਜਵੇ, ਇਦਾਂ ਕੋ ਆ ਮੇਰੇ ਲਾ ਦੇਣਾ ਭਾਵੇਂ ਥੋੜਾ ਜਿਹਾ, ਉਹਦਾ ਬਚਿਆ ਤੇਰੇ ਲਾ ਦੇ। ਕਈ ਬੰਦੇ ਹੁੰਦੇ ਤਾਂ ਕਲਮਾ ਤੇ ਕਲੀ ਕਲਰ ਮੇਰੇ ਕਲਮਾਂ ਤੇ ਲਾ ਦੇ। ਵਿਆਹ ਦੇ ਮੰਜੀ ਲੈਣਾ ਤੇ ਚਲੂੰਗੀ ਵਾਲੀ ਦੇਤੀ ਉਹਨਾਂ ਨੂੰ ਕੋਈ। ਉਹ ਸਰਾਲਾ ਪਾਇਆ। ਤੇ ਯਾਰ ਕਿਤੇ ਖੁਦਰਾ ਮੇਜੇ ਤੇ ਨੱਚਦਾ ਹੋਵੇ ਨਾ, ਉਹਨੂੰ ਡੱਕ ਕੇ ਆਵੀਂ ਓਏ ਆਹ ਵਾਲਾ ਸਭ ਤੇ ਕੀਤੇ ਨਹੀਂ। ਉਹਨੂੰ ਪਤਾ ਯਾਰ ਉਹਨੂੰ ਜ਼ਿਆਦਾ ਫੌਜੀ ਪਤਾ। ਕਿਸੇ ਦੀ ਹੋ ਗਈ ਨਾ, ਉਹਨਾਂ ਨੇ ਘਰੋਂ ਮੰਜੀ ਕਿਸੇ ਦੀ ਲੈ ਲਈ, ਉਹਦੇ ਨਾਲ ਹੀ ਝਲੂੰਗੀ ਬੱਚਾ ਵੀ ਵਿੱਚ ਉੱਥੇ ਹੀ ਪਾ ਕੇ ਲੈ ਕੇ ਜਾ ਰਹੇ ਨੇ, ਨਾਲ ਬੱਚਾ ਵੀ ਇੰਜ ਕਰੀ ਜਾ ਰਿਹਾ। ਪੁਰਾਣੇ ਬੰਦੇ ਸਿਆਣੇ ਘਰ ਸ਼ੇਵ ਕਰਦੇ ਨੇ ਤੇ ਕਾਲੂ ਵਰਗੇ ਬੰਦੇ ਨੂੰ ਸ਼ੀਸ਼ਾ ਫੜਾਉਂਦੇ ਆ, ਇੱਥੇ ਫੜ ਕੇ ਬਹਿ ਹੋਏ। ਉਹ ਬੜਾ ਵੇਲਦਾ ਰੈਪ ਉਹ ਬੜਾ ਸੀਨ ਹੁੰਦਾ ਹੀ ਜਦੋਂ ਕਿਸੇ ਨੇ ਸ਼ੀਸ਼ਾ ਲਾਇਆ ਹੁੰਦਾ, ਉਹ ਲਾਈ ਜਾਂਦਾ ਨਾਲ ਉਹਨੂੰ ਵੀ ਕਹਿੰਦੇ ਐ ਕਰਨਾ, ਉਹ ਇੱਧਰ ਕਰੀ ਜਾ ਰਿਹਾ। ਉਹ ਮਾਮਾ ਇੱਥੇ ਰੱਖ, ਅੱਛਾ ਉਹ ਥੱਲੇ ਕਰੀ ਜਾ ਰਿਹਾ ਰੈਂਜੋ ਹੀ ਹੈ, ਉਹ ਹਿੱਲੀ ਜਾਂਦਾ ਨਾ ਉਹਦਾ ਹਿਸਾਬ ਕਿਤਾਬ। ਕਿੰਨਾ ਅੱਛਾ ਦੌਰ ਸੀਗਾ। ਰੋਟੀ ਖੁੱਲਣੀ ਸੀ, ਵਿਆਹ ਤੇ ਕੱਲ ਚਲਾ ਗਿਆ ਤੇ ਪਹਿਲੇ ਹੀ ਪਲੇਟ ਭਰ ਕੇ ਇੰਦਾ ਬੇਟਾ ਕੁਰਸੀ ਤੇ। ਉਹਨਾਂ ਨੇ ਅੱਛਾ ਸਿੱਧਾ ਜੀ ਕਾਲੂ ਵਰਗੇ ਬੰਦੇ ਨੇ ਐਡੀ ਮਿਹਨਤ। ਕਾਲੂ ਵਰਗੇ ਬੰਦੇ ਨੇ ਸਨੋਕਰ ਤੇ 3 ਲਾਈ ਹੁੰਦੀ ਤੇ ਐਵੇਂ ਲੰਘਦਾ ਬੜਾ ਚਾਚਾ ਕੋ, ਓਏ ਆ ਮੇਰੇ ਘਰ ਸਬਜ਼ੀ ਫੜਾ ਕੇ ਆ ਜਾ, ਉਹ 3 ਛੜਾ ਕੇ ਫਿਰ ਸਬਜ਼ੀ ਫੜਾ ਕੇ। ਅੱਛਾ ਮਹੱਲੇ ਦਾ ਕੋਈ ਗਟਰ ਦਾ ਟੱਕਣ ਵਜ਼ਨੀ ਹੋਵੇ ਨਾ ਤੇ ਮਹੱਲੇਦਾਰ ਕਹਿੰਦੇ ਉਹ ਕਾਲੂ ਲੈ ਉਹ ਚੁੱਕ ਲੈ। ਸਾਰਿਆਂ ਨੂੰ ਪਤਾ ਵੀ ਦੂਸ਼ਤ ਹੈ ਆਪਾਂ, ਇਹਨੂੰ ਜੋ ਕਿਸੇ ਨੇ ਕਰ ਲੈਣਾ ਯਾਰ। ਅੱਧੀਆਂ ਲੱਤਾਂ ਗਟਰ ਚ ਪਾਈਆਂ ਤੇ ਹੈਡਫੋਨ ਲਾ ਕੇ ਬੈਠਾ। ਹੈਂਡ ਫ੍ਰੀ ਲਾ ਕੇ। ਸਹੀ ਸਾਡੇ ਨਾ ਸਨੋਕਰ ਮਹੱਲੇ 'ਚ ਸਨੋਕਰ ਹੁੰਦੇ ਸੀ ਬਾਹਰ ਮੇਨ ਤੇ ਹੀ, ਇੱਕ ਕਰੈਕਟਰ ਖੜਾ ਹੁੰਦਾ ਸੀ, ਉਹਨੇ ਹੁਣ ਦੱਸਣਾ ਵਾ ਤੇ ਉਹਨੂੰ ਇੱਕ ਦੋ ਵਾਰੀ ਨੇ ਪਈਆਂ ਵੀ ਨੇ। ਤੂੰ ਕਿਹੜੀ ਗੱਲ ਕਹਿ ਰਿਹਾ, ਮਤਲਬ ਉਹਨੇ ਕਹਿਣਾ ਨਾ ਓਏ ਆਹ ਪਾ ਪਹਿਲੇ ਆਹ ਪਾ ਫਿਰ ਏਦਾਂ, ਉਹ ਅਗਲੇ ਨੇ ਕਹਿਣਾ ਯਾਰ ਤੈਨੂੰ ਕੀ ਤਕਲੀਫ ਹੁੰਦੇ ਨਾ ਕਈ ਯਾਰ ਐਵੇਂ ਕਹੀ ਜਾਣਾ। ਯਾਰ ਤੂੰ ਚੁੱਪ ਕੀਤਾ ਨਾ, ਤੈਨੂੰ ਕੀ ਮਸਲਾ, ਠੀਕ ਆ। ਉਹ ਮਤਲਬ ਕਿਸ ਟਾਈਮ ਅਗਲੇ ਜਿਹੜਾ ਖੇਡ ਰਿਹਾ ਉਹਨੂੰ ਨਹੀਂ, ਉਹਨੇ ਗਲਤ ਸ਼ਾਟ ਮਾਰਦੀ, ਉਹਨੂੰ ਪਹਿਲੇ ਸਹੀ ਕਰਾ ਦੇਣੀ, ਆਹ ਪਾ। ਉਹ ਹੁਣ ਨਾ ਉਹਨੂੰ ਜਦੋਂ 4-5 ਵਾਰੀ ਮਤਲਬ ਉਹਦੀ ਹੋ ਗਈ ਨਾ ਕੁੱਤਿਆਂ ਵਾਲੀ, ਤੇ ਹੁਣ ਉਹ ਬੈਠਾ ਹੈਗਾ ਕਿਤੇ, ਹੁਣ ਜਿਹੜਾ ਜਿਹਨੇ ਗੇਮ ਲਾਈ ਨਾ ਉਹਦੇ ਵੱਲ ਵੇਖ ਵੀ ਰਿਹਾ, ਉਹ ਐਂ ਖੜਾ ਹੁਣ ਤੇ ਐ ਸਨੋਕਰ ਵਾਲਾ, ਤੇ ਉਹਦੇ ਪਤਾ ਕੀ ਕਰਨਾ, ਸਲੀਮ ਉਹਦਾ ਨਾਂ ਸੀ, ਤੇ ਐ ਖੜਾ ਤੇ ਐ ਹੁਣ ਉਹਨੇ ਐਜ ਨਜ਼ਰ ਪਈ ਨਾ ਉਹਦੇ ਚ, ਉਹਨੇ ਕਹਿਣਾ ਜਿਹੜੀ ਇੱਧਰ ਪੀਸ ਹੁੰਦੀ ਤੇ ਜਿਹੜਾ ਨਾਲ ਖੇਡ ਗਿਆ ਨਾ, ਉਹਨੇ ਸਲੀਮ ਵੱਲ ਵੇਖਦਾ ਨਾ ਕਿ ਇਹ ਇਸ਼ਾਰਾ ਕਰੇਗਾ, ਤੇ ਸਲੀਮ ਸਾਹਿਬ ਇੰਜ ਕਰਕੇ ਫਸਿਆ ਕਰਨਾ। ਕਿ ਮੈਨੂੰ ਦੱਸਣਾ ਹੀ ਅੱਛਾ ਕਾਲੂ ਵਰਗੇ ਬੱਚੇ ਨਾ ਸਨੋਕਰਾਂ ਤੇ ਫਿਲਮਾਂ ਵੇਖਣ ਦੇ ਹੁੰਦੇ ਨਾ, ਤੇ ਸਨੋਕਰ ਸਾਰੀ ਦਿਹਾੜੀ ਫਿਲਮ ਵੇਖੀ ਜਾਣੀ, ਤੇ ਉਹਨਾਂ ਕਹਿਣਾ ਯਾਰ ਉੱਠ ਕੇ ਉਧਰ ਹੋ, ਤੇ ਉੱਥੋਂ ਹੀ ਉੱਠ ਕੇ ਅੱਛਾ ਭਾਈ ਫਿਲਮ ਦਾ ਸੀਨ ਵੀ ਮਿਸ ਨਹੀਂ ਕਰਨਾ, ਅੱਛਾ ਭਾਈ ਉਹ ਸਨੋਕਰ ਚ ਮੈਂ ਦੇਖਣਾ ਦਾ ਇੱਕ ਮਿੰਟ, ਹੁਣ ਮੈਂ ਤੁਹਾਨੂੰ ਦੱਸਦਾ। ਝੂਗਾ ਇੱਕ ਵਾਰੀ ਮੈਂ ਦੱਸਿਆ ਸੀ ਨਾ ਤੁਹਾਨੂੰ ਪਹਿਲੇ ਵੀ, ਕਿ ਜਿਹੜੇ ਬਾਬੇ ਬੈਠੇ ਹੁੰਦੇ ਐ ਕਰਕੇ ਬੈਠੇ ਨਾ, ਬਾਬੇ ਤਾਸ਼ ਖੇਡ ਰਹੇ ਨੇ, ਤੇ ਫਿਰ ਉਹਨੇ ਕਸ਼ ਲਾਉਣਾ ਸਿਗਰਟ ਦਾ, ਤੇ ਇਹਨਾਂ ਦੇਖ ਹਾਂ ਬਈ ਤੂੰ ਹੈ ਵੀ ਤੂੰ ਉਹਨੂੰ ਇੰਜ ਕਰ ਲਾ, ਅੱਛਾ ਸਿਗਰਟ ਦੇ ਕੋਲ ਲੈ ਕੇ ਜਾ ਰਹੇ ਹਾਂ ਉਹ ਉਹਨਾਂ ਨੂੰ ਪਤਾ ਨਹੀਂ ਨਾ ਹੁੰਦਾ, ਇਹ ਹੱਥ ਤੇ ਕੋਣੀ ਹੈ ਨਾ, ਤੇ ਉਹਨੇ ਇੱਥੇ ਇੰਜ ਜਾਣਾ, ਉਹਨੇ ਵੇਖਦੇ ਹਾਂ ਚੱਲ ਤੂੰ ਚੱਲ ਪੂਰੀ ਸਫੀ ਚਾਹ ਇੱਥੇ ਹੀ ਆ ਹਨਾ। ਤੇ ਕਈ ਬੰਦੇ ਸੋਚਦਾ ਕਰਦੇ, ਮੈਂ ਸਿਗਰਟ ਫੜਿਆ ਨਾ ਨਾਰਮਲ ਪੀ ਰਹੇ ਨੇ, ਉਹਨੂੰ ਕਹਿਣਾ ਯਾਰ ਉਹ ਕੀ ਬਣਿਆ ਉਹਦਾ ਮਸਲੇ ਦਾ, ਉਹਦਾ ਪਤਾ ਲੱਗਾ ਕੋਈ ਕੀ ਬਣਿਆ ਉਹਨਾਂ ਦਾ, ਪਤਾ ਲੱਗਿਆ ਉਹਨਾਂ ਪਾਨ ਵਾਲੀ ਦੁਕਾਨ ਛੱਡ ਬਾਬਾ ਜੀ ਉਹ ਫਾਰਗ ਹੋ ਗਏ ਲੈ ਇਹਨੂੰ ਨਾਲ ਹੀ ਹੈ ਉਹ ਛੱਡਦੇ ਖਤਮ ਹੋ ਗਿਆ। ਉਹਨਾਂ ਦੇ ਸਾਰੇ ਐਕਸਪ੍ਰੈਸ਼ਨ ਸਿਗਰਟ ਚ ਆਏ ਹੁੰਦੇ, ਸਿਗਰਟ ਚ ਆਏ ਹੁੰਦੇ। ਤੇ ਦਸਤੀ ਮਤਲਬ ਅਗਰ ਮਾੜਾ ਇੰਜ ਪੀਣਾ, ਤੇ ਜਦੋਂ ਹੁਣ ਉਹਨੇ ਜਾਣਾ ਕਿਤੇ, ਇਹ ਸਿਗਰਟ ਨਾ ਸਾਰਾ ਸਿਗਰਟ ਉਹਨੇ ਇੰਜ ਪੀਤਾ, ਹੁਣ ਉਹਨੇ ਕਿਤੇ ਜਾਣਾ ਉੱਠਣ ਲੱਗਾ, ਤੇ ਉਹਨੇ ਕਹਿਣਾ ਲੈ ਬਾਬਾ ਫਿਰ ਲੈ ਸਿਗਰਟ ਬਿਨਾ ਸਟਾਈਲ ਹੀ ਚੇਂਜ ਹੋ ਗਿਆ ਸਿਗਰਟ ਦਾ। ਲੈ ਬਾਬਾ ਉਹਨੂੰ ਸਿੱਟਣ ਤੋਂ ਪਹਿਲੇ, ਯਾਨੀ ਇਹ ਪੀਣਾ ਨਾ ਤੂੰ ਇੰਜ ਪੀ ਕੇ ਸਿੱਟ ਦੇ, ਇੰਜ ਪੀ ਕਰਨਾ, ਜਦੋਂ ਸਿੱਟਣ ਵਾਲਾ ਉਹਦਾ ਕਹਿਣਾ ਲੈ ਫਿਰ ਲੈ ਬਾਬਾ ਵੀ ਚੰਗਾ ਮੈਂ ਚੱਲਾਂ। ਆਹੋ ਇਹ ਬੜੇ ਬੜੇ ਸਟਾਈਲ ਹੈ, ਤੇ ਸਿਗਰਟ ਚ ਐਕਸਪ੍ਰੈਸ਼ਨ ਨੇ ਬੰਦਿਆਂ ਦੇ ਪੂਰੇ। ਅੱਛਾ ਕਾਲੂ ਵਰਗੇ ਬੰਦੇ ਤਾਂ ਮਹੱਲੇ 'ਚ ਮਸ਼ਹੂਰ ਹੁੰਦੇ ਨੇ, ਇੱਕ ਦੋ ਵਾਰੀ ਚੂਹੇ ਵਾਲੀਆਂ ਗੋਲੀਆਂ ਵੀ ਕਰਦੇ। ਇਹ ਪਾਨ ਖਾਂਦੇ ਵੀ ਜਿਹੜੇ ਗੱਲਾਂ ਕਰਦੇ ਆ। ਇਹੋ ਜਿਹੇ ਬੰਦੇ ਨੂੰ ਕਰਦੇ ਨੇ ਉਸਤਾਦ ਜੀ, ਇਹਨੂੰ ਜਗਾਣਾ ਹੋਵੇ ਤਾਂ ਠਾਂਦੇ ਤੇ ਨਹੀਂ ਕਿ ਬਸ ਪੱਖਾ ਬੰਦ ਕਰ ਦਿੰਦੇ। ਆਹੋ ਅਭੀ ਪੱਕਾ ਬੰਦ ਕਰ
ਸੌਣਾ ਨਹੀਂ ਸਿਰਫ ਪੱਖਾ ਬੰਦ ਕਰ ਦੇ, ਗਰਮੀ ਲੱਗਣੀ ਨੇ ਆਪੇ ਉੱਠ ਕੀ ਜਾ। ਨਹੀਂ ਖੈਰ ਯਾਰ ਮੈਂ ਇੱਕ ਸੀਨ ਵੇਖ ਨਹੀਂ ਅੱਡੀ ਗੱਲ ਤੇ ਕੋਈ ਨਹੀਂ। ਇਦਾਂ ਦਾ ਜਵਾਨ ਬੰਦਾ ਨਾ ਔਰਤਾਂ ਕਹਿੰਦੇ ਹੁੰਦੇ ਕਿੱਡਾ ਕੱਦ ਵਾ, ਸਹੁਰਿਆਂ ਨਾਲ ਰਹਿਣ ਡਿਆ। ਆਹ ਕਿੱਡੀ ਲਾਜ ਇਹ ਗੱਲ ਯਾਰ ਕਿਸ ਯਾਰ ਲਾੜੇ ਨੂੰ ਯਕਦਮ ਲੈ ਕੇ ਜਾਣਾ ਔਰਤਾਂ ਵਾਲੇ ਪਾਸੇ ਤੇ ਸਭ ਤੋਂ ਪਹਿਲੇ ਸਿਆਣਾ ਬੰਦਾ ਇੱਦਾਂ ਬੰਦਾ ਕਹੋ ਤੂੰ ਬਾਹਰ ਰਹਿ ਕਾਕਾ, ਤੂੰ ਬਾਹਰ। ਵੀ ਪਤਾ ਹੈ ਬਸ਼ਰਮ ਜੇ ਉਹ। ਅੱਛਾ ਘਰ ਦੇ ਕਦੀ ਨਹੀਂ ਇਹੋ ਜਿਹੇ ਬੰਦੇ ਲੋਕ ਕਹਿਣਗੇ ਵੀ ਸੁੱਤਾ ਵਾ ਸ਼ੋਰ ਨਾ ਕਰੋ। ਉਹ ਕਹਿੰਦਾ ਜਿੱਦਾਂ ਮਰਜ਼ੀ ਫਿਰ ਉੱਠ ਜਾ, ਉੱਠਿਆ ਇਹਦਾ ਸੌਵੇਂ ਨਾ। ਨਾਲ ਨਹੀਂ ਲੈ ਕੇ ਜਾਂਦੇ 10 ਰੁਪਏ ਦੇ ਜਾਂਦੇ ਇਹ ਤਾਂ ਗੇਮਾਂ ਖੇਡੀ ਯਾਰ। ਯਾਰ ਇੱਕ ਮਿੰਟ, ਵੈਸੇ ਤੁਸੀਂ ਸਾਰੇ ਗੱਲਾਂ ਕਰਦੇ ਨਾ, ਮੈਨੂੰ ਵਾਕਿਆ ਯਾਦ ਆ ਗਿਆ ਉਸਤਾਦ ਜੀ। ਹਾਂਜੀ ਹਾਂਜੀ ਅਨੁਪਮ ਖੀਰ ਸਾਹਿਬ ਤੇ ਉਹ ਜਿਹੜੇ ਇੱਕ ਕਾਲੇ ਜਿਹੇ ਨਹੀਂ ਮੋਟੇ ਜੇ 에어ਪੋਰਟ ਬਣੇ ਹੁੰਦੇ ਹਨ, ਹਾਂ ਚੱਡਾ ਸਾਹਿਬ। ਸਵਰਗ ਫਿਲਮ 'ਚ ਜਿਹਦੇ ਕੋਲ ਜਾ ਕੇ ਗੋਵਿੰਦਾ ਸਾਹਿਬ ਰਹਿੰਦੇ ਚੱਡਾ ਸਾਹਿਬ ਜਿਹੜੇ ਹੁੰਦੇ ਹਾਂਜੀ ਹਾਂਜੀ। ਜਦੋਂ ਉਹ ਚੱਲ ਜਾਂਦੇ ਸਵਰਗ ਫਿਲਮ ਦੇ ਵਿੱਚ, ਹਾਂਜੀ, ਕੰਮ ਤੇ ਤੇ ਜਿਸ ਦੋਸਤ ਦੇ ਘਰ ਜਾ ਕੇ ਰਹਿੰਦੇ ਨੇ, ਉਹ ਡਾਇਰੈਕਟਰ ਰਾਈਟਰ ਆ ਬੜਾ ਅੱਛੇ ਮੋਟੇ ਜੇ। ਅਕਸਰ ਜੱਜ ਵੀ ਬਣਦੇ ਨੇ ਉਹ, ਨਹੀਂ ਅਕਸਰ ਫਿਲਮਾਂ ਦੇ ਵਿੱਚ। ਬਾਂਦਰੇ ਕਰੀ ਸਾਹਿਬ ਉਸਤਾਦ ਜੀ ਮਰ ਗਏ ਨੇ ਤੇ ਅਨੀਲ ਕਪੂਰ ਤੇ ਅਨੁਪਮ ਖੇਰ ਸਾਹਿਬ ਬਹੁਤ ਰੋਏ ਸੀ ਉਹਨਾਂ ਨੇ। ਹਾਂ, ਅਨੁਪਮ ਖੇਰ ਸਾਹਿਬ ਤੇ ਉਹ ਜਿਹੜੇ ਹਾਂਜੀ ਉਹ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਇਹ ਦੋਵੇਂ ਨਾ ਸੱਚੀ ਮੁੱਚੀ ਅਨੁਪਮ ਖੇਰ ਸਾਹਿਬ ਨੇ ਵਾਕਿਆ ਸੁਣਾਇਆ ਕਿ ਸਾਡੇ ਨਾ ਘਰ ਤੋਂ ਕਿਤੋਂ 10-15-20 ਕਿਲੋਮੀਟਰ ਦੂਰ ਨਾ ਇੱਕ ਬੜਾ ਵੱਡਾ ਮਹਿਲ ਸੀ, ਉਹਨਾਂ ਦੀ ਇੱਕ ਮਾਈ ਸੀ ਔਰਤ ਸੀ ਉਹਨਾਂ ਦੀ, ਤੇ ਉਹ ਨਾ ਵੀਲ ਚੇਅਰ ਤੇ ਸੀ, ਤੇ ਸਾਨੂੰ ਉਹਨਾਂ ਨੇ ਬੁਲਾ ਲਿਆ ਕਿ ਵੀ ਤੁਸੀਂ ਨਾ ਇਹਨਾਂ ਨੂੰ ਜ਼ਰਾ ਥੋੜਾ ਹਿਸਾਬ ਖੜਾਓ ਤੇ ਤੁਸੀਂ ਨਾ ਅਸੀਂ ਤੁਹਾਨੂੰ ਖਰਚਾ ਪਾਣੀ ਦੇ ਦਿਆ ਕਰਾਂਗੇ। ਅਸੀਂ ਉੱਥੇ ਜਾਣਾ, ਉਹ ਮਾਈ ਦੇ ਸਾਹਮਣੇ ਇੱਕ ਦੂਜੇ ਨੂੰ ਜੁਗਤਾਂ ਕਰਨੀਆਂ, ਉਹਨੇ ਹੱਸਣਾ ਖੇਡਣਾ, ਤੇ ਉਹਨੇ ਆਉਣ ਲੱਗਿਆ ਸਾਨੂੰ ਪੈਸੇ ਦੇਣੇ, ਤੇ ਅਸੀਂ ਉਹ ਪੈਸੇ ਕਿਰਾਏ ਤੇ ਜਾਨੀ ਆਉਂਦੀ ਵਾਰੀ ਅਸੀਂ ਪੈਦਲ ਆ ਜਾਂਦੇ ਹੁੰਦੇ ਸੀ, ਅਸੀਂ ਉਹ ਚੋਂ ਕਿਰਾਇਆ ਵੀ ਨਹੀਂ ਸੀ ਲਾਉਂਦੇ ਹੁੰਦੇ ਕਿ ਸਾਡੇ ਪੈਸੇ ਬਚ ਜਾਣ। ਹਾਂ, ਤੇ ਫਿਰ ਉਹ ਪੈਸਿਆਂ ਨਾਲ ਅਸੀਂ ਸਟੂਡੀਓ ਜਾ ਕੇ ਸਟਰਗਲ ਜਾਣਾ, ਕਿਰਾਇਆ ਲਾ ਕੇ ਜਾਣਾ। ਇਹ ਨਹੀਂ ਉਹ ਮਾਈ ਨੂੰ ਹਸਾਉਣ ਜਾਂਦੇ ਹਸਾਉਣ ਯਾਰ। ਉਸਤਾਦ ਜੀ ਕਾਲੂ ਵੀ ਗਿਆ ਕਮਾਈ ਨੂੰ ਹਸਾਉਣ, ਇੰਜ ਕਰਕੇ ਉਹਦੇ ਬੱਚਿਆਂ ਬੂਹਾ ਖੋਲਿਆ, ਮਾਈ ਹੋਰ ਤਪੀ ਹੋਈ ਨਾਲ ਬਾਹਰ ਕੱਢੀ ਨਹੀਂ ਨਾਦਰ ਤੇ ਦੋਵੇਂ ਭਰਾ ਜਾ ਕੇ ਮਾਈ ਨੂੰ ਹਸਾਉਣ ਡੇ। ਮਾਈ ਅੱਧੇ ਘੰਟੇ ਬਾਅਦ ਆਪਣੇ ਮੁੰਡੇ ਨੂੰ ਕਹਿੰਦੇ ਉਹ ਮੇਰੀ ਗੱਲ ਸੁਣੋ, ਉਹ ਟੌਮ ਜੈਰੀ ਲਾ ਦੇ। ਕੀ ਲਾ ਦੇ? ਟੌਮ ਜੈਰੀ ਲਾ ਦੇ, ਤੈਨੂੰ ਕੱਢ ਦੇ। ਨਹੀਂ ਇਹ ਤੇ ਤਾਂ ਭਰਾ ਮਾਈ ਨੂੰ ਹਸਾਉਣ ਗਏ ਤੇ ਹਸਾਈ ਦੇ ਬਾਈ ਕਿਤੇ ਹਸਾਉਂਦਾ ਨਹੀਂ, ਕਹਿੰਦਾ ਜਾ ਮਾਈ ਅਸੀਂ ਅੱਗੇ ਬੜੇ ਪਰੇਸ਼ਾਨ ਵੀ ਤੂੰ ਹਸਾ ਕੇ। ਅੱਛਾ, ਮਾਈ ਦੇ ਸਾਹਮਣੇ ਦੋਵੇਂ ਇੱਕ ਦੂਜੇ ਨੂੰ ਸਹਾਰੇ, ਤੇ ਮਾਈ ਦੋਵਾਂ ਨੂੰ ਵੇਖੀ ਜਾ ਰਹੀ, ਉਹ ਗੱਲ ਕਰ ਰਿਹਾ, ਉਹ ਹੱਸੀ ਜਾ ਰਿਹਾ, ਉਹ ਗੱਲ ਕਰ ਰਿਹਾ, ਉਹ ਹੱਸੀ, ਤੇ ਮਾਈ ਦੋਵਾਂ ਨੂੰ ਵੇਖੀ ਜਾ ਰਹੀ। ਇਹ ਕੀ ਕਰਦੇ? ਇੱਕ ਦੂਜੇ ਨੂੰ ਸਹਾ ਕੇ ਸਾਰੇ ਪੈਸੇ ਲੈ ਕੇ ਆ ਗਏ। ਮਾਈ ਨੂੰ ਸੁਣਾਉਣਗੇ ਤੇ ਮਾਈ ਨੇ ਅੱਗੋਂ ਦੂਸਰਾ ਅੰਜ ਦੀਆਂ ਆ ਬੇਟੀ ਨੇ ਜੁਗਤ ਕੀਤੀ, ਅਸਲ 'ਚ ਅੱਗੋਂ ਮਾਈ ਨੂੰ ਮੁੱਕ ਕਰ ਲਿਆ। ਅਸਲ 'ਚ ਨਾ ਉਹਨਾਂ ਨੂੰ ਉਹਨਾਂ ਨੇ ਜਾਣ ਕੇ ਝੂਠ ਬੋਲਿਆ। ਅਸਲ 'ਚ ਮਾਈ ਪੂਰੇ ਘਰ ਨੂੰ ਜੁਗਤਾ ਕਰਦੀ ਸੀ, ਤੇ ਉਹਨਾਂ ਨੇ ਕਿਹਾ ਯਾਰ ਅਸੀਂ ਜੁਗਤਾ ਕਰਨੀਆਂ, ਬਾਹਰੋਂ 2 ਬੰਦੇ ਲਿਆ ਕੇ ਤੇ ਸਾਹਮਣੇ ਬਾਦ ਨੂੰ। ਮਾਈ ਨੇ ਐਸੇ ਚੇਦੇ ਬਾਅਦ ਇਹਨਾਂ ਦਾ ਚੇਦਾ ਕਰਨ ਲਈ ਇਹਨਾਂ ਨੂੰ ਬੁਲਾ ਲਿਆ। ਮਾਈ ਅਸਲ 'ਚ ਮਾਈ ਆਪ ਨਹੀਂ ਸੀ ਹਟਦੀ, ਚੰਗਾ ਬੰਦੇ ਚਾਹੀਦੇ ਸੀ। ਚੰਗਾ ਭਲਾ ਮਾਈ ਨੂੰ ਹਸਾਰੇ, ਮਾਈ ਖਿੜ ਖਿੜ ਕੇ ਹੱਸ ਰਹੀ। ਜਦੋਂ ਨਾਮ ਲੈਣ ਦੀ ਵਾਰੀ ਉਦੋਂ ਜ਼ਖਮ ਤੇ ਹੱਥ ਮਾਰਤਾ। ਪੈਸੇ ਪਾਣਾ ਚਾਹੀਏ ਪੈਸੇ ਪਾਣਾ ਦੇਖੋ। ਇਹ ਮਿੱਠੇ ਨੂੰ ਵੀ ਸੱਦਿਆ, ਅੱਛਾ ਮਿੱਠੇ ਨੂੰ ਸੱਦਿਆ, ਮਿੱਠਾ ਜਾ ਕੇ ਪਹਿਲਾਂ ਕਹਿੰਦਾ ਬਸ ਸਿਗਰਟ ਪਲਾਓ, ਉਹਨਾਂ ਨੇ ਨਾ ਪਟਾਕੇ ਲਾ ਸਿਗਰਟ ਦੇ ਮਿੱਠਾ ਜਾ ਕੇ ਸ਼ੁਰੂ ਹੋ ਗਿਆ, ਸਹਾ ਕੇ ਅੱਧੇ ਘੰਟੇ ਬਾਅਦ ਉਹਨਾਂ ਨੇ ਕਿਹਾ ਹਾਂ ਅੰਮਾ ਜੀ, ਕਹਿੰਦੀ ਮੈਨੂੰ ਇਹਦੀ ਕਿੱਥੇ ਗੱਲ ਦੀ ਤਮਝ ਨਹੀਂ, ਇਹਦੀ ਤੇਜ਼ ਬੋਲਦਾ, ਲੇਕਿਨ ਮੈਂ ਕਿਹਾ ਬੱਚੇ ਕੋਸ਼ਿਸ਼ ਕਰਦਾ ਪਿਆ। ਫੈਸਲਾ ਵੀ ਗਿਆ ਉਸਤਾਦ ਜੀ ਹਸਾਉਣ ਮਾਈ ਨੂੰ। ਮਾਈ ਨੂੰ ਹਸਾਉਂਦਾ ਰਿਹਾ ਉਸਤਾਦ ਜੀ ਇਹਨੇ ਜਾ ਕੇ ਕੋਲ ਗਈ ਨਹੀਂ ਕੀਤਾ ਮਾਈ ਮਰ ਗਈ। ਉਹ ਨਿਕਲ ਕਰੇ 14 ਸਾਲ ਜੇਲ੍ਹ 'ਚ ਰਹਿ ਗਿਆ। ਤੰਦੀ ਵੱਟ ਲੱਗ। ਜੇਲ੍ਹ 'ਚ ਲੋਕੀ ਬੋਲਣ ਕਿੱਧਰ ਆਇਆ, ਕਹਿੰਦਾ ਜੀ ਹਸਾਉਣ ਦੇ ਜੁਰਮ ਤੇ। ਲੇਕਿਨ ਉਸਤਾਦ ਜੀ ਕਈ ਲੋਕ ਹੈ ਨੇ ਜਿਨ੍ਹਾਂ ਨੇ ਰੱਖੇ ਨੇ ਮੁਲਾਜ਼ਮ, ਲੋਕ ਹਸਾਨ ਜਾਂਦੇ ਨੇ। ਹਾਂ, ਬੜੇ ਨੇ। ਆਪਣੇ ਆਛੂ ਖਾਨ ਸਾਹਿਬ ਜਾਂਦੇ ਹੁੰਦੇ ਸੀ, ਆਛੂ ਖਾਨ ਸਾਹਿਬ ਤੇ ਜਾਂਦੇ ਨੇ ਹੁਣ ਵੀ। ਹਾਲੇ ਵੀ ਕਿ ਕਿਸੇ ਬਜ਼ੁਰਗ ਨੂੰ ਹਸਾਉਂਦੇ ਨੇ। ਇਹ ਲੋਕਾਂ ਨੇ ਯਾਰ ਤਨਖਾਹਾਂ ਲਾਈਆਂ ਨੇ ਇਹਨਾਂ ਨੂੰ ਕਿ 10 ਮਿੰਟ ਉਹਨਾਂ ਨੂੰ ਹਸਾਣਾ, ਅੱਧਾ ਘੰਟਾ ਕਿਤੇ ਅੱਧਾ ਘੰਟਾ। ਨਹੀਂ, ਸੌਣਾ ਨਹੀਂ ਜ਼ਰੂਰੀ ਕਿ ਤੁਸੀਂ ਆ ਕੇ ਬਸ ਗੈਦਰਿੰਗ ਜੋ ਜਿੱਥੇ ਉਹਨਾਂ ਨੇ ਬਹਿਣਾ, ਉਹਨਾਂ ਨੇ ਕੋਈ ਨਾ ਕੋਈ ਗੱਲ ਕਰੀ ਜਾਣੀ। ਬੇਸਿਕਲੀ ਲਾਫਟਰ ਥੈਰੇਪੀ ਇਹ ਤਾਂ ਦੱਸਿਆ ਜਾਂਦਾ, ਡਾਕਟਰ ਦੱਸਦੇ ਨੇ ਕਿ ਮੈਂ ਇੱਕ ਹਸਪੀਟਲ 'ਚ ਨਹੀਂ ਸੀ ਫੈਸਲ ਸਾਹਿਬ ਜਿੱਥੇ ਤੁਹਾਡਾ ਆਪਰੇਟ ਹੋਇਆ, ਉਹ ਡਾਕਟਰ ਨੇ ਮੈਨੂੰ ਬਿਠਾ ਗਿਆ, ਉਹਨੇ ਕਿਹਾ ਯਾਰ ਬੈਠਕ ਜੀ ਸੀ ਹਮਾਰੇ ਹਸਪੀਟਲ ਕੇ। ਨਹੀਂ ਹਸਪਤਾਲ ਉਸਤਾਦ ਜੀ ਵੀ ਕਿਹੜਾ ਹਸਪੀਟਲ ਆ ਵੀ ਤੁਸੀਂ ਇੰਜ ਕਰਕੇ ਅੰਦਰ ਵੜੋ ਤੇ ਕੰਧ ਆ ਜਾਂਦੀ ਸੀ ਬਸ। ਭਰਾ ਭਾਈ ਨੇ ਇੱਕ ਮਾਈ ਨੂੰ ਹਸਾਇਆ, ਉਹਨੇ ਛਿੱਤਰ ਫੇਰੇ। ਕਿਉਂ? ਉਹ ਫੋਤਗੀ ਤੇ ਬੈਠੀ ਸੀ। ਉੱਥੇ ਸਾਤਾ ਤਾਂ ਇਹਨੇ ਸਾਜੀ ਉਹ ਮਾਈ ਨੂੰ ਦੋਵੇਂ ਭਰਾ ਹਸਾਉਣਗੇ। ਦੋਵੇਂ ਭਰਾ ਹਸਾਨ। ਕਾਦਰ ਤੇ ਕਾਦਰ ਦੋਵੇਂ ਭਰਾ ਹਸਾਉਂਦੇ, ਤਾਂ ਮਾਈ ਹੱਸੀ ਨਹੀਂ। ਮਾਈ ਨੇ ਆਪਣਾ ਮਾਲੀ ਸੱਦੇ, ਕਹਿੰਦੇ ਮੈਂ
ਸਿਰਫ ਇਹਨੂੰ ਹਸਾ ਦੇਣਾ ਮਾਲੀ ਨੂੰ ਉਹਨੇ ਕਿਹਾ ਤੂੰ ਇਹਨੂੰ ਹਸਾ ਦੇ ਨਾ ਜੋਗੇ ਦੇਣਾ, ਹਾਲਾਂਕਿ ਆਮ ਤੌਰ ਤੇ ਵੀ ਹੱਸਦਾ ਰਹਿੰਦਾ। ਇਹ ਵੀ ਹਥਾਉਣ ਗਿਆ, ਉਹ ਕਹਿੰਦੀ ਸਾਡੇ ਪੀਰ ਹੈ, ਕਹਿੰਦਾ 1 ਮਿੰਟ ਬਾਹਰ ਆ ਗੱਲ ਤਾਂ ਤੁਹਾਨੂੰ ਸੋਣਾ ਸਾਡੀ ਤੇ ਦਿਹਾੜੀ ਲੱਗੀ। ਇੱਕ ਮਿੰਟ ਕਹਿੰਦਾ ਸੈਰ ਤੇ ਹੀ ਸੈਰ ਤੇ ਜਾ ਕੇ 2-4 ਜੁੱਟਾਂ ਕਰਕੇ ਦਿਹਾੜੀ ਤੇ ਨਾ ਬੰਨੋ। ਅਬਾਸ ਵੀ ਇੱਕ ਮਾਈ ਨੂੰ ਹਸਾਣ ਗਿਆ, ਉਹ ਨਾਲੇ ਹੱਸਣ ਦੀ ਨਾਲੇ ਕਰਨ ਵੀ ਹਸਾਉਂਦਾ ਕਿੰਨਾ ਤੇ ਆਪ ਮਰਨ ਤੇ। ਨਹੀਂ ਤਾਂ ਕਾਲੂ ਨੇ ਹੁਣ ਮਾਈ ਨੂੰ ਹਸਾਉਣਾ ਸੀ ਤੇ ਉਹਦੇ ਨਾਲ ਬੁਖਾਰ ਹੋ ਗਿਆ, ਤਬੀਅਤ ਖਰਾਬ ਸੀ ਤੇ ਘਰ ਪੱਕਾ ਵੀ ਕੁਛ ਨਹੀਂ, ਤੇ ਮੁੰਡੇ ਨੂੰ ਫੋਨ ਕਰਦਾ, ਓਏ ਮਾਈ ਨੂੰ ਭੇਜੀ ਯਾਰ, ਆਪੇ ਹੱਸ ਹੁੱਸ ਕੇ ਚੱਲ ਜਾਵੇ, ਤੇਰੀ ਤਬੀਅਤ ਨਹੀਂ ਸਹੀ ਕਹਿੰਦਾ। ਫਰੀਦ ਵੀ ਹਥਾਉਣ ਗਿਆ ਇੱਕ ਮਾਈ ਨੂੰ, ਹੈ ਫਰੀਦ ਵੀ ਹਥਾਉਣ ਗਿਆ ਇੱਕ ਮਾਈ ਨੂੰ, ਫੇਰ ਉਹਨੇ ਇਹਦੇ ਮੁੱਲ ਦੇਖਿਆ, ਕਹਿੰਦੇ ਗੁਰਬਤ ਕੀ ਚਮੜਾ ਮਰਵਾ ਦੇ। ਅਬਾਸ ਵੀ ਹਸਾਉਣਗੇ ਕਮਾਈ ਨੂੰ ਇੰਜ ਕਰਕੇ ਬੂਹਾ ਖੋਲੇਗਾ, ਮਾਈ ਹੱਸ ਪਈ, ਕਹਿੰਦੀ ਲੈ ਆ ਗਿਆ। ਆ ਗਿਆ ਮੇਰੀ ਮਾਂ ਤੇ ਪੈਸਾ ਨਹੀਂ ਕਰ ਸਾਜੀ ਕਈ ਕਰੈਕਟਰ ਨਾ ਜ਼ਿਹਨੀ ਤੌਰ ਤੇ ਨਾ ਤਿਆਰ ਬੈਠੇ ਹੁੰਦੇ ਆ ਕਿ ਕਿਸੇ ਨੇ ਹਸਾਣਾ ਨਾ ਤੇ ਉਹਨਾਂ ਨੇ ਪਹਿਲੇ ਕਹਿਣਾ ਹਾਲੇ ਪੰਚ ਲੈਣ ਨਹੀਂ ਆਈ ਹੁੰਦੀ ਪਹਿਲੇ ਹੀ। ਇਹ ਮਾਈ ਨੂੰ ਹਸਾ ਰਿਹਾ, ਅੱਜ ਪੀਕ ਤੇ ਜਾ ਰਹੇ, ਐਂਡ ਵਾਲੀ ਗੱਲ ਤੇ ਪੈਸੇ ਮਿਲੇ ਸੀ ਤੇ ਐਂਡ ਵਾਲੀ ਗੱਲ ਮਾਈ ਨੂੰ ਕਰਤੀ, ਉਹਨੇ ਪੈਸੇ ਘੱਟ ਲਏ। ਉਹਨੇ ਕਮਾਈ ਵੇਖ ਲਾ। ਲੇਕਿਨ ਉਸਤਾਦ ਜੀ ਉਹ ਜਿਹੜੇ ਕਰੈਕਟਰ ਹੁੰਦੇ ਨੇ ਨਾ, ਮੈਂ ਕਈ ਵੇਖੇ ਨੇ ਉਸਤਾਦ ਜੀ, ਉਹ ਕੈਮਰੇ ਸਾਹਮਣੇ ਨਹੀਂ ਕਰਦੇ, ਮੈਨੂੰ ਇੰਨਾ ਦੁੱਖ ਹੁੰਦਾ ਉਹਨਾਂ ਦੇ। ਕੈਮਰੇ ਸਾਹਮਣੇ ਵੀ ਉਹਨਾਂ ਨੂੰ ਚਾਹੀਦਾ। ਸਾਨੂੰ ਉਸਤਾਦ ਜੀ ਐਸੇ ਆਮ ਰੂਟੀਨ ਚ ਲੋਕ ਮਿਲਦੇ ਨੇ, ਉਹ ਵਜ੍ਹਾ ਉਹੀ ਜਿਹੜੀ ਤੁਸੀਂ ਦੱਸੀ ਹੈ। ਅੱਜ ਮੁੰਡਾ ਦੋਸਤ ਨੇ ਰਾਸ਼ੀ ਤੁਹਾਡੇ ਕਿੰਨੀ ਡ੍ਰੀਮ ਕਰਕੇ ਗਿਆ, ਮੈਂ ਉਹਦੇ ਘਰ ਗਿਆ, ਉਹਦਾ ਵੱਡਾ ਭਰਾ ਬਾਹਰ ਖਲੋਤਾ ਤੇ ਨਾਲ ਨਿੱਕੇ ਨਿੱਕੇ ਬੱਚੇ। ਰਾਸ਼ੀ ਕਹਿੰਦਾ, ਓਏ ਸਲਾਮ ਕਰੋ, ਉਸਤਾਦ ਜੀ ਆਏ। ਆਹੋ ਕਹਿੰਦਾ, ਉਸਤਾਦ ਜੀ ਨੇ ਬੜਾ ਇਹਨੂੰ ਕੁਸ਼ਤੀ ਸਿਖਾਈ ਹੈ। ਕਹਿੰਦਾ ਉਹਨੂੰ ਮੈਂ ਛੇੜ ਤੋਂ ਜਾਣ ਕੇ ਵੀ ਗੱਲਾਂ ਕਰੂਗਾ। ਮੈਂ ਕਿਹਾ ਮੈਨੂੰ ਘਰ ਗਿਆ, ਮੈਂ ਕੀ ਪੱਕਾ ਹੋਣਾ ਤੇਰੇ ਘਰ, ਜਾ ਮਸਲ ਪੱਕੇ ਹੋਣੇ, ਟਿੰਡੇ ਪੱਕੇ ਹੋਣ। ਕਹਿੰਦਾ ਨਿਕਲ ਜਾਏ, ਏਡਾ ਤੋਂ ਕਿਤੇ ਹੁਣ ਮਿਸਰ ਦਾ ਵੀਜ਼ਾ ਕੈਂਸਲ ਕੀਤਾ। MS ਸਾਹਿਬ ਨੇ ਉਸ ਹਸਪੀਟਲ ਦੇ ਨੇ ਕਿਹਾ, ਉਹਨਾਂ ਨੇ ਕਿਹਾ ਜੀ ਕਿ ਸਾਨੂੰ ਸਜਾਦ ਸਾਨੀ ਸਾਹਿਬ ਜੇ ਉਹ ਤੁਹਾਡੇ ਸਾਡੇ ਨਾਲ ਥੋੜਾ ਕਰਨ ਨਾ ਮੁਹੱਬਤ, ਤੇ ਅਸੀਂ ਆਪਣੇ ਵਾਰਡਸ ਦੇ ਵਿੱਚ ਨਾ ਜਿਹੜੇ ਐਮਰਜੈਂਸੀ ਵਾਰਡ ਜਾਂ ਜਿਹੜੇ ਵਾਰਡਸ ਨੇ, ਅਸੀਂ ਉੱਥੇ ਤੁਹਾਡਾ ਨਾ ਇੱਕ ਅੱਧੇ ਘੰਟੇ ਦਾ ਸੈਸ਼ਨ। ਉਹ ਤੂੰ ਰਹਿਣ ਦੇ ਉਹ ਭਾਈ, ਖਬਰ ਸਾਹਿਬ ਉਹ ਨਹੀਂ ਉਹ ਭੈਣ, ਕਈ ਐਸੇ ਮਰੀਜ਼ ਹੁੰਦੇ ਨੇ, ਮਤਲਬ ਸਾਡੇ ਮੂੰਹ ਐਸੀ ਗੱਲ ਨਿਕਲ ਜੇ, ਉਹ ਇੱਕ ਸਾਹ ਹੀ ਉਹਦਾ ਬੰਦ ਹੋ ਜੇ। ਨਹੀਂ ਉਹਨਾਂ 'ਚ ਜ਼ਰੂਰੀ ਹਾਸੇ ਦੇ ਨਾਲ ਵੀ ਭਵੱਕਾ ਹੀ ਐਸਾ ਬੱਚੇ ਸਾਹ ਹੀ ਨਾ ਵਾਪਸ ਆਵੇ, ਸਾਨੂੰ ਪੜ ਲੈਣ ਉੱਥੇ। ਲੱਤਾਂ ਬਾਹਾਂ ਲੱਤਾਂ ਬਾਹਾਂ ਤੇ ਉਹ ਤੂੰ ਰਹਿਣ ਦੇ ਲੱਤਾਂ ਬਾਹਾਂ, ਨਹੀਂ ਹੱਸਦਾ ਉਹ ਇੰਜ ਕਰਕੇ ਉਹਦੀ ਬਾਂਹ ਤੋਂ ਫੇਰ ਨਿਕਲ ਜੇ ਫੇਰ ਫੜ ਲੈਣ। ਉਹ ਨਹੀਂ ਉਹ ਭਾਈ ਰਹਿਣ, ਜ਼ਾਹਰੀ ਗੱਲ ਆ, ਕੋਈ ਐਸਾ ਪੰਚ ਲੈਣ ਕਿਸੇ ਨੂੰ ਲੜ ਜਾਵੇ, ਉਹ ਮੰਜੇ ਤੋਂ ਥੱਲੇ ਡਿੱਗ ਪਵੇ, ਉਹਦੇ ਸਾਰੇ ਜੋੜ ਦੁਬਾਰਾ ਫਾਰਗ ਹੋ ਜਾਣ। ਹਾਂ ਕੰਮ ਡਰਦਾ ਲੰਮਾ ਇਹਨਾਂ ਦੋਵਾਂ ਭਰਾਵਾਂ ਨੇ ਮਾਈ ਨੂੰ ਬੜਾ ਹਸਾਇਆ, ਨਹੀਂ ਅਸੀਂ ਨਹੀਂ ਕਾਹਨੂੰ ਜੀ ਐਂਡ ਤੇ ਕਹਿੰਦੀ, ਮੈਂ ਕਾਹਨੂੰ ਦਫਾ ਮਾਰੋ, ਦੂਸਰੀ ਵਾਰੀ ਸਾਲ ਉਹਨਾਂ ਦੀ ਗੱਲ ਨਹੀਂ ਸੁਣਾ। ਨਹੀਂ ਤੇ ਮਾਈ ਨੂੰ ਹਸਾਉਣ ਗਿਆ ਵਾ, ਤੇ ਮਾਈ ਪਹਿਲੀ ਗੱਲ ਤੇ ਹੱਸੀ ਤੇ ਮਾਈ ਆ ਪਰਦਾ ਕਰ ਗਈ। ਤੇ ਹੁਣ ਕੱਚਾ ਪੈ ਲੈ ਬਾਹਰ ਚ ਲੱਗਾ, ਉਹਦੇ ਮੁੰਡੇ ਨੇ ਕਹਿੰਦਾ, ਮਾਈ ਕਹਿੰਦੀ ਜਾਣ ਲੱਗਾ ਪੈਸੇ ਲਈ ਤੈਨੂੰ ਹਸਾਉਣ ਲੱਗੀ। ਮਾਈ ਪਰਦਾ ਕਰ। ਨਹੀਂ ਕਾਹਨੂੰ ਨੂੰ ਜੇਲਰ ਨੇ ਕਿਹਾ, ਉਹਨੇ ਕਿ ਯਾਰ ਜਿਹੜਾ ਸਾਡੇ ਸਜ਼ਾਏ ਮੌਤ ਦੇ ਕੀਤੀ ਨਾ, ਵੱਡੇ 40 ਬੰਦੇ ਮਾਰੇ, 30 ਬੰਦੇ ਮਾਰੇ, ਉਹਨਾਂ ਨੂੰ ਯਾਰ ਉਹਨਾਂ ਦੀ ਵੀ ਜ਼ਿੰਦਗੀ ਉਹਨਾਂ ਨੂੰ ਸੰਭਲ ਵਾਰ ਤਾਂ ਜੇਲ੍ਹ ਚ ਆ ਮੁੱਚਾ ਉਹਨਾਂ ਦੀ ਸਦਾਈਆਂ ਘੋਟ ਰਹੇ ਨੇ। ਇੱਕ ਨੂੰ ਜਾਂਦੇ ਆਪਣੇ ਲੋਕ, ਮੈਂ ਤਾਂ ਜੌਬ ਤੇ ਨੇ ਜੁਗਤ ਮਾਰੀ ਹੈ ਬਸ ਤਾਜ ਜੀ। ਉਹ ਜਿਹੜੇ 4 ਮਾਰੇ ਸੀ ਨਾ ਦਿਨੇ, ਉਹਦੇ 5 ਹੋ ਗਏ। ਕੈਚ ਕਰਾਇਆ ਇੱਕ ਦੂਜੇ ਆਹੋ ਮਾਈ ਨੂੰ ਉਸਤਾਦ ਜੀ ਹਸਾਣ, ਗਿੱਚੀ ਭੰਨਣ ਸ਼ੁਰੂ ਕਰਤਾ ਇਹਨੇ। ਮਾਈ ਨੂੰ ਉਸਤਾਦ ਜੀ ਹਸਾਣ ਗਿਆ, ਉੱਥੇ ਕੋਈ ਗਲਤੀ ਹੋ ਗਈ, ਉਹਨਾਂ ਨੇ ਚੰਡਾ ਮਾਰੀਆਂ, ਨੁੱਕਰ ਚ ਬਹਿ ਕੇ ਰੋ ਤੇ ਮਾਈ ਨਾ ਸੀ ਇਹਦੀ ਰੋਣ ਤੋਂ। ਤਾਂ ਜੀ ਇੱਕ ਸਜ਼ਾਏ ਮੌਤ ਦੇ ਮੁਜਰਮ ਨੂੰ ਹਸਾਉਣ ਗਿਆ, ਉਹਨੂੰ ਹਸਾਇਆ ਤੇ ਉਹ ਹੱਸਿਆ ਹੀ ਨਾ, ਤੇ ਉਹਨੇ ਜੇਲਰ ਨੂੰ ਬੁਲਾ ਕੇ ਉਹਨੇ ਕਿਹਾ, ਗੱਲ ਸੁਣ, ਸਜ਼ਾਏ ਮੌਤ ਮੇਰੀ ਬਣਦੀ ਹੈ। ਨਹੀਂ ਉਹਨੇ ਬੁਲਾ ਕੇ ਉਹਨੇ ਪੁੱਛਿਆ, ਗੱਲ ਸੁਣ, ਮੈਂ 2 ਬੰਦੇ ਮਾਰੇ ਨੇ ਤੇ ਮੈਨੂੰ ਸਜ਼ਾਏ ਮੌਤ ਆ, ਜੇ 3 ਮਾਰਦਿਆਂ ਤੇ ਉਹਨੇ ਕਿਹਾ ਉਨੀ ਆ। ਬਸ ਫਿਰ ਉਹਨੇ ਕਿਹਾ ਜਿਹੜਾ ਇਹਨੂੰ ਲੈ ਗਿਆ ਉਹਨੂੰ ਲੈ ਗਿਆ, ਇਹ ਬਚ ਗਿਆ। ਜੀ ਸਜ਼ਾਏ ਮੌਤ ਦੇ ਕੈਦੀ ਨੂੰ ਹਸਾਣ ਗਿਆ ਤੇ ਉਹਨੂੰ ਮੇਰੇ ਨਾਲ ਕਾਵਾ ਤੇਰਾ ਹਸਾਨ ਗਿਆ ਭਾਈ, ਦਿਨ ਚੜਨ ਵਾਲਾ ਤਾਜੀ ਮਾਈ ਹੱਸੀ ਨਹੀਂ, ਕਾਰਨ ਸ਼ਾਹ ਸਾਹਿਬ ਨੂੰ ਫੋਨ ਕਰਨ ਦੇ, ਆਓ ਤੁਸੀਂ ਆਓ ਇੱਥੇ ਪਹੁੰਚੇ ਕੋਈ। ਚਲ ਤਾਜੀ ਮਾਈ ਨੂੰ ਹਸਾਉਣ ਗਿਆ, ਸਾਰੀ ਦਿਹਾੜੀ ਇਹਨਾਂ ਦੋਵਾਂ ਭਰਾਵਾਂ ਫਿੱਕੀਆਂ ਕੀਤੀਆਂ, ਮਾਈ ਨਹੀਂ ਹੱਸੀ ਤੇ ਮਾਈ ਇੰਨੀ ਗੱਲ ਕਰਕੇ ਸੌ ਗਈ। ਵੇ ਬੜਾ ਸਦਰ ਦਾ ਕੋਪ ਹੁੰਦਾ ਮਾਈ ਸੌ ਗਈ। ਮਾਈ ਨੂੰ ਹਸਾਉਣ ਗਿਆ, ਅੱਧਾ ਘੰਟਾ ਮਾਈ ਨਹੀਂ ਹੱਸੀ ਤੇ ਸਲਾਈ ਪਿਆ, ਕੱਲ ਦੀ 9 ਰੁੱਸ ਕੇ ਗਈ ਗਿਆ, ਕੀ ਕਰਨਾ ਫਿਰ ਹੁਣ, ਮਸ਼ਵਰਾ ਦੇ ਕੋਈ, ਉਹ ਆ ਪਤਾ ਦਫਾ ਹੋ ਕੇ। ਆਵਾਜ਼ ਵੀ ਹਸਾਣ ਗਿਆ, ਮਾਈ ਕਹਿੰਦੀ ਗੱਲ ਸੁਣ, ਉਹ ਚੂਚੇ ਵਾਲੀ ਗੱਲ ਨਾ ਕਰੀ, ਵਾਈਟ ਰੱਖਿਆ।
ਕਾਲੂ ਚਾਬੜੀ ਲਸਾਉਣ ਚਲਾ ਗਿਆ ਤੇ ਮਾਈ ਨੇ ਸਾਰਾ ਪ੍ਰੋਗਰਾਮ ਦੇਖ ਕੇ ਨਾ ਇਹਨੇ ਕਿਹਾ ਅੰਮਾ ਜੀ ਤੁਸੀਂ ਹੱਸਦੇ ਹੋ ਨਹੀਂ, ਕਹਿੰਦੀ ਪੁੱਤਰ ਮੇਰਾ ਮੋਬਾਈਲ ਫੜ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਇਹ ਵੀ ਮਾਈ ਨੂੰ ਸੁਣ ਗਿਆ ਤਾਂ ਨਾ ਕਹਿੰਦੇ ਚਮਚੇ ਜੁਗਤ ਮਾਰੀ ਉਹ ਕਹਿੰਦੀ ਜਾਣੀ ਤੇ ਕੁਛ ਨਹੀਂ ਕਿਹਾ ਮੈਂ ਤੇਰੇ ਖੈਰ ਮਾਰ ਕਾਲੂ ਤੇ ਦਾ ਭਰਾਜ ਪੂਰੀਆਂ ਪੰਚਾਂ ਤਿਆਰ ਕਰ ਰਹੇ, ਜੁਗਤਾਂ ਤਿਆਰ ਕਰੇ ਸੀ ਮਾਈ ਨੂੰ ਹਸਾਉਣ ਜਿਹੜਾ ਇੰਜ ਕਰਕੇ ਮਾਈ ਦੇ ਘਰ ਦੀ ਪਹਿਲ ਦਿੱਤੀ, ਉਹਦਾ ਮੁੰਡਾ ਕਹਿੰਦਾ ਅਭੀ ਫੌਤ ਹੋ ਗਈ 15 ਦਿਨ ਰੈਸਲ ਕਰਦਾ ਤੇ ਉਹਨਾਂ ਨੇ ਕਹਿੰਦਾ ਜੀ ਉਹਦਾ ਮੂੰਹ ਵਹਾ ਦਿਓ, ਅਸੀਂ ਮਰੀ ਨੂੰ 2-4 ਕਰ ਲਈ। ਮਰਨ ਜੀ ਨੂੰ ਦੇ ਜਗ੍ਹਾ ਮਾਈ ਨੂੰ ਦੋ ਕਾਲੂ ਸਾਨ ਗਿਆ, ਮਾਈ ਨੂੰ ਥਾਜੀ ਫੁੱਲ ਭੁੱਖ ਲੱਗੀ ਤੇ ਮਾਈ ਕਹਿੰਦੀ ਨਹੀਂ ਸਾਈਓ, ਤੇ ਉਹਨਾਂ ਨੂੰ ਕਹਿੰਦਾ ਰੋਟੀ ਖਾ ਲਾਂਗੇ। ਅਫਰੀਦ ਵੀ ਸੁਣ ਗਿਆ ਕਮਾਈ ਨੂੰ 3 ਘੰਟੇ ਲੱਗਾ ਰਿਹਾ ਐਂਡ ਤੇ ਕਹਿੰਦੀ ਅੱਛਾ ਵੇਲਾ ਤਾਂ ਹੁਕਮ ਜਿਹੜਾ ਲੈ ਅੱਛਾ ਵੀ ਅੱਲਾ ਦਾ ਹੁਕਮ। ਸਿੱਧਾ ਮੱਥੇ ਜਾ ਸਲਾਹ ਕਰਕੇ ਆ ਗਿਆ ਘਰ। ਨਹੀਂ ਬਾਬੇ ਨੂੰ ਵੀ ਸੌਣਾ ਜਾਂਦੇ ਕਾਲੂ ਸਾੜ ਗਿਆ। ਜਾਂਦੇ ਇੱਧਰ ਸਿਗਣ ਲਾਇਆ, ਇੱਧਰ ਉਹਦੇ ਕੁਤਕਦਾਰੀਆਂ ਕੱਢ ਰਹੇ ਤੇ ਬਾਬਾ ਨਹੀਂ ਕਾਲੂ ਬਾਬੇ ਨੂੰ ਹਸਾਉਣ ਗਿਆ। ਓਏ ਆਹੋ ਯਾਰ ਉਹ ਕਿੰਨਾ ਕਿ ਥਾਲੀ ਉਹਦਾ ਗੱਲਾਂ ਕਰ ਕਾਲੂ ਸਾਰੀ ਬਾਬੇ ਨੂੰ ਹਸਾਉਣ ਗਿਆ, ਇੱਕ ਫਿੱਕੀ ਦੀ ਗੱਲ ਕੀਤੀ, ਬਾਬਾ ਉਹ ਮਾਰ ਤਾਂ ਲਾ ਆ ਮੈਂ ਰੋਕਿਆ ਗਿਆ ਤਾਂ ਮੈਂ ਕਿਹਾ ਸਾੜ ਗਿਆ ਬਾਬੇ ਨੂੰ ਸਾੜ ਗਿਆ। ਬਾਬੇ ਨੇ 2 ਜੁਗਤਾਂ ਕੀਤੀਆਂ। ਬਾਬਾ ਕਹਿੰਦਾ ਉਹ ਟੁੱਟ ਜਾ ਤੇਰੀ। ਕਾਲੂ ਨੇ ਸਾਜੀ ਮਾਈ ਨੂੰ ਹਸਾਇਆ, ਏਦਾਂ ਗੁਦਕਤਰੀਆਂ ਕੱਢ ਕੇ ਤੇ ਉਹਦੇ ਉਂਗਲੀ ਨੂੰ ਖਾ ਆ ਕਾਲੂ ਮਾਈ ਨੂੰ ਫੇਰ ਹਸਾਉਣ ਗਏ। 15 ਮਿੰਟ ਜੁਗਤਾ ਕਰਦੇ ਤੇ ਮਾਈ ਹੱਸੀ ਰਹੀ। ਉਹਦੇ ਮੁੰਡੇ ਨੂੰ ਆਵਾਜ਼ ਮਾਰ ਕਹਿੰਦਾ ਗੱਲ ਸੁਣ, ਸਾਡੇ ਹਮਸਾਏ ਦੇ ਮਾਈ ਸੀ, ਉਹ ਤਾਂ ਬਹੁਤ ਹੱਸੀ ਸੀ, ਇਹਨੂੰ ਕੋਈ ਮਸਲਾ ਹੋਵੇ। ਇਹ ਮਾਈ ਨੂੰ ਕਾਲੂ ਸਾੜ ਗਿਆ। ਉਹਨੂੰ ਇੰਜ ਕੀਤਾ, ਕਹਿੰਦੀ ਨਾ ਕਰੋ ਨਾ। ਅੱਛਾ ਉਸਤਾਦ ਦੇ ਅਰਗੇ ਬਾਬੇ ਨੂੰ ਕੋਈ ਬੰਦਾ ਕਹੇ ਨਾ ਚਿਕਨ ਬਾਬਾ ਹੀ ਲਿਆਈ ਨਾ, ਪੁੱਤ ਕਿੱਥੇ ਹੈ ਉਸਤਾਦ ਜੀ ਵਰਗੇ ਬਾਬੇ ਨਾ ਮਈਤ ਕੋ ਬਹਿ ਕੇ ਕਹਿਣਗੇ ਕੋਲੋਂ ਦਾ ਫਲਾਉਣਾ, ਮੈਂ ਵੀ ਲੱਗ ਸਿੱਧਾ ਕਰ ਲਵਾਂ ਫਿਰ। ਉਸਤਾਦ ਜੀ ਵਰਗੇ ਸਿਆਣੇ ਬੰਦੇ ਵਿਆਹ ਕਰ ਲੈਂਦਾ ਤੇ ਘੁੰਡ ਚੁੱਕ ਕੇ ਆਇਆ ਵੇਖ ਤੂੰ। ਯਾਰ ਬੈਂਦੇ ਫੌਤ ਕਿਲ ਦਿੱਤੀ ਐਦਾਂ ਉੱਠ ਲਾਂਗੇ ਸਾਰੇ ਇਕੱਠੇ, ਓਕੇ ਹਮ ਸਾਰੇ ਇਕੱਠੇ ਕਰ ਦਾਂਗੇ ਦਰੀ। ਤਾਜਰ ਕੇ ਬੰਦੇ ਨਾ ਆਪਣੇ ਪੁਰਾਣੇ ਫੁਸਰੇ ਦਾ ਨਾਂ ਲਿਖਿਆ ਹੁੰਦਾ ਸ਼ਦਾਦ ਕੰਵਲ। ਲੈ ਗੁਸਰੇ ਦਾ ਨਾਲ ਲਿਖਿਆ ਬਾਤ ਸ਼ਹਜ਼ਾਦ ਕਮਲ। ਯਾਰ ਤਾਜਰ ਕੇ ਬਾਬੇ ਹਰ ਬੱਚੇ ਨੂੰ ਮਿਸਾਲ ਦੇਣਗੇ, ਮੇਰੇ ਏਡੇ ਏਡੇ ਵਾਲ ਸੀ। ਆਹੋ ਇਹ ਉਸਤਾਦ ਜੀ ਵਰਗੇ ਬਜ਼ੁਰਗ ਡਾਕਟਰ ਕੋ ਬੈਠੇ ਨੇ, ਪੁੱਛਣਗੇ ਹਾਂ ਸਵਾਲ ਨਾ ਕੀ ਹੁੰਦਾ। ਤੇਰੇ ਤੋਂ ਨਸਵਾਰ ਲੰਘ ਗਈ, ਟੀਲਾ ਲੰਘ ਗਿਆ, ਕਿੱਲ ਲੰਘ ਗਿਆ। ਆਹ ਢਿੱਲਾ ਹੱਟ ਦਾ ਕੰਮ ਸਾਰਾ ਨਹੀਂ ਪਤਾ ਮਾਰ ਕੀ ਹੋਇਆ ਕੁਲਫੀ ਖਾਨ ਨਹੀਂ, ਟੀਲਾ ਲੰਘ ਗਿਆ। ਤਾਜਰ ਕੇ ਬੰਦੇ ਨਾ ਸ਼ੋਖੀ ਚ ਗਾਣਾ ਗਾਣਾ ਖਲ ਨਾਇਕ ਤਾਂ ਸਾਹ ਮੁੜ ਜਾਂਦਾ ਬਈ। ਉਸਤਾਦ ਜੀ ਵਰਗੇ ਕੋਈ ਬੰਦੇ ਵਾਕਿਆ ਸੁਣਾਉਣ ਨਾ, ਕੋਈ ਵੀ ਵਾਕਿਆ ਸੁਣਾਉਣ ਤੇ ਉਹਦਾ ਰੈਫਰੈਂਸ ਸ਼ੁਰੂ ਤੋਂ ਫਿਲਮ ਦਾ ਹੀ ਦੇਣਗੇ। ਉਹਦਾ ਮੁਗਲੇ ਆਜ਼ਮ ਨਵੀਂ ਹੈ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਨਾ ਟੀਵੀ ਤੇ ਰੁਖਸਤੀ ਵਾਲਾ ਸੀਨ ਦੇਖ ਕੇ ਐਜ ਕਿਹੜਾ ਬਾਬਾ ਹੁੰਦਾ ਕੈਸਾ ਤੱਲੇ ਮਰੇ ਡੀਅਰ ਦਾ ਮੂੰਹ ਬਣਾ ਲੈ। ਇਮੋਸ਼ਨਲ ਹੋ ਜਾਂਦਾ। ਕੋਈ ਵੀ ਗੱਲ ਹੁੰਦੀ ਨਾ ਉਸਤਾਦ ਜੀ ਵਰਗੇ ਬਾਬੇ ਨਾਲ ਕੋਈ ਵੀ ਗੱਲ ਹੋਵੇ ਤੇ ਇਹੀ ਕਹਿੰਦੇ ਨੇ, ਪੁੱਛ ਜਾ ਕੇ ਆਪਣੀ ਚਾਚੀ ਨੂੰ ਮੈਂ ਕਿੱਦਾਂ ਦਾ ਸੀ, ਤੇ ਉਹਨਾਂ ਨੂੰ ਜਾ ਕੇ ਪੁੱਛੀ, ਉਹ ਕਹਿੰਦੀ ਕੁਝ ਵੀ ਨਹੀਂ ਯਾਰ ਵੀ ਲੱਗਾ ਰਹਿੰਦਾ। ਉਸਤਾਦ ਜੀ ਵਰਗੇ ਬਾਬੇ ਨਾ ਓਪਨ ਸਪੀਕਰ ਕਰਕੇ ਵੀ ਕੰਨ ਤੇ ਲਾ ਕੇ ਸੁਣਦੇ, ਹਾਂ ਹੈਲੋ। ਨਹੀਂ ਉਸਤਾਦ ਜੀ ਵਰਗੇ ਉਹ ਆਖਰੀ ਵਾਰੀ ਪੁੱਛੀ ਤੇ ਇਹੀ ਕਹਿੰਦੇ ਮਡੂਰੀ ਦੀ ਚੁੰਮੀ ਲੈ। ਕਿਹਦੀ ਉਹ ਕੋਲ ਦਾ ਬੰਦਾ ਆ ਕੇ ਉਹ ਕੀ ਕਹਿੰਦੇ ਆ, ਮੱਠਾ ਚੁੰਮਣਾ ਦੀ ਪੈਣ। ਆ ਵੀ ਤੀ ਬਾਬਾ ਵੀ ਕਿੰਨਾ ਮਾੜਾ ਬਣਿਆ ਬੇਟੇ। ਲੇਕਿਨ ਉਸਤਾਦ ਜੀ ਕਸਮਾਂ ਦੀ ਗੱਲ ਹੈ, ਸਲੂਟ ਇਹਦਾ ਬਲੀਵ ਕਰੋ। ਉਹ ਕਿਹੜੀ ਗੱਲ ਜੀ? ਵੈਸੇ ਹੀ ਉਸਤਾਦ ਗੱਲ ਜੀ ਨਹੀਂ ਉਹ ਨਹੀਂ, ਮੈਂ ਤੁਹਾਨੂੰ ਗੱਲ ਨਹੀਂ ਨਹੀਂ ਉਸਤਾਦ ਜੀ ਨਹੀਂ ਸਲੂਟ ਸੱਚੀ ਮੁੱਚੀ ਸਹੀ ਗੱਲ। ਵਾਹ ਵਾਹ। ਬਲੀਵ ਕਰੋ, ਮੈਂ 97-8 ਤੋਂ ਕੰਮ ਕਰ ਰਿਹਾ ਵਾਂ। ਅਸੀਂ ਡਰਾਮੇ ਦੀ ਰੈਸਲ ਕਰੀਦੀ ਹੈ, ਕੋਈ ਵੀ ਕੰਮ ਕਰੀਦਾ, ਲੇਕਿਨ ਬਾਖੁਦਾ ਟੀ ਟਾਈਮ ਅਸੀਂ ਜਦੋਂ ਦੇ ਕਰ ਰਹੇ ਹਾਂ ਕੋਈ ਰੈਸਲ ਨਹੀਂ, ਕੋਈ ਗੱਲ ਨਹੀਂ ਹੈ, ਬੈਠੀ ਦਾ ਸ਼ੁਰੂ ਵਿੱਚ ਗੱਲਾਂ ਹੋਈ ਜਾਂਦੀਆਂ। ਇਹਦਾ ਦੀ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਉਸਤਾਦ ਜੀ, ਸੱਚੀ ਮੁੱਚੀ ਦੀ ਗੱਲ। ਤੇ ਸੱਚੀ ਮੁੱਚੀ ਆਈ ਸਲੂਟ ਮੈਂ ਕਿਆ ਤਹਿ ਕਹਿ ਦਿਲ ਕਿਆ ਨਾਲ ਬਾਤ ਹੈ। ਤੁਹਾਡੀ ਪੂਰੀ ਟੀਮ ਨੂੰ ਤੁਹਾਨੂੰ ਉਸਤਾਦ ਜੀ ਸੱਚੀ ਮੁੱਚੀ। ਉਹ ਉਹਨਾਂ ਦੀ ਮਿਹਰਬਾਨੀ ਜਿਹੜੇ ਸੁਣ ਲੈਂਦੇ ਆ ਯਾਰ ਮੈਂ ਤੇ ਕੋਈ ਗੱਲ ਰਿਪੀਟ ਵੀ ਨਹੀਂ, ਅਕਸਰ ਰਿਪੀਟ ਵੀ ਹੋ ਜਾਂਦੀ ਹੈ ਲੇਕਿਨ ਜ਼ਿਆਦਾਤਰ ਨਹੀਂ। ਕਹਿ ਕੇ ਕਰੀ ਦੀਆਂ। ਹਾਂਜੀ ਉਸਤਾਦ ਜੀ। ਤਾਜਰ ਕੇ ਬੰਦੇ ਨਾ ਬੀਕੀ ਹੋਣ ਤੇਰੇ ਗਾਣਾ ਲੱਗਿਆ ਹੋ ਨਾ ਏਦਾਂ ਹੁੰਦੇ ਹੁੰਦੇ
ਕਿਉਂ ਕੀ ਯਾਰ ਯਾਰ ਉਸਤਾਦ ਜੀ ਵਰਗੇ ਪਤਾ ਨਾ ਸਾਰੀ ਦਿਹਾੜੀ ਮੇਜ਼ ਕੋਲ ਬੈਠੇ ਚੀਜ਼ਾਂ ਖਾਂਦੇ ਰਹਿੰਦੇ, ਪਾਪੜ ਖਾ ਲਏ, ਕੁਲਫੀ ਖਾ ਲਈ, ਜੋ ਚੁਕਲਾ ਦਾ ਓ ਯਾਰ ਤੂੰ ਲੈ ਚੱਲੇ ਹੋਏ ਆ ਬੜਾ ਯਾਰ ਓ ਲਾ ਗਿਆ ਮੇਰਾ ਯਾਰ ਪਹਿਲੇ ਕੁਲਫੀ ਖਾ ਲੈ। ਪਹਿਲਾਂ ਸਾਰਾ ਦਿਨ ਖਾਂਦਾ ਰਿਹਾ ਉਸਤਾਦ ਜੀ ਕਹਿੰਦਾ ਵਿਆਹ ਤੇ ਔਰਤਾਂ ਨੂੰ ਇੰਪ੍ਰੈਸ ਕਰਨ ਵਾਸਤੇ ਨਾ, ਔਰਤਾਂ ਨੂੰ ਇੰਪ੍ਰੈਸ ਕਰਨ ਵਾਸਤੇ ਸੇਬ ਨੂੰ ਦੰਦੀ ਵੱਢਣਗੇ। ਆ ਮੇਰਾ ਬੀਲ ਲੈ ਗਈ ਅੱਛਾ ਇਹਦੇ ਚ ਮੈਂ ਕੀ ਇੰਪ੍ਰੈਸ ਕਰਨਾ ਉਹਨਾਂ ਨੂੰ? ਬੀਲ ਵਿੱਚ ਇਹ ਮੈਂ ਸੇਬ ਖਾ ਲੈਂਦਾ ਵਾ। ਤੁਸੀਂ ਸਾਰਿਆਂ ਨੇ ਉਦਾਂ ਹੋ ਜਾਣਾ ਤੇ ਮੈਂ ਇਦਾਂ ਦੇ ਇੱਦਾਂ ਹੀ ਰਹਿਣਾ, ਵੇਖ ਲੈਣਾ ਉਸਤਾਦ ਜੀ ਤੁਸੀਂ ਵੇਖ ਲੈਣਾ ਲਈਏ। ਅੱਜ ਕੋ ਲਾਕ ਲਾਇਆ ਵਾ। ਗਲਤ ਗੱਲ ਲੋਕ ਨਹੀਂ ਬੇਟਾ, ਇਹ ਵੀ ਇੱਕ ਗਲਤ ਨੁਸਖਾ। ਗੱਲ ਨਾ ਕਰਿਆ ਕਰੋ। ਸਭ ਤੋਂ ਪਹਿਲੇ ਇਹਨੇ ਤੇ ਇਹਨੇ ਹੋਣਾ ਹੀ ਸਭ ਤੋਂ ਪਹਿਲੇ। ਇੰਨੇ ਸਾਜੀ ਨਹੀਂ ਨਹੀਂ ਉਹਨੇ ਤੇ ਇਹਨੇ ਬੁੱਢਾ ਬੁੱਢਾ ਫੈਸਲ ਤੇ ਆਹੋ ਸਭ ਤੋਂ ਪਹਿਲੇ ਤੁਸੀਂ ਜਾਣਾ, ਤੁਹਾਡੀ ਲੁੱਕ ਆਉਣੀ ਬਜ਼ੁਰਗਾਂ ਦੀ। ਉਸਤਾਦ ਜੀ ਮੈਂ ਤੁਹਾਨੂੰ ਦੱਸ ਰਿਹਾ, ਹੁਣ ਮੇਰੀ ਕੱਲ ਬਰਥਡੇ ਸੀਗੀ, ਤੁਹਾਨੂੰ ਪਤਾ ਕਿੰਨਵੀਂ, ਤੁਹਾਨੂੰ ਪਤਾ 47ਵੀਂ 47 ਠੀਕ ਹੈ ਨਾ? ਨਹੀਂ 47ਵੀਂ ਨਹੀਂ 46ਵੀਂ 47 ਵਿੱਚ ਤੁਸੀਂ ਕਿਹਾ 1947 ਸੀ ਤੇ ਤੁਸੀਂ ਕਿਹਾ ਮੇਰੀ ਵੀ 47ਵੀਂ ਆ। ਹਾਂਜੀ। ਸਾਰਾ ਕੁਝ ਕਿਹਾ, ਹੁਣ ਤੁਸੀਂ ਨਾ ਸਾਨੂੰ ਵੀ ਪਿੱਕਿਆ ਤੁਹਾਡੀ ਕਿੰਨਵੀਂ ਚ? 33 ਨਹੀਂ ਤੁਹਾਡੇ ਕਿਹੜੇ ਸੰਨ ਦੀ ਪੈਦਾਇਸ਼? 33 ਹੋਰ ਕੀ ਤੁਹਾਡੇ ਤੋਂ ਸਾਜੀ 1 ਸਾਲ ਛੋਟਾ ਵਾਂ। 83 ਆ ਉਸਤਾਦ। ਹੈ 1 ਸਾਲ 92 ਛੋਟਾ। ਸਾਲ ਉਮਰ ਉਹ ਨਹੀਂ, ਉਹ 92 ਸਾਲ। ਸਾਜੀ ਦੀ 49 ਹੋਣੀ ਹੈ, 48 49 ਹੋਣੀ 50 ਆ ਮੇਰੀ 3 ਸਾਲ ਪਹਿਲੇ 50 ਚਲੋ ਯਾਰ ਜੋ ਵੀ ਹੈ, ਲੇਕਿਨ ਮੈਂ ਉਸਤਾਦ ਜੀ ਇੰਨੀ ਕੀ ਹੈ, ਹਾਲੇ ਇੰਨੀ ਕੀ ਪਤਾ ਹੈ ਕੀ ਹੈ ਹੁਣ 53 ਗੁਣੀ ਮੈਂ ਆਪਣੇ ਉਸਤਾਦ ਦਾ ਨਾਮ ਅਮਰ ਕਰਨ ਲੱਗਾ ਵਾਂ। ਹਲੋ ਮੈਂ ਸੱਚੀ ਬਣੀ, ਮੈਂ ਅੱਜ ਤੋਂ ਤੁਹਾਡਾ ਨਾਮ ਅਮਰ ਜਾਨੀ ਹੈ ਜੀ, ਹੁਣ ਠੀਕ ਆ। ਨਹੀਂ ਯਾਰ, ਮੈਂ ਮੇਰੇ ਆਪਣੇ ਕੀਤਾ ਉਸਤਾਦ ਜੀ, ਮੈਂ ਉਹ ਕੁਛ ਲੋ ਵਾਲਾ ਸਿਸਟਮ ਸ਼ੁਰੂ ਕਰਨ ਲੱਗਾ। ਉਹ ਜਿਹੜੀਆਂ ਸ਼ਰਟਾਂ ਨਹੀਂ ਹੁੰਦੀਆਂ ਲੋ, ਬਾਰੇ ਮਿਹਰਬਾਨੀ। ਆਹੋ ਉਹ ਮੈਂ ਬਣਾ ਲਾਂਗਾ ਦੀਵਾਰ। ਉਸਤਾਦ ਜੀ ਉਹ ਤੇ ਅਰਗੇ ਬੰਦੇ ਸ਼ਰਟਾਂ 5 ਨਾ ਅਕਸਰ ਨਾਈਆਂ ਦੀ ਦੁਕਾਨ ਤੇ ਨਾ ਨੇਰਨੇ ਨਾ ਨੌ ਕੱਟਦੇ ਨਾ ਥੱਲੇ ਲਹੂ ਹੀ ਲਹੂ ਦਾ ਉਹ ਨੇਰਨਾ ਫਿਰ ਗਿਆ। ਮਤਲਬ ਗੱਲ ਕੀਤੀ ਸਰ, ਵੀ ਯਾਰ। ਗੁੱਸਾ ਨਾ ਕਰਿਆ ਕਰ। ਚਲੋ ਜੀ, ਨੇਰਨੇ ਨਾਲ ਇਦਾਂ ਦੇ ਕਿੰਨੀਆਂ ਗੱਲਾਂ ਨੇ, ਨੌ ਕੱਟਦੇ ਖੂਨ ਕਰ ਲਿਆ, ਨਹੀਂ ਉਹ ਹੋ ਨੱਕ ਜਾਂਦਾ। ਦੇ ਵਾਲ ਲਾਉਂਦੇ ਆ ਚਲੋ ਇਧਰੋਂ ਉਸਤਾਦ ਜੀ ਪੈਂਚੀ ਬਾਹਰ ਬੱਚੇ ਹੈਗੇ, ਅੱਲਾ ਨੇ ਇਹਨਾਂ ਦੇ ਤਾਂ ਗੱਲਾਂ ਆਹ ਕਰ ਵੀ ਇੰਨੀ ਕਿਹੜੀ ਗੱਲ ਹੈ ਇਹ 'ਚ? ਗੱਲ ਕਰਨੀ ਉਸਤਾਦ ਸੀ ਕਰਕੇ ਉਸਤਾਦ ਜੀ ਵਰਗੇ ਬੰਦੇ ਨਾ ਨੋ ਉੱਥੋਂ ਸਿਰਫ ਇਸ ਗੱਲ ਤੋਂ ਬਿਸਤ ਹੁੰਦੇ ਕਿ ਚਾਹ ਪੀ ਕੇ ਫਿਰ ਉਹ ਹਲੇ ਤੱਕ ਦਿੱਤੀ ਨਹੀਂ ਕਿ ਪੀ ਵੀ ਲਈ ਹੈ। ਰੋਜ਼ ਤੇ ਦੇਖਣਾ ਉਹਨੂੰ ਆ ਕੇ ਦੇ ਅੱਬੂ ਜੀ ਪੀ ਤੇ ਲਈ ਤੁਸੀਂ। ਰੋਜ਼ ਤੇ ਦੇਖਣਾ ਬਾਬੇ ਨਾ ਇੰਜ ਦੇ ਸਿਰਫ ਚੌਂਕ ਚ ਇੰਜ ਹੀ ਯਾਰਾਂ ਦੋਸਤਾਂ ਕੋਲ ਬੈਠ ਕੇ ਕਹਿੰਦੇ ਬੱਕਰੀ ਕੋਈ ਨਹੀਂ ਰੱਖ ਰਿਹਾ ਅੱਜ ਕੱਲ੍ਹ। ਸਿਰਫ ਸਟਾਈਲ ਦਾ ਮਜ਼ਾ ਹੈ। ਨਹੀਂ ਉਸਤਾਦ ਜੀ, ਉਹ ਦੀਵਾਰੇ ਮਿਹਰਬਾਨੀ, ਉਹ 10 ਕੀ ਸ਼ਰਟਾਂ ਤੁਸੀਂ ਦੇਣੀਆਂ ਆਪਣੀਆਂ, 10 ਕੀ ਮੈਂ ਆਪਣੀਆਂ ਲੈਣੀਆਂ। ਮੇਰੀ ਜਿੱਥੇ ਟੰਗੀਆਂ ਉਹੀ ਦੀਵਾਰੇ ਮੇਰੇ ਕੋਲ ਇੱਥੇ ਕੀ ਉੱਥੇ ਲਾ ਕੇ ਰੱਖ ਇਹ ਟਾਈਮ ਤੋਂ ਪਹਿਲੇ ਵੇਖੀ ਉੱਥੇ ਸਾਰੇ ਆਪਣੇ ਆਪਣੇ ਨਾਪ ਦੀਆਂ ਲਾ ਕੇ ਪਾ ਰਹੇ ਨੇ। ਟੈਨਸ਼ਨ ਇਹਨਾਂ ਨੇ ਹੁਣ ਅੱਗੇ ਕਰੋ ਲਿਖਤਾ ਮੇਰੀ ਮੈਂ ਇਨਡੋਰ ਦੀਵਾਰੇ ਮਿਹਰਬਾਨੀ ਨਹੀਂ ਉਸਤਾਦ ਜੀ, ਉਹ ਬੜਾ ਅੱਛਾ ਇੱਕ ਸਿਸਟਮ ਹੈਗਾ। ਉਹ ਇੱਥੇ ਨਹੀਂ ਚੱਲਣਾ, ਅਸੀਂ ਸੋਚਿਆ ਸੀਗੇ ਸਿਸਟਮ ਉਹੀ ਚੱਲਣਾ ਜਿਹੜਾ ਮੈਂ ਦੱਸਿਆ। ਹਾਂਜੀ 1000 500 ਬੰਦਾ 10,000 ਤੇ 1000 ਬੰਦਾ 5,000 ਆਹੋ ਬਸ। ਗਿਵ ਐਂਡ ਟੇਕ। ਉਸਤਾਦ ਜੀ ਉਹ ਸੱਚੀ ਵੇਖੀ ਸਿਸਟਮ ਕੈਸਾ ਚੱਲਦਾ ਔਰ ਉਸ ਸਿਸਟਮ ਨੇ ਵੇਖੀ ਜਾਣਾ ਕਿੱਥੇ ਤੱਕ ਆ। ਵੇਖੀ ਕਿੰਨੀ ਰੀਸ ਹੁੰਦੀ ਸਾਡੀ। ਸਾਜਰ ਕੇ ਬੰਦੇ ਗਲੀ ਸਿਰਫ ਇਸ ਗੱਲ ਦੀ ਬੈਠੇ ਹੁੰਦੇ, ਆਉਂਦੇ ਜਾਨੂੰ ਪੁੱਛੇ ਉਹ ਕਿਹਨੂੰ ਮਿਲਣਾ ਕਾਕਾ। ਯਾਰ ਸਾਡੀ ਵਰਗੇ ਬੰਦੇ ਨਾ ਐਡਾ ਥੱਬਾ ਪੁਰਾਣੇ ਨੋਟਾਂ ਦੇ ਜਿਹੜੇ ਬੰਦ ਨਹੀਂ ਆਵੇ ਆ ਜਾਇਆ ਹੀ ਗਏ। ਨਾ ਕਿਤੇ ਧੀ ਦੇ ਕੰਮ ਨਾ ਕਿਤੇ ਪੁੱਤ ਦੇ ਕੰਮ। ਯਾਰ ਹੁਣ ਤੁਹਾਨੂੰ ਪਤਾ 80 90 ਸਾਲ ਦੇ ਬਜ਼ੁਰਗ ਹੋਏ ਨਾ, ਉਹ ਚੀਜ਼ਾਂ ਕੰਮ ਕਰਨਾ ਛੱਡ ਦਿੰਦੀਆਂ। ਉਸਤਾਦ ਜੀ ਵਰਗੇ ਬਜ਼ੁਰਗ 90 ਸਾਲ ਹੋਏ ਨੇ, ਇੱਕ ਜਗ੍ਹਾ ਬਹਿ ਕੇ ਘੰਟਾ ਉੱਠਣਾ ਤਾਂ ਧੋਤੀ ਉੱਥੇ ਰਹੇ ਨੇ। ਫਿਰ ਇੱਕ ਦੋਸਤ ਬਜ਼ੁਰਗ ਨੂੰ ਕਹਿੰਦਾ ਹਾਂਜੀ ਧੋਤੀ ਬੰਨਣਾ ਵੀ ਬਹੁਤ ਕਮਾਲ। ਨਹੀਂ ਧੋਤੀ ਬੰਨਣਾ ਇੱਕ ਤੇ ਨਾਰਮਲ ਹੈ ਨਾ, ਇੱਕ ਧੋਤੀ ਬੰਨ ਕੇ ਉਸ ਤੋਂ ਬਾਅਦ 8-8 ਘੰਟੇ ਬਾਹਰ ਫਿਰੀ ਜਾਣਾ, ਉੱਥੇ ਹੀ ਟਿਕੀ ਹੈ। ਇਹ ਬੜਾ ਕੰਮ ਆ ਸਾਰਾ। ਉਹ ਜਿਹੜੀ ਉਹਦੇ ਕੱਪੜੇ ਦਾ ਵੀ ਰੌਲਾ ਹੁੰਦਾ ਹੈ। ਅਡਿਆਲਾ ਟੈਬ ਹੁੰਦੀ ਨਹੀਂ ਕੱਪੜੇ ਦਾ ਵੀ ਰੌਲਾ ਹੁੰਦਾ ਬੰਨਣ ਦਾ ਤਰੀਕਾ ਉਹ ਤੁਸੀਂ ਐਸੇ ਕੱਪੜੇ ਦੀ ਬੰਨੋ ਵੀ ਜਿਹੜਾ ਉਹਨੇ ਟਿਕਣਾ ਹੀ ਨਹੀਂ। ਅੱਛਾ ਉਸਤਾਦ ਧੋਤੀ ਤੁਸੀਂ ਸਿੰਪਲ ਸਿੱਧੀ ਉਹ ਸਿਲਾਈ ਲਵਾ ਸਕਦੇ। ਮੇਰੇ ਕੋਈ ਨਾ ਇੰਜ ਲਵਾਈ ਹੋਈ ਸੀ, ਇੰਜ ਤੇ ਐ ਲੱਗਣੀ ਸਿਲਾਈ। ਉਸਤਾਦ ਜੀ ਵਰਗੇ ਬਾਬੇ ਨਾ ਮੋਬਾਈਲਾਂ ਵਾਲੀ ਦੁਕਾਨ ਤੇ ਦੁਖੀ ਮੂੰਹ ਕਰਕੇ ਖਲੋਤੇ ਹੁੰਦੇ, ਬੇਟਾ ਇਹ ਜ਼ਰਾ ਮੋਬਾਈਲ ਚੈੱਕ ਕਰਨਾ। ਉਹ ਕਹਿੰਦੇ ਕੀ ਗੱਲ ਬਾਬਾ ਜੀ? ਇਹਦੇ VPN ਨਹੀਂ ਚੱਲਦਾ। ਅੱਛਾ ਮੇਰੇ ਬੇਟੇ ਕੀ ਕਾਲ ਨਹੀਂ। ਉਸਤਾਦ ਜੀ ਸਿਰਫ ਇੱਕ ਹੀ ਫਰਮਾਇਸ਼ ਕਰਦੇ, ਬੇਟਾ ਸ਼ਾਮ ਨੂੰ ਆਂਦੇ ਵਗੇ ਚੰਦਾ ਬੈਟਰੀ ਸੈੱਲ ਲੈ ਵੱਡੇ। ਬਾਬਿਆਂ ਦੀ ਤੇ ਬਾਬਿਆਂ ਦੀ ਕੀ ਜ਼ਿੰਦਗੀ ਹੁੰਦੀ ਹੈ। ਸਾਜਰ ਕੇ ਬਾਬੇ ਨਾਲ ਕਸਮੇ ਐਕਸਟਰਾ ਜੇ ਹੋ ਜਾਂਦੇ ਘਰ ਦੇ ਵਿੱਚ। ਸਹੀ ਗੱਲ। ਬੱਚੇ ਟੈਪ ਹੋ ਜਾਂਦੇ। ਹਰ ਨਵੇਂ ਬੱਚੇ ਨੂੰ ਮਿਲੇ ਕਿੰਨੇ ਮੁੰਡੇ ਨੂੰ ਤੇ ਉਹਨੂੰ ਇੱਕ ਗੱਲ ਜ਼ਰੂਰ ਸੁਣਾਉਣੀ, ਯੂਸਫ ਖਾਨ ਸਾਡੇ ਅੱਗੋਂ ਲੱਗ ਦੰਦਾ। ਨਹੀਂ ਬਾਬਿਆਂ ਦੇ ਨਾ ਬਾਬੇ ਕਈ ਤੇ ਹੁੰਦੇ ਨਾ ਜਿਹੜੇ ਯਾਨੀ ਕਿ ਹਾਲੇ 55 50 ਸਾਲ ਜਿਹੜੇ 60 ਟੱਪ ਜਾਂਦੇ 70 ਬਿਲਕੁਲ ਉਹਨਾਂ ਨੂੰ ਬਿਲਕੁਲ ਹੀ ਫਰਕ ਕਰ ਦਿੰਦੇ। ਉਹਨਾਂ ਨੂੰ ਕਿਸੇ ਵੱਡੀ ਮਹਿਫਲ 'ਚ ਵੀ ਨਹੀਂ ਪਾਉਂਦੇ। ਯਾਰ ਅੱਬੂ ਨੂੰ ਬਾਹਰ ਲੈ ਜਾ, ਇਹਨਾਂ ਨੇ ਕੋਈ ਗੱਲ ਕਰਨੀ ਹੈ।
ਐਸਾ ਹਾਂ ਸਹੀ ਗੱਲ ਆ। ਔਰ ਉਸ ਟਾਈਮ ਵਾਕਈ ਵੀ ਉਹਨਾਂ ਦੀ ਥੋੜੀ ਨਹੀਂ ਕੁਛ ਕੰਡੀਸ਼ਨ ਹੋ ਜਾਂਦੀ ਐਸੀ। ਉਹ ਕੈਟਾਗਰੀ ਹੈ ਲੇਕਿਨ ਸਾਜੀ ਕਈ ਤੇ ਆਪਣੇ ਪਿਓਾਂ ਦੇ ਬਜ਼ੁਰਗਾਂ ਦੇ ਸਲਾਹ ਤੋਂ ਬਗੈਰ ਚੱਲਦੇ ਨੇ ਯਾਰ। ਉਹ ਦੇਖ ਲੈਂਦੇ ਨਾ ਕਿ ਠੀਕ ਸਲਾਹ ਦੇਣਗੇ। ਅੱਛਾ ਕਈ ਬਜ਼ੁਰਗ ਤੁਹਾਨੂੰ ਪਤਾ ਛੋਟੇ ਕੱਦਾਂ ਵਾਲੇ ਅੱਛਾ ਉਹ ਬਿਲਕੁਲ ਬੁੱਢੇ ਵੀ ਹੋ ਜਾਣਗੇ ਤੇ ਪਾਪ ਜ਼ਰੂਰ ਛੋਟਾ ਜਿਹਾ ਨਹੀਂ ਕਈ ਬਾਬੇ ਹੁੰਦੇ ਨੇ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਹੁੰਦਾ, ਘਰ ਨਾ ਬਾਹਰ ਨਾ। ਉਹਨਾਂ ਨੇ ਨਾ ਆਪਣੇ 5-7 ਕੰਮ ਜ਼ਿਹਨ 'ਚ ਰੱਖੇ ਹੁੰਦੇ ਆ। ਮਤਲਬ ਕਿ ਮੋਟਰ ਦਾ ਬੈਲਟ ਚੇਂਜ ਕੀਤਾ ਨਾ, ਟੁੱਟਾ ਲੱਥਾ ਆ ਮੈਨੂੰ ਤੇ ਉਹ ਅੰਦਰ ਜਾ ਕੇ ਟਰੰਕ 'ਚ ਰੱਖ ਲੈਣਾ। ਜਿਹੜੀ ਉਹਨਾਂ ਨੇ ਪਰ ਟਰੰਕ ਭਰੇ ਹੁੰਦੇ ਚੀਜ਼ਾਂ ਆਹੋ ਫਿਸੇ ਸੈੱਲ ਰੱਖੇ ਨੇ, ਨਟ ਰੱਖੇ ਨੇ, ਬੈਲਟ ਰੱਖੇ ਨੇ, ਫਿਊਜ਼ ਬਲਬ ਰੱਖੇ ਨੇ। ਉਹ ਜ਼ਾਇਆ ਨਹੀਂ ਕਰਦੇ ਬਾਬੇ ਇਦਾਂ ਦੇ ਕਈ ਉਚੀ ਤਰ੍ਹਾਂ ਦੇ। ਆਹੋ ਕਈ ਬਾਬੇ ਦਾ ਇੰਨੀ ਮੁੱਛਾਂ ਰੱਖੇ ਹੁੰਦੇ ਕਲਰ ਫਲਾਈ ਹਾਂ ਕਈ ਦੇ ਤੋਂ ਖਾਲੀ ਹੁੰਦਾ ਵਾ। ਕਈਆਂ ਬਾਬਿਆਂ ਨੂੰ ਮਕੈਨਿਕੀ ਬਹੁਤ ਚੜੀ ਹੁੰਦੀ ਆਪੇ ਹੀ ਵਾਸ਼ਿੰਗ ਮਸ਼ੀਨ ਐ ਪੁੱਠੀ ਕਰਕੇ ਲੱਗੇ ਨੇ। ਮੈਂ ਆਪ ਕਰ ਦਿੰਦਾ, ਕਿੱਥੋਂ ਬੁਲਾਉਣਾ। ਕਿ ਬਾਬਿਆਂ ਦੀ ਬੱਚੇ ਗੱਲ ਨਾ ਮੰਨਣ ਤੇ ਉਹਨਾਂ ਨੂੰ ਫਿਰ ਇੱਕੋ ਹੀ ਗੱਲ ਕਰਦੇ, ਮੈਂ ਹਲੇ ਆਪ ਕਮਾ ਸਕਦਾ, ਮੈਨੂੰ ਕੁਛ ਨਹੀਂ ਹੋਇਆ। ਮੈਂ ਇੰਨੀ ਜੋਗਾ ਹੈਗਾ ਵਾ। ਇਮੋਸ਼ਨਲ ਕਿਦਾਂ ਤਾਜੇ ਕੇ ਬਾਬੇ ਚੰਗੇ ਵੇਲੇ ਪਰੋਣਗੇ ਉਹਨਾਂ ਬੋਤਲ ਦਿੱਤੀ ਨਾ, ਬੋਤਲ ਪੀ ਕੇ ਥੋੜਾ ਉਹਦਾ ਹੱਥ ਵੀ ਮੇਰੀ ਖਾਲਾ ਰਹਿੰਦੀ ਤੁਸੀਂ ਗੁਜਰਾਂ ਵਾਲੇ ਤੇ ਉਹਨਾਂ ਦੇ ਅਸੀਂ ਘਰ ਜਾਣਾ ਨਾ ਛੁੱਟੀਆਂ 'ਚ, ਤੇ ਉਹ ਕੋਠੀ ਹੁੰਦੀ ਸੀ ਮਾਡਲ ਟਾਊਨ ਉਹਨਾਂ ਦੀ, ਤੇ ਉਹਨਾਂ ਨੇ ਬਾਬਾ ਰੱਖਿਆ ਹੁੰਦਾ ਸੀ। ਤੇ ਉਹ ਬਹੁਤ ਬਜ਼ੁਰਗ ਸੀ, ਵਿਚਾਰਾ ਹੋ ਗਿਆ ਬੜੀ ਦੇਰ ਤੋਂ ਸੀ, ਲੇਕਿਨ ਜਦੋਂ ਅਸੀਂ ਛੋਟੇ ਸੀ ਨਾ ਉਦੋਂ ਬਜ਼ੁਰਗ ਹੋ ਗਿਆ ਸੀ। ਜਿਹੜਾ ਮੇਰੀ ਖਾਲਾ ਦਾ ਮੁੰਡਾ ਸੀ ਨਾ, ਉਹਨੇ ਉਹਦੇ ਨਾਲ, ਉਹ ਕੱਲਾ ਮੁੰਡਾ ਸੀ, ਯਾਨੀ 11 ਭੈਣਾਂ ਦਾ ਕੱਲਾ ਭਰਾ ਸੀ। ਤੇ ਉਹ ਬਾਬਾ ਉਹਦੇ ਨਾਲ ਉਹਦੀ ਉਹਨੇ ਉਹਨੂੰ ਯਾਨੀ ਫੁੱਲ ਟਸ਼ਨ ਵਾਲਾ ਬਾਬਾ ਬਣਾ ਦੇਣਾ। 1 to 5 ਵੀ ਉਹਨੂੰ ਸਿਖਾ ਰਿਹਾ ਐਟਮ। ਉਹ ਬਹੁਤ ਚੇਜ਼ ਦੇ ਬਾਅਦ ਹੁੰਦਾ, ਬਹੁਤ ਐਟਮ। ਉਹਨੂੰ ਬਾਬਾ ਜੀ ਹਰ ਮਤਲਬ ਨਿਜ਼ਾਮ ਕਰ ਰਿਹਾ, ਰਾਤ ਨੂੰ ਭੁੰਡੀ ਵੀ ਕਰ ਰਿਹਾ ਬਾਬੇ ਨੂੰ ਲੈ ਕੇ। ਤੇ ਬਾਬਾ ਸ਼ੋਖਾ ਹੋ ਗਿਆ ਉਸ ਉਮਰ 'ਚ। ਤੇ ਖਾਲਾ ਮੇਰੀ ਨੇ ਕਹਿਣਾ ਇਹਨੇ ਦਾ ਬੇੜਾ ਕਰ ਦਿੰਦਾ ਬਾਬੇ ਦੇ। ਤੇ ਬਾਬਾ ਨਾ ਪੂਰੇ ਭਾਰ ਦਾ ਤੇ ਉਹਨੇ ਦੇਖਣਾ ਆ ਗਿਆ ਵੈਸ, ਤੇ ਉਹਨੇ ਬਾਬੇ ਨੇ 1 to 5 ਤੇ ਜਾ ਰਿਹਾ। ਉਹਨੂੰ ਕਿਹਾ ਬਾਬਾ ਜਾ ਕੰਮ। ਯਾਨੀ ਬਾਬੇ ਨੂੰ ਉਹਨੇ ਬਿਲਕੁਲ ਆਪਣੇ ਨਾਲ ਹਿਸਾਬ ਕਿਤਾਬ। ਇਹਦਾ ਮਤਲਬ ਇਹ ਹੈ ਉਸਤਾਦ ਜੀ ਕਿ ਜਿਹੜੀ ਉਮਰ ਜ਼ਿਆਦਾ ਵੀ ਹੋਈ ਨਾ, ਜਿਹੜੀ ਤੁਹਾਡੀ ਹੁੰਦੀ ਹੈ ਨਾ ਉਹਨਾਂ ਦੇ ਨਾਲ ਅਟੈਚਮੈਂਟ ਔਰ ਬਿਹੇਵੀਅਰ ਤੁਹਾਡਾ ਉਹਨਾਂ ਦੇ ਨਾਲ, ਔਰ ਉਹ ਵੀ ਕਿਸ ਟਾਈਮ ਉਹਨਾਂ ਨੂੰ ਬੁੱਢਾ ਕਰ ਦਿੰਦੀ ਕਿ ਤੁਸੀਂ ਉਹਨਾਂ ਨੂੰ ਬਾਰ-ਬਾਰ ਇਹ ਤਾਸਰ ਦੇਈ ਜਾਂਦੇ ਕਿ ਤੂੰ ਬੁੱਢਾ ਹੋ ਗਿਆ, ਤੂੰ ਬੁੱਢਾ ਹੋ ਗਿਆ, ਤੂੰ ਬੁੱਢਾ। ਉਹ ਵਿਚਾਰਾ ਬੁੱਢਾ ਹੋ ਜਾਂਦਾ। ਸਮਝ ਆ ਰਹੀ ਗੱਲ ਦੀ? ਤੁਸੀਂ ਉਹਨਾਂ ਨੂੰ ਆਪਣੇ ਬਜ਼ੁਰਗਾਂ ਨੂੰ ਨਾ ਅਹਿਸਾਸ ਹੁੰਦੇ ਉਹ ਬਾਪ ਕੀ ਹੋ ਗਿਆ, ਜਵਾਨ ਜਾਣ ਉਹਨੇ ਉੱਠ ਪੈਣਾ। ਉਹ ਅਸਲ 'ਚ ਮੈਂਟਲੀ ਉਹਨੂੰ ਕਹਿ ਕੇ ਯਾਰ ਉਹ ਬਾਬਾ ਜੀ, ਉਹ ਬਾਬਾ ਜੀ, ਉਹ ਅੱਬਾ ਜੀ, ਉਹਨਾਂ ਕੋਲ ਨਹੀਂ ਤੁਰਿਆ ਜਾਣਾ, ਉਹਨਾਂ ਕੋਲ ਨਹੀਂ ਉੱਠਿਆ ਜਾਣਾ, ਉਹਨੂੰ ਏਦਾਂ ਧਿਆਨ ਨਾਲ ਉਹ ਕਹਿ ਕੇ ਨਾ ਮੈਂਟਲੀ ਤੌਰ ਤੇ ਉਹਨਾਂ ਨੂੰ ਤੁਸੀਂ ਫਰਕ ਕਰਨਾ। ਐਪਰੀਸੀਏਸ਼ਨ ਉਹ ਯਾਰ ਅਸੀਂ ਵੇਖਿਆ ਉਹ ਬਾਬੇ ਦੀ 70 ਸਾਲ ਉਮਰ ਫਿੱਟ ਹੋ ਗਿਆ ਉਹਨੇ ਬਾਬਾ ਜੀ ਉਹ 1 to 5 ਦੇ ਪਿੱਛੇ ਬੈਠਾ, ਸੂਟੀ ਫੜ ਕੇ ਆਇਆ ਤੇ ਉਹ ਕਰੈਕਟਰ 100 ਦੀ ਸਪੀਡ ਤੇ ਪੁਲਾਂ ਤੇ ਬੈਠੇ ਤੇ ਬਾਬਾ ਬੈਠਾ ਪਿੱਛੇ। ਤੇ ਉਂਝ ਬਾਬਾ ਐ ਲੱਗਦਾ ਨੇ ਤੁਰੇ ਜਾਂਦੇ ਡਿੱਗ ਪੈਣਾ। ਯਾਨੀ ਉਹਨੂੰ ਕੌਨਫੀਡੈਂਸ ਦਿੱਤਾ ਨਾ ਕਿ ਬਾਬਾ ਬਹਿ ਪਿੱਛੇ, ਉਹ ਕੁਛ ਨਹੀਂ ਨਾ ਬਹਿ। ਨਾਲੇ ਉਹ ਪੁੱਤਰਾਂ ਨੂੰ ਉਹਨੇ ਪਾਲਿਆ ਸੀ, ਛੋਟਾ ਜਿਹਾ ਸੀ ਜਦੋਂ ਉਹਦੇ ਘਰ ਸੀ, ਉਹ ਜਵਾਨ ਹੋ ਗਿਆ, ਉਹਦੇ ਅੰਦਰ ਬੈੱਡ ਤੇ ਫਿਲਮਾਂ ਦੇਖ ਰਿਹਾ ਬਾਬਾ, ਡਰਾਉਣੀਆਂ। ਉਹਨੇ ਚੇਦੇ ਵੀ ਉਹਨਾਂ ਵੱਡੇ ਕਰਨੇ ਬਾਬੇ ਨਾਲ। ਉਹਦੇ ਬਾਹਰ ਦੀਆਂ 2 ਬੈਠਕਾਂ ਹੁੰਦੀਆਂ ਸੀ, ਤੇ ਉਹਨੇ ਉਸ ਦੌਰ 'ਚ ਨਾ ਉਸਤਾਦ ਜੀ, ਉਹ ਅੱਜ ਦੇ ਦੌਰ 'ਚ ਨਹੀਂ ਉਦੋਂ ਦਾ ਸਿਸਟਮ ਹੈਗਾ ਜਿਹੜਾ ਉਹਨੂੰ ਉਦੋਂ ਕੀਤਾ ਹੁੰਦਾ ਸੀ। ਲਾਈਟਾਂ ਸ਼ੈਟਾਂ ਲਾਈਏ, LCD ਨੇ ਵੱਡੀ ਲਾਈ ਨੇ, ਬਾਬੇ ਨੂੰ ਪਾ ਕੇ ਹੌਰਨ ਫਿਲਮ ਲਾ ਕੇ ਆਪ ਉਹਨੇ ਗਾਇਬ ਹੋ ਜਾਣਾ। ਬਾਅਦ ਉਹਨੇ ਫੁੱਲ ਕਰ ਦੇਣਾ। ਪਹਿਲੇ ਸੀਨ ਦੇਖਿਆ ਹੁੰਦਾ ਸੀ ਕਿ ਐਨ 10 ਸਕਿੰਟ ਬਾਅਦ ਇੱਕ ਭਰਪੂਰ ਚੀਕ ਆਉਣੀ ਹੈ, ਤੇ ਤਰਾ ਨਿਕਲ। ਤੇ ਉਹਨੇ ਜਦੋਂ ਦੇਖਣਾ ਨਾ ਕਿ ਹੁਣ 15 ਸਕਿੰਟ ਰਹਿ ਗਏ ਨੇ, ਤੇ ਉਹਨੇ ਆਪ ਬਾਹਰ ਨਿਕਲ ਜਾਣਾ, ਲਾਈਟਾਂ ਬੰਦ ਕਰ ਦੇਣੀਆਂ, ਤੇ ਬਾਹਰ ਜਾ ਕੇ ਵੀ ਉਹਨੂੰ ਕੋਈ ਐਟਮ ਕਰਨੀ ਆਵਾਜ਼, ਉਧਰੋਂ ਚੀਕ ਹੋਣੀ, ਉਧਰੋਂ ਉਹਨੇ, ਤੇ ਬਾਬੇ ਹੋਣੀ ਮਸੀਂ ਬਚਦੇ ਸੀ ਹਰ ਵਾਰੀ। ਅੱਛਾ ਤੁਸੀਂ ਗੌਰ ਕਰਨਾ, ਏਦਾਂ ਦੇ ਬਾਬੇ ਵੀ ਹੁੰਦੇ ਉਸਤਾਦ ਜੀ, ਬੁੱਢੇ ਵਾਲੇ ਵਿਆਹ ਨਹੀਂ ਨਾ ਹੁੰਦਾ ਤੇ ਮਹੱਲੇ ਦੀਆਂ ਬੁੱਢੀਆਂ ਕਹਿੰਦੀਆਂ ਆਪਣੇ ਬੱਚਿਆਂ ਉਹ ਆਵਾਜ਼ ਚੱਚਾ ਨਾ ਉਸਕੇ ਪਾਸ ਨਹੀਂ ਬੈਠ। ਉਸਤਾਦ ਜੀ ਮੈਂ ਇੱਕ ਬਾਬੇ ਦਾ ਕਲਿੱਪ ਦੇਖਿਆ, ਉਹ ਕਹਿੰਦਾ ਬਾਬਾ ਜੀ ਤੁਸੀਂ ਵਿਆਹ ਕਿਉਂ ਨਹੀਂ ਕੀਤਾ? ਕਹਿੰਦਾ ਯਾਦ ਹੀ ਨਹੀਂ ਰਿਹਾ। ਨਹੀਂ ਬੱਚੇ ਅੱਛਾ ਉਹ ਬਾਬੇ ਤੁਸੀਂ ਜਿਹੜੇ ਸਮਾਰਟ ਦੇ ਬਾਬੇ ਹੋਣਗੇ, ਬੁੱਢੇ ਵਾਲੇ ਉਸਤਾਦ ਜੀ ਭਾਵੇਂ ਚੱਪਲ ਪਾਈ ਹੈ ਨਾ ਤੇ ਪੈਂਟ ਉਹਨਾਂ ਨੇ ਪਾ ਕੇ ਨਾ ਹਿੱਕ ਤੇ ਇੱਥੇ ਬੈਲਟ ਬੰਨੀ, ਹਿੱਕ ਤੇ ਧੁੰਨੀ ਦੇ ਉੱਤੇ ਇੱਥੇ ਯਾਰ ਪਹਾੜੀ ਗਰਾਊਂਡ ਜਾਓ ਨਾ ਸਵੇਰੇ ਪਾਰਕ 'ਚ, ਉਹ ਇੰਨੇ ਬਜ਼ੁਰਗ ਵਿਚਾਰੇ 80-90 ਸਾਲ। ਓਏ ਨਹੀਂ ਉਹ ਛੱਡਦੇ ਤੂੰ, ਤੁਸੀਂ ਹੁਣ ਦੇਖਣਾ ਐਡੀ ਮੈਂ ਉਹਨੇ ਗੱਲ ਕੀਤੀ ਹੈ, ਘਰ ਦੇ ਵਿੱਚੋਂ ਫੁੱਲ ਬਜ਼ੁਰਗ ਆ, ਬਾਹਰ ਉਹਦੀ ਮੁੰਡਿਆਂ ਨਾਲ ਯਾਰੀ ਹੁੰਦੀ। ਹਾਂਜੀ ਆਸਾਰ ਮਹੱਲੇ 'ਚ ਹੁੰਦੇ ਬਾਬੇ, ਯੰਗ ਮੁੰਡਿਆਂ ਨਾਲ ਫਿਰ ਤੁਰ ਰਹੇ ਹੁੰਦੇ ਨੇ, ਮੁੰਡਿਆਂ ਨਾਲ ਖਾ ਪੀ ਰਹੇ ਨੇ, ਘਰ ਦੇ ਅੰਦਰ ਜਾਂਦੇ ਬਜ਼ੁਰਗ ਹੋ ਜਾਂਦੇ, ਕਿਉਂਕਿ ਘਰਦਿਆਂ ਨੇ ਉਹਨੂੰ ਬਜ਼ੁਰਗ ਕਰਤਾ ਕਹਿ ਕੇ। ਫਰੀਦ ਨੇ ਵੀ 2 ਬਾਬੇ ਰੱਖੇ ਹੋਏ ਨੇ ਉਸਤਾਦ ਜੀ। ਅੱਛਾ ਜੀ, ਉਹ ਮੈਂ ਬਾਬੇ ਉਹ ਬੱਚੇ ਬਾਬੇ ਰੱਖੇ, ਬਾਬੇ ਕਿ ਉਹਨਾਂ ਨੇ ਇਹਨੂੰ ਰੱਖਿਆ। ਮੈਂ ਕਿਹਾ ਫਰੀ ਪਾ ਲੱਗਾ ਬਜ਼ੁਰਗ ਲੈ ਕੇ ਆਇਆ 2, ਕਹਿੰਦਾ ਵੱਡੀ ਦੇ ਵਾਸਤੇ ਲੈ ਆ।
ਯਾਰ ਤਾਂ ਨਹੀਂ ਐਪਰੀਸੀਏਸ਼ਨ ਜ਼ਰੂਰੀ, ਬਜ਼ੁਰਗਾਂ ਨੂੰ ਕਹਿਣਾ ਨੀ ਚਾਹੀਦਾ ਕਿ ਤੁਸੀਂ ਬਜ਼ੁਰਗ ਹੋ। ਬਜ਼ੁਰਗਾਂ ਨੂੰ ਬਜ਼ੁਰਗ ਨਹੀਂ ਰਹੇ, ਤੁਸੀਂ ਯੰਗ ਹੈਗੇ ਹੋ। ਮੈਂ ਯੰਗ ਮੈਂ ਆਪਣੇ ਆਪ ਨੂੰ ਕਹਿੰਦਾ ਅੱਛਾ ਜੀ, 16 ਡਾਲਾ ਵਾ ਕਿਤੇ। ਮਨੇ ਤੈਨੂੰ ਪਤਾ ਹੀ ਨਹੀਂ। ਲਓ ਬਈ ਫੈਸਲ ਜਦੋਂ ਬਜ਼ੁਰਗ ਹੋਣਾ ਨੇ ਕਿੱਦਾਂ ਦਾ ਲੱਗਣਾ ਇਹਨੇ ਹਿਸਾਬ ਨਾਲ ਅੱਜ ਤੋਂ 30 ਸਾਲ ਬਾਅਦ 40 ਸਾਲ ਯਾਰ। ਬਾਅਦ ਕਿੱਦਾਂ ਦਾ ਲੱਗੇਗਾ ਬਾਹਰ ਬੈਠਾ ਮੰਡੀ ਦੇ ਸਿਰ ਲੱਗਦੀ ਹੈ ਖਿਜਾਓ ਹੋ ਜਾਣਾ। ਨਹੀਂ ਹੋਣਾ ਮੈਂ। ਇਹ ਰੱਬ ਦੇ ਕੰਮ ਨੇ ਫੈਸਲਾ ਨਹੀਂ ਨਹੀਂ ਉਸਤਾਦ ਜੀ, ਇਹਨੇ ਫੈਸਲ ਸਾਹਿਬ ਤਬੀਅਤਾਂ, ਰੰਗਤਾਂ, ਜਿਸਮ, ਇੱਕ ਇਹ ਮਿੰਟ ਮਾਰ ਨਹੀਂ ਕਰੀਦਾ ਫੈਸਲ ਸਾਹਿਬ ਮਾਣ ਦੀ ਗੱਲ ਉਸਤਾਦ ਜੀ, ਮੈਂ ਕਦੋਂ ਕਹਿਣ ਦੇ ਉਹ ਮਾਣ ਤੂੰ ਹੁਣੇ ਹੀ ਉਦਾਂ ਦਾ ਵਾ, ਤੂੰ ਸਿਰਫ ਖਿੱਚ ਤੂੰ ਕੇ ਤੁਰਿਆ ਫਿਰ ਰਿਹਾ, ਤੇਰਾ ਵੱਸ ਨਹੀਂ ਚੱਲਦਾ, ਤੂੰ ਉੱਠੇ ਨਾ ਇੱਕ ਜਗ੍ਹਾ ਤੋਂ। ਇਸ ਤਰ੍ਹਾਂ ਜੀ ਪੜ ਕੇ ਮੈਂ ਉਹ ਨਾ ਡੀ ਰਿਹਾ ਤੁਹਾਨੂੰ ਹਾਂ ਬਚਪਨ 'ਚ ਮੈਂ ਜਿੱਦਾਂ ਮਾਸੂਮ ਸੀ ਨਾ, ਮੈਂ ਸ਼ਰਾਰਤ ਨਹੀਂ ਕਦੀ ਕੀਤੀ। ਏਦਾਂ ਦੇ ਬਜ਼ੁਰਗ ਨਾ ਆਪਣੀ ਰੋਟੀ ਗੇਮਾਂ ਤੇ ਮੰਗਾ ਲੈਂਦੇ, ਮੇਰੇ ਕੋਲ ਘਰ ਨਹੀਂ ਜਾਇਆ ਜਾਣਾ ਆਪਣਾ, ਆ ਲੱਤਾਂ ਨਹੀਂ ਕੰਮ ਕਰਦੀ। ਸਿਰਫ ਰੰਗ ਖੇਡਦੇ ਉਸਤਾਦ ਜੀ। ਹਾਂਜੀ ਉਹ ਸਾਡੇ ਰਜ਼ਾਬਾਦ ਨਾਲ ਚੱਕੀ 18 ਯਾਰ ਨੰਬਰ ਤੁਹਾਡਾ ਰਜ਼ਾ 3 ਨੰਬਰ ਬਾਜ਼ਾਰ 18 ਨੰਬਰ ਗਲੀ ਚੱਕੀ ਦੇ ਸਾਹਮਣੇ ਦਿਆਰਾ ਬਣਾ ਕੇ ਬੈਠੇ ਹੁੰਦੇ ਨੇ, ਪਿੱਟ ਪਿੱਟ ਮਰ ਜਾਂਦੇ ਬੱਚੇ ਮਗਰ ਕੋਈ ਦਾਦਾ ਬੂ ਮੰਮੀ ਬੁਲਾ ਰਹੀ ਹੈ ਆ ਤਾਂ ਹੁਣ ਨਾ ਹਾਂਜੀ ਉਹ ਗੇਮ ਬਹੁਤ ਲੰਬੀ ਹੁੰਦੀ ਹੈ ਰੰਗ ਤਾਂ ਅੱਛਾ ਉਸਤਾਦ ਕੋਈ ਜੀ ਵੀ ਨਸ਼ੇ ਦਾ ਘਰ ਕੂੜਾ ਲੈ ਆਣਾ ਚੁੱਕਣ ਆਉਂਦੇ ਨਾ, ਇਦਾਂ ਦਾ ਬਾਬਾ ਉਹਨਾਂ ਨੂੰ ਵੀ ਕਹਿਣ 1 ਮਿੰਟ ਖਿਲਾਰ ਕੋਈ ਸ਼ਾਇਦ ਨਾ ਚਲ ਜਾਏ। ਅੱਛੀ ਗੱਲ ਹੈ, ਅੱਛੀ ਗੱਲ। ਉਹ ਸਿਰਫ ਐਵੇਂ ਫਰੀਦ ਬਜ਼ੁਰਗ ਤੂੰ ਜਾਣਦੇ ਯਾਰ ਬਾਬਾ ਆ ਕੇ ਰੱਖੋ ਯਾਰ ਸਤਾਜੀ ਕਰਕੇ ਬਾਬੇ ਬੈਠੇ ਹੋਣ ਨਾ ਤੇ ਆਲੇ ਦੁਆਲੇ ਬੱਚੇ ਯਾਰ ਸਰ ਖੇਡਣੇ ਚਾਚਾ ਜੀ। ਚਲੋ ਖੇਡੀ ਜਾ ਬੱਚਾ ਖੇਡਣ ਜਾਣਾ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਨਾ ਡਾਕਟਰ ਨੂੰ ਬੈਠੇ ਹੁੰਦੇ, ਕੋਈ ਬੰਦਾ ਇੰਟਰ ਹੋਵੇ ਤੇ ਉਹਨੂੰ ਐਵੇਂ ਕਹਿਣਾ ਉਹ ਕੀ ਕਰਾ ਲਿਆ। ਆਹ ਕੀ ਕਰਾ ਲਿਆ, ਇਹ ਵੀ ਆਪ ਕਰਾਉਣਾ ਹੁੰਦਾ ਯਾਰ। ਸਤਾਜੀ ਕਰਕੇ ਬਾਬੇ ਬੈਠੇ ਹੋਣ ਨਾ ਤੇ ਨਿਆਣੇ ਇਕੱਠੇ ਹੋ ਜਾਂਦੇ ਵੀ ਜਦੋਂ ਇਹਨੇ ਉੱਠਣਾ ਪਟਾਕੇ ਵੱਜਣੇ। ਆਹ ਐਵੇਂ ਕਈ ਮਤਲਬ 30 ਰੁਪਏ ਦੀ ਚੀਨੀ ਲੈਣ ਆਇਆ, ਕਰਿਆਨੇ ਲੋਕ ਬੈਠੇ ਹੁੰਦੇ ਤੇ ਉਹਨੇ 50 ਫੜਾਏ ਨੇ ਤੇ ਉਹਨੇ ਕਿਹਾ 30 ਰੁਪਏ ਚੀਨੀ ਦੇ ਦਿਓ, ਉਹ 50 ਦੀ ਪਾ ਦੇ ਇਹਨੂੰ, ਉਹ ਬਹੁਤ ਹੀ ਚੰਗੀ ਹੁੰਦੀ ਲੈ ਜਾ। ਐਵੇਂ ਸਮਝ ਨਹੀਂ ਬਾਬਾ ਮੈਂ 20 ਦੀਆਂ ਰੋਟੀਆਂ ਲੈ ਕੇ ਜਾਣੀਆਂ, ਬਾਬਾ ਤੂੰ ਐਵੇਂ ਤੇ ਅੱਛਾ ਸਾਰੀ ਦਿਹਾੜੀ ਇਦਾਂ ਦੇ ਬਾਬੇ ਨਾ ਸੀਮਟ ਵਾਲੀਆਂ ਦੁਕਾਨਾਂ ਨਹੀਂ ਹੁੰਦੀਆਂ, ਉਹਦੇ ਵਿੱਚ ਵੜ ਕੇ ਯਾਰ ਦੋਸਤ ਸਾਰੇ ਬੈਠੇ ਨੇ, ਰਾਤ ਨੂੰ ਇੰਜ ਬੈਠੇ ਹੁੰਦੇ, ਕੀ ਹੋਇਆ ਚਾਚਾ ਸਾਹ ਨਹੀਂ ਹੁਣ ਕੀ ਸੀ ਕੀ ਸੀ ਬੱਚੇ ਆ ਯਾਰ ਤਾਇਆ ਜੀ। ਇਸੇ ਚੀਜ਼ ਦਾ ਫਾਇਦਾ ਚੁੱਕੀ ਜਾ ਰਹੇ ਬੈਠਾ ਬਹੁਤ ਚੀਜ਼ ਦੇ ਬਾਅਦ ਬਜ਼ੁਰਗ ਹੋਣਾ ਮਹੱਲੇ 'ਚ। ਆਹੋ ਨਹੀਂ ਉਸਤਾਦ ਜੀ ਸੁਧਰ ਜਾਂਦੇ ਕਈ ਬਜ਼ੁਰਗ ਬੰਦੇ ਜਿਹੜੇ ਉਮਰ ਦੇ ਲਿਹਾਜ਼ ਨਾਲ ਉਹ ਐਂਡ ਤੇ ਸੁਧਰ ਉਹ ਜਾਂਦੇ। ਸੁਧਰ ਜਾਂਦੇ ਹੁਣ ਕੀ ਚਵਲ ਆ ਉਹ ਵਗੈਰਾ ਦਾ ਉਹ ਨਹੀਂ ਉਸਤਾਦ ਕਹਿਣ ਦਾ ਜੀ ਮਤਲਬ ਇਹ ਦਰਜ ਪਾਈ ਇੱਕ ਮਿੰਟ ਸੁਣਾਉਣ ਪਾ ਉੱਪਰ ਕਰਾ ਦੇ। ਯਾਰ ਉਹਨੇ ਗੱਲ ਕਿਵੇਂ ਕੀਤੀ ਯਾਰ, ਮਿੱਠੇ ਨੂੰ ਤੂੰ ਘਟੀਆ ਸਮਝਦਾ, ਸੁਧਰ ਕੇ ਜਾਏਗਾ, ਸੁਧਰਿਆ ਹੀ ਉਹ। ਉਸਤਾਦ ਜੀ ਅੱਛਾ ਆਦਮੀ ਇਹ ਉਹ ਤਵਾਫੇ ਕਾਬਾ ਕਰਕੇ ਨਾ ਬਾਹਰ ਨਿਕਲ ਰਹੇ ਤੇ ਨਾ ਉਮਰਾ ਸ਼ਰੀਫ ਕਰਕੇ ਬਾਹਰ ਨਿਕਲੇ, ਇੱਕ ਨਾ ਨਾਲ ਫੈਨ ਤੇ ਅੰਮੀ ਜੀ ਨਾਲ ਸੀ, ਤੇ ਅੰਮੀ ਨੂੰ ਕਹਿੰਦਾ ਮਾਂ ਜੀ ਬਹੁਤ ਗੱਲਾਂ ਕਰਦਾ ਮਿੱਠਾ, ਅਸੀਂ ਬੜੇ ਸ਼ੋਅ ਦੇਖਦੇ ਆ, ਇਹਨੂੰ ਕਹੋ ਗੱਲਾਂ ਘੱਟ ਕਰਿਆ ਕਰ। ਮੇਰੀ ਯਾਦ ਦਫਾ ਹੋ ਮਰੇ, ਫਿੱਟੇ ਮੂੰਹ ਦੀ ਗੱਲਾਂ ਕਰਕੇ ਤੁਹਾਨੂੰ ਪੈਸੇ ਆਉਂਦੇ, ਫਿੱਟੇ ਮੂੰਹ ਯਾਦ ਗੱਲਾਂ ਕਰਦਾ ਸਾਨੂੰ ਪੈਸੇ ਆਉਂਦੇ, ਫਿੱਟੇ ਮੂੰਹ ਚੱਲ ਤੁਹਾਡੇ ਕਿਉਂ ਐ ਉਹਦੇ ਬਜ਼ੁਰਗ ਇਸ ਟਾਈਮ ਇਦਾਂ ਜੇ ਇਹਨੇ ਹੋਣਾ ਇੱਥੇ ਵੀ ਇਦਾਂ ਹੀ ਹੋਣਾ, ਮੈਂ ਤਾਂ ਦੱਸਿਆ ਨਾ। ਸਹੀ ਗੱਲ ਹੈ। ਫੁੱਲ ਚੀਜ਼ ਦੇ ਬਾਵਜੂਦ ਲੇਕਿਨ ਉਸਤਾਦ ਜੀ ਜੋ ਵੀ ਹੈ ਮੈਂ ਕਹਿੰਦਾ ਬਿਮਾਰੀ ਫੈਸਲ ਇਹ ਤਾਂ ਬਜ਼ੁਰਗ ਹੋਇਆ ਨਾ 90 ਸਾਲ ਦਾ, ਹਾਏ ਹਾਏ ਇਹਨੇ ਉਦੋਂ ਵੀ ਉੱਥੇ ਬੈਠੇ ਬੱਚੇ ਨੇ ਸਪੀਡ ਘਟ ਜਾਣੀ ਨਾ, ਪਾਵਰ ਵੀ ਘਟ ਜਾਣੀ, ਤੇ ਇਹਨੇ ਬੈਠੇ ਬੈਠੇ ਕਿਸੇ ਬੱਚੇ ਨੇ ਕਹਿਣਾ ਜਿਹੜੇ ਆਪਣੀ ਸਲੋ ਟੈਂਪੋ ਸਲੋ ਹੋ ਜਾਣੀ। ਅੱਛਾ ਉਹਦੀ ਉਹ ਹੋ ਜਾਣੀ ਆ, ਘਟ ਜਾਣੀ ਆ। ਨਹੀਂ ਨਾ ਹੋਣਾ ਫਿਰ ਉਹਦੀ ਘਰੇ ਦਾ ਜਿਹੜਾ ਇਸ ਟਾਈਮ ਕਮਜ਼ੋਰੀ ਨਾਲ ਦੰਦੀ ਫਸ ਵੀ ਜਾਗਾ ਉੱਥੇ ਹਟ ਜਾਏਗੀ। ਇਹਨੇ ਐਡੀ ਕਹਿਣਾ ਮਾੜੀ ਨਾ ਹੋਵੇ ਯਾਰ। ਫਿਰ ਇਹਨੇ ਉਹ ਰੋਣਾ ਵੀ ਆ। ਇਹ ਕਹਿੰਦਾ ਬਾਬਾ ਜੀ ਰੋ ਕੇ ਦਾਣਾ ਜਿੱਦਾਂ ਜਵਾਨੀ 'ਚ ਰੋਂਦੇ ਹੁੰਦੇ ਸੀ। ਨਹੀਂ ਹੁਣ ਆਪਣੀ ਮੇਰੀ ਕਾਹਤੋਂ ਥੱਲੇ ਨੂੰ ਸਿਰ ਸੁੱਟ ਲੈਂਦੇ ਸਾਰੇ। ਐਸੇ ਯਾਰ ਪਤਾ ਨਹੀਂ ਉਧਰ 90 ਸਾਲ ਜਾਣਾ ਵੀ ਹੈ ਕਿ ਨਹੀਂ ਜਾਣਾ। ਲੇਕਿਨ ਅੱਛਾ ਸਭ 90 ਨਹੀਂ, ਤੇਰਾ 10-12 ਸਾਲ ਬਾਅਦ ਹੀ ਹਾਲ ਹੋ ਜਾਣਾ। 90 ਤੱਕ ਤੇਰੀ ਅੱਖਾਂ ਨਹੀਂ ਖੁੱਲਣੀਆਂ। ਨਹੀਂ ਨਹੀਂ ਉਸਤਾਦ ਜੀ ਮੈਂ 90 ਤੱਕ ਤਾਂ ਤੇਰੇ ਪੜਪੋਤੇ ਨੇ ਪਿੱਛੋਂ ਆ ਕੇ ਚੁੱਕ ਕਰਨਾ, ਦਾਦਾ ਬੂਆ ਦੇਖੋ ਦਾਦੀ ਮੈਂ ਤਾਈ ਸਭ ਤੋਂ ਮਾਠਾ ਬਜ਼ੁਰਗ ਬਾਸ ਨੇ ਹੋਣੇ। ਅੱਛਾ ਬਾਜ਼ਰ ਕੇ ਬਜ਼ੁਰਗਾਂ ਦੇ ਬਾਰੇ ਚ ਕਹਿੰਦੇ ਹੁੰਦੇ ਨੇ, ਫਰਦੌਸ ਨਹੀਂ ਫਿਲਮ ਸਟਾਰ, ਉਹਦੇ ਮਗਰ ਇਹਨੇ ਵਿਆਹ ਨਹੀਂ ਸਾਡੀ ਪ੍ਰੀਤ ਵਗਦੇ ਬਾਬੇ ਸਾਰੀ ਰਾਤ ਤਾਸ਼ ਖੇਡਦੇ ਰਹੋਗੇ, ਸਵੇਰੇ ਉਹਨਾਂ ਨੂੰ ਕਹੋਗੇ ਮੁੰਡਿਆਂ ਨੂੰ ਕੰਮ ਤੇ ਜਾ ਹੀ ਲੈਣ ਤੇ ਫੇਰ ਜਾਓ ਕਿੱਥੇ। ਸਾਰੀ ਰਾਤ ਨੂੰ ਖੇਡਦੇ ਰਹਿੰਦੇ, ਡਰਦੇ ਬੱਚੇ ਡਰਦੇ ਨੇ ਨਾ ਕਿ ਮੁੰਡੇ ਕੰਮ ਤੇ ਚੱਲ ਜਾਂਦੇ ਫਿਰ ਘਰ ਜਾਉਂਗੇ ਤੇ ਉਹਨਾਂ ਨੇ ਬੋਲਣਾ। ਅੱਛਾ ਉਸਤਾਦ ਵਰਗੇ ਜਿਹੜੇ ਬਜ਼ੁਰਗ ਹੁੰਦੇ ਨਾ, ਇੱਕ ਅੱਧਾ ਨਿਸ਼ਾਨ ਜਿਸਮ ਤੇ ਜ਼ਰੂਰ ਹੁੰਦਾ ਜਿਹੜਾ ਵਿਖਾਉਂਦੇ, ਆ ਵੇ ਇੱਥੇ ਵੱਜਾ ਸੀ। ਯਾਰ ਅਬਾਸ ਵਰਗੇ ਬਜ਼ੁਰਗ ਨਾ ਬਰਾਤ ਦੀ ਰੋਟੀ ਚੱਲਦੀ ਹੋ ਨਾ, ਯਕਦਮ ਆ ਕੇ ਬੈਠੇ ਗਲੇ ਕਰਕੇ ਓਏ ਛੁੱਲੀ ਵਾਲਾ ਬੋਰਾ ਬੈਗਨ ਚ ਰਹਿ ਗਿਆ, ਓਏ ਉੱਥੇ ਜਾ ਕੇ ਬੋਰਾ ਚੁੱਕ
ਅੱਛਾ ਬਾਹਰ ਬੈਠੀ ਹੁੰਦੀ ਹੈ ਓਏ ਸ਼ੁਗਲੀ ਵਾਲਾ ਬੋੜਾ ਫੇਰ ਚਲੇ ਅੱਛਾ ਕਈਆਂ ਦੀ ਬਾਹਰ ਬੈਠੀ ਸੀ ਕਿ ਲਾਊਡ ਬੋਲਦੇ ਸ਼ੋਰ ਚੋਂ ਯਾਰ ਇਦਾਂ ਦੇ ਨਾਜ਼ਰੀਨ ਤੁਸੀਂ ਵੀ ਸ਼ੋਅ ਕਰ ਸਕਦੇ ਐਡੀ ਕੋਈ ਆਹੋ ਹਾਂ ਮੈਂ ਸਹੀ ਕਹਿ ਰਿਹਾ ਸਾਰੇ ਪੰਜ ਇਹ- ਸੱਤ ਪਰਦੇ ਬਹਿ ਕੇ ਤੈਨੂੰ ਕਿਤੇ ਅੱਛਾ ਕਰ ਸਕਦੇ ਹੋ ਤੁਸੀਂ। ਹਾਂ ਹੋਰ ਕੀ ਉਸਤਾਦ ਜੀ ਬੱਚੇ ਨੇ ਹੱਸਣ ਖੇਡਣ ਦੇ ਨਹੀਂ ਉਸਤਾਦ ਜੀ ਵਰਗੇ ਬੰਦੇ ਵੀਡੀਓ ਕਾਲ ਕਰਦੇ ਉਹਨਾਂ ਤੇ ਅੱਧਾ ਕੀ ਮੂੰਹ ਆਉਂਦੇ ਉਹਨੂੰ ਪਤਾ ਨਹੀਂ ਕੈਮਰਾ ਦੀ ਸੈਟਿੰਗ ਹੀ ਨਹੀਂ ਕੁਝ ਕਹਿੰਦਾ ਭਾਈ ਕੈਮਰਾ ਤੇ ਇੱਧਰ ਕਰੋ ਮੂੰਹ ਅੱਗੇ ਫੜ ਕਰਦੇ ਕਿੱਥੇ ਕਰਨਾ ਯਾਰ ਨਹੀਂ ਵੀਡੀਓ ਕਾਲ ਵੀ ਚੱਲਣ ਦੀ ਤੇ ਫੇਰ ਇਦਾਂ ਗੱਲ ਕਰਦੇ ਨੇ ਹਾਂ ਤੇ ਵੀਡੀਓ ਹੁੰਦਾ ਨਹੀਂ ਆਪਣਾ ਕੈਮਰਾ ਪੁੱਠਾ ਖੋਲਿਆ ਹੁੰਦਾ ਬੈਗ ਦਾ ਤੂੰ ਨਹੀਂ ਮੈਨੂੰ ਸਿੱਧਾ ਕਰ ਉਹ ਮੈਂ ਤਾਂ ਅੱਗੇ ਲਿਆ ਯਾਰ ਉਹ ਮੈਂ ਕਿੱਥੇ ਗਿਆ ਉਹਨੇ ਲਿਆ ਕਾਰ ਸ਼ਿਫਟ ਕਰਨ ਲੱਗੇ ਹਜੇ ਬਾਬਾ ਕਹਿੰਦੇ ਆ ਡੱਬਾ ਧਿਆਨ ਨਾਲ ਰੱਖੀ ਇਹ ਚ ਮੇਰੇ ਸਾਰੇ ਸ਼ਰਬਤ ਇਹ ਚ ਮੇਰਾ ਬੀੜ ਆ ਇਹ ਚ ਮੇਰੇ ਸ਼ਰਬਤ ਆ ਇੱਕ ਮੇਰੀ ਧੋਤੀ ਆ ਉਸਤਾਦ ਜੀ ਦਾ ਫੋਨ ਦਾ ਵੀ ਲਿਆਓ ਯਾਰ ਦੁਕਾਨ ਯਾਰ ਇਹ ਤਾਜੀ ਮੇਰੇ ਬਜ਼ੁਰਗ ਨਾ 7 ਅਪ ਨਮਕ ਪਾ ਕੇ ਉਬਲਦੇ ਨੇ ਕਹਿੰਦੇ ਕਿਹਨਾਂ ਛੇੜਿਆ ਨੂੰ ਕਿਹਨਾਂ ਛੇੜਿਆ ਨੂੰ ਵੀ ਆਪ ਸੀ ਨਮਕ ਪਾ ਉਸਤਾਦ ਜੀ ਵਰਗੇ ਬਜ਼ੁਰਗ ਕੱਪੜੇ ਭਰ ਲੈਂਦੇ ਕੁੱਲੀ ਕਰਨ ਨੂੰ ਪਲੀਮੇ ਤੇ ਇਹੋ ਜਿਹੇ ਬਾਬੇ ਰੋਂਦੇ ਤੇ ਸਬਲ ਚਾਹ ਦੇ ਹੱਥ ਤੋਂ ਇਹੋ ਜਿਹੇ ਬਾਬੇ ਬਲੀਮੇ ਦੰਦ ਨਾ ਉਹਨਾਂ ਨੂੰ ਤਾਂ ਗੋਜ ਸੁੱਟਦੇ ਰਹਿੰਦੇ ਬਾਹਰ ਐਵੇਂ ਹੀ ਪਕਾ ਲਿਆ ਉਹਨਾਂ ਨੂੰ ਕਿਹਾ ਵੀ ਨਾ ਪਕਾਇਆ ਐ ਕਿਹੜਾ ਅੱਛਾ ਕੋਈ ਤਾਂ ਬਾਹਰ ਚਿੱਟੀ ਜਾ ਰਹੇ ਚੋਰੇ ਨਾਲ ਲੁੱਟਿਆ ਜਾ ਰਿਹਾ ਯਾਰ ਇਹ ਤਾਂ ਬਾਹਰ ਚਿੱਟੀ ਜਾ ਰਹੇ ਇੱਕ ਦੇ ਬਜ਼ੁਰਗ ਨੇ ਆਪਣੇ ਸਕੇ ਮੁੰਡੇ ਦੇ ਵਿਆਹ ਤੇ ਬਾਹਰ ਉਸਕੇ ਬੈਠਣ ਤਾਂ ਕਿ ਮੈਨੂੰ ਕਿਸੇ ਨੇ ਬੋਤਲ ਲੈਣੇ ਤੇ ਮੈਨੂੰ ਕਿਸੇ ਨੇ ਪੁੱਛਿਆ ਮੈਂ ਉਦਾਂ ਹੀ ਅਜੇ ਪਹਿਲਾਂ ਘਰ ਦਾ ਭਾਈ ਹਾਂ ਚਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਯਾਰ ਦੁਖੀ ਕਰਤਾ ਇਹਨਾਂ ਨੇ ਕਸਮ ਨਾਲ ਗੱਲ ਨਾ ਬਾਤ ਚਲੋ ਚਲੋ ਚੱਲੀਏ ਸ਼ੋਅ ਕਰਨ ਵੈਂਟ ਤਾਂ ਸਹੀ ਦਿਓ ਵੈਂਡ ਅਪ ਦੇਤਾ ਉਹਨਾਂ ਨੂੰ ਪਤਾ ਲੱਗ ਗਿਆ ਵਾ ਸਮਾਈਲ ਕਰਕੇ ਦਿਓ ਨਾ ਇਹਦਾ ਪਹਿਲੇ ਦਿੰਦੇ ਆ ਤੁਸੀਂ ਚਲੋ ਕੋਈ ਨਹੀਂ ਬੱਚੇ ਨੇ ਉਸਤਾਦ ਜੀ ਮਾੜਾ ਨਾ ਕੰਮ ਤੋਂ ਕੱਢ ਦਿਓ ਇਹਦੀ ਵਾਲਾ ਵੈਸੇ ਹੀ ਕਰਨਾ ਬਸ ਮੇਰੀਆਂ 10 ਛੁੱਟੀਆਂ ਦਾ ਮੈਂ ਤੁਹਾਨੂੰ ਕਹਿ ਹਾਂਜੀ 10 ਛੁੱਟੀਆਂ ਦਾ ਮੈਂ ਕਹਿ ਦਿੱਤਾ ਪਹਿਲੇ ਤਾਂ ਠੀਕ ਹੈ ਠੀਕ ਹੈ ਸਰ ਓਕੇ ਯਾਰ ਕਿਸੇ ਮੁਲਕ ਜਾਓ ਵੀ ਚੱਲਾਂ ਅਗਲੇ ਦਵਾਈ ਵਾਲੇ ਕੰਮ ਕਰਾਉਣਾ ਧਾਰੀ ਵਜੇ ਰੁਕੇ ਹੋਏ ਚੱਲਾਂ ਮੈਂ ਭਰਾਵਾ ਚੱਲ ਚਲੋ ਜੀ ਓਕੇ ਜੀ ਰੱਬ ਰੱਖਾ ਜੀ ਨਾਜ਼ਰੀਨ